ਮਤਲਬ ਤੂੰ ਬਿਲਕੁਲ ਹੀ ਵਿਹਲਾ ਹੋਵੇਂ ਤੇ ਤੇਰੀ ਲੜਾਈ ਹੋਵੇ ਐਂ ਤਾਂ ਤੂੰ ਮੌਕਾ ਲੱਗ ਰਿਹਾ। ਹੁਣ ਇੱਕ ਮਿਸਾਲ ਆ, ਉਹਨੇ ਜ਼ਿਆਦਤੀ ਕੀਤੀ ਆ, ਉਹ ਤੁਹਾਡੇ ਕੋਲ ਮਾਫੀ ਨਹੀਂ ਮੰਗ ਰਿਹਾ, ਤੁਸੀਂ ਘੰਟਾ ਉੱਥੇ ਖਲੋਤੇ ਰਹਿਣਾ। ਆਪ ਮੰਗੋ ਮਾਫੀ, ਜਾਂ ਛੜਾਓ, ਕੰਮ ਤੇ ਆਓ। ਫੜ ਲੈਣਾ। ਮੈਂ ਤਾਂ ਕਹਿੰਦਾ ਮੈਂ ਖੁੱਲੀ ਕਿਤਾਬ ਆ, ਫੜਨ ਮੈਨੂੰ ਸਿਰ ਸੁੱਟ ਕੇ ਜੀਣਾ ਸਿੱਖਿਆ। ਹਾਏ ਹਾਏ अस्सलाम वालेकुम जी नाज़रीन, with 3 guys, tea time now start। ਸਾਡੀ ਹਲਕਾ ਹਲਕਾ ਪੂਰਨ ਲੱਗ ਪਿਆ। ਠੀਕ ਹੈ, ਕਿਦਾਂ ਪਹਿਲੇ ਦਿਨ ਨੂੰ ਚੈੱਕ ਛੱਡ ਕੇ ਇੱਕ ਹੋਇਆ, ਹੁਣ ਇੱਕ ਬੰਦਾ ਵੀ ਘਟਦਾ। ਆਹੋ ਕੀ ਕਰੀਏ ਹੁਣ ਭਾਈ ਨਾ, ਉਹ ਬਾਦ ਸਾਹਿਬ ਨਹੀਂ ਆਏ, ਉਹ ਕੱਲ ਵੀ ਨਹੀਂ ਸੀ ਆਏ। ਕੱਲ ਆਇਆ ਸੀ ਤੇ ਚਲਾ ਗਿਆ, ਅੱਜ ਪਹਿਲੇ ਕਹਿੰਦਾ ਆਉਣਾ ਵਾ, ਫਿਰ ਹੁਣ ਕਹਿ ਰਿਹਾ ਮੈਂ ਨਹੀਂ ਆਉਣਾ ਜੀ। ਫੈਸਲ ਸਾਹਿਬ ਵੀ ਇੱਥੇ ਹੀ ਨੇ, ਪਰ ਉਹ ਵੀ ਪਤਾ ਨਹੀਂ ਕਿਤੇ ਮਸਰੂਫ ਨੇ, ਨਹੀਂ ਆਏ। ਤੇ ਅਸੀਂ 3 ਜਣੇ ਬੈਠੇ ਆ, ਤੇ ਮੈਨੂੰ ਲੱਗਦਾ ਕੱਲ ਤੋਂ ਮੈਂ ਵੀ ਨਾ ਆਵਾਂ। ਆਹੋ ਤੇ ਹੋਰ ਹੁਣ ਕੀ ਕਰੀਏ ਹੁਣ ਯਾਰ, ਇੰਜ ਤੇ ਨਾ ਕਰੋ ਤੁਸੀਂ। ਤੁਸੀਂ ਉਹ ਪਿਓਾਂ ਦਾ ਹਿਸਾਬ ਕਰ ਰਹੇ ਹੋ ਜਿਹੜਾ ਮੈਂ ਕਹਿੰਦਾ ਨਹੀਂ ਹੁੰਦਾ ਕਿ ਪਿਓ ਜਦੋਂ ਪਿਓ ਕਹਿੰਦਾ ਪੁੱਤਰ ਮੇਰਾ ਪਤਾ ਕੋਈ ਨਹੀਂ ਵਸੀਅਤ ਤਾਂ ਦੀ ਗੱਲ ਕਰਾ ਬਾਬੂ ਜੀ ਅੱਧਾ ਦੀ ਗੱਲ, ਤੁਸੀਂ ਉਹ ਹਿਸਾਬ ਕਰਦੇ ਐਵੇਂ ਫਿੱਕਾ ਹੀ ਐਵੇਂ ਨਾ, ਮਤਲਬ ਐਵੇਂ ਕ੍ਰੀਏਟ ਕਰ ਲੈਂਦੇ ਆ। ਨਹੀਂ ਉਸਤਾਦ ਜੀ, ਤੁਹਾਡੀ ਜ਼ਰੂਰਤ ਆ ਮੁਆਸ਼ਰੇ ਨੂੰ, ਤੁਹਾਡੀ ਓਏ ਹੋਏ ਮੁਆਸ਼ਰੇ ਨੂੰ, ਓਏ ਹੋਏ ਸਾਨੂੰ ਨਹੀਂ। ਅੱਲਾ ਦਾ ਮੈਂ ਮਕੋਰੀਆ ਲੈ ਤੇ ਦਵਾਈ ਵੇਚਦਾ, ਮੇਰੀ ਕੱਲ ਮੁਆਸ਼ਰੇ ਨੂੰ ਮੇਰੀ ਜ਼ਰੂਰਤ ਮੇਰੀ ਆਪਣੀ ਫੈਮਿਲੀ ਨੂੰ ਜ਼ਰੂਰਤ ਆ ਸਾਜ ਜੀ। ਤੇ ਮੈਂ ਇਹਨਾਂ ਦੇ ਨਾਲ ਤੇ ਮੈਂ ਕਿਤੇ ਵੀ ਕੈਮਰਾ ਆਨ ਕਰਕੇ ਟੱਚ ਹੋ ਸਕਦਾ। ਹਾਂਜੀ, ਮੈਂ ਇੱਥੇ ਆਉਣ ਦੀ ਗੱਲ ਕਰ ਰਿਹਾ। ਉਹਨਾਂ ਦੇ ਨਾਲ ਤੇ ਮੈਂ ਉਹ ਲਾਜ਼ਮੀ ਵੇਖਣਾ, ਟੀ ਟਾਈਮ 'ਚ ਵੇਖਣਾ ਉਹਨਾਂ ਨੇ। ਟੀ ਟਾਈਮ 'ਚ ਹੀ ਦੇਖਣਾ ਚਾਹੁੰਦੇ ਉਸਤਾਦ ਜੀ। ਤੁਸੀਂ ਇੱਥੇ ਬਹਿ ਕੇ ਉਹ ਗੱਲ ਸਿਖਾਈ ਆ ਓਏ ਤੇ ਉਹ ਇੰਜ ਹਸਾਇਆ ਵਾ ਲੋਕਾਂ ਨੂੰ। ਵੀ ਦਾਨਿਸ਼ ਤੂੰ ਅੱਗੇ ਹੀ ਮਸ਼ਹੂਰ ਆ, ਯਕੀਨ ਕਰ ਇਸ ਕੰਮ 'ਚ। ਆਹ ਤਾਜਪੋਸ਼ੀ 'ਚ ਵੀ ਕੀ ਚਾਹੁੰਦਾ ਕੀ ਆ। ਅੱਛਾ ਉਸਤਾਦ ਜੀ, ਓਦਾਂ ਸਾਰਾ ਕੁਝ ਇਹਦੇ ਬਰਅਕਸ ਆ। ਮੈਂ ਤੁਹਾਡੇ ਨਾਲ ਮੁਹੱਬਤ ਕਰਦਾ, ਤੁਹਾਡਾ ਅਦਬ ਕਰਦਾ। ਸਹੀ ਗੱਲ। ਠੀਕ ਹੈ ਜੀ ਉਸਤਾਦ ਜੀ, ਜਿੱਥੇ ਬਹਿੰਦੇ ਮੈਂ ਉੱਥੇ ਬਹਿੰਦਾ ਨਹੀਂ। ਚਲੋ ਵੀ ਤੂੰ ਦੱਸ ਵੀ ਮੇਰੇ ਲਈ, ਸਾਰੇ ਜਣੇ ਦੱਸੋ ਮੇਰੇ ਲਈ ਕੀ ਕਰ ਸਕਦੇ ਤੁਸੀਂ, ਕਿਸ ਹੱਦ ਤੱਕ ਮੇਰੇ ਲਈ ਤੁਸੀਂ ਕੁਝ ਕਰ ਸਕਦੇ। ਸਾਰੇ ਤੇ ਮੈਂ ਦੇਖਦਾ ਵਿਨ ਕੌਣ ਹੁੰਦਾ ਤਿੰਨਾਂ 'ਚੋਂ। ਚਲੋ ਮੈਂ ਉਸਤਾਦ ਜੀ, ਅਗਰ ਇੱਕ ਮਿਸਾਲ ਆ, ਮੈਂ ਮਤਲਬ ਤੂੰ ਇੱਕ ਉਸਤਾਦ ਜੀ, ਤੁਸੀਂ ਅਗਰ ਇਸ ਕੰਡੀਸ਼ਨ ਤੇ ਹੋ ਨਾ ਤੇ ਤੁਸੀਂ ਮੈਨੂੰ ਆਵਾਜ਼ ਮਾਰੋ ਤੇ ਮੈਂ ਆ ਜਾਵਾਂਗਾ। ਦੱਸੋਗੇ ਉਸਤਾਦ ਜੀ ਤੁਹਾਡੇ ਤੇ ਅੱਲਾਹ ਪਾਕ ਕੋਈ ਐਸੀ ਕੰਡੀਸ਼ਨ ਨਹੀਂ, ਇਹ ਨਹੀਂ ਹੈ ਫਿੱਕ ਪੂਣਾ ਨਹੀਂ ਕਰਨਾ, ਗੱਲ ਦੱਸਣੀ ਆ, ਸਿੱਧਾ ਜਵਾਬ ਦੇ। ਇਹ ਨਹੀਂ ਫੌਰਨ ਮੇਰੀ ਅੰਮੀ ਨਹੀਂ ਬਣ ਜਾਣਾ ਤੇਰੇ ਤੇ। ਜਿਹੜੀ ਮੈਂ ਗੱਲ ਕਹੀ ਉਹ ਦੱਸ। ਲਓ ਜੀ ਉਸਤਾਦ ਜੀ, ਜਿਹੜਾ ਸਮਝਦਾਰ ਬੰਦਾ ਉਹ ਗੱਲ ਤੋਂ ਪਹਿਲੇ ਦਬਾ ਦਿੰਦਾ ਕਿ ਨਾ ਕੋਈ ਵਕਤ ਐਸਾ ਹੋਵੇ। ਨਹੀਂ ਤੂੰ ਕਹਿਣਾ ਕਿ ਉਸਤਾਦ ਜੀ ਤੁਸੀਂ ਰਾਤ ਦੇ 4 ਵਜੇ ਫੈਸਲਾਬਾਦ ਤੋਂ ਬਾਹਰ ਕਿਤੇ ਰੋਡ ਤੇ ਤੁਹਾਡੀ ਗੱਡੀ ਖਰਾਬ ਹੋ ਜਾਂਦੀ, ਤੁਸੀਂ ਮੈਨੂੰ ਫੋਨ ਕਰਦੇ ਯਾਰ ਦਾਨਿਸ਼ ਮੈਂ ਇੱਥੇ ਫਸ ਗਿਆ। ਮੈਂ ਨਹੀਂ ਦੇਖਾਂਗਾ ਕਿ 4 ਵਜੇ 3 ਵਜੇ ਹੈ, ਉਸੇ ਟਾਈਮ ਹਾਂ ਕਿ ਮੈਂ ਕਿੱਦਾਂ ਪਹੁੰਚਣਾ। ਮੈਂ ਜਿੰਨਾ ਸਫ਼ਰ ਹੈ ਨਾ ਮੈਂ ਉੱਥੇ ਪਹੁੰਚਾਂਗਾ, ਇੰਜ ਦੀ ਕੋਈ ਗੱਲ ਕਰ। ਮਿੱਠੇ ਇਹ ਤੈਨੂੰ ਮੈਂ ਦੱਸਦਾ ਹੀ ਬਿਸਤੀ ਸ਼ੁਰੂ ਹੋਣ ਲੱਗੀ। ਨਹੀਂ ਪਿੱਛੇ ਇੱਕ ਮਕਸਦ ਆ। ਸਵਾਲ ਪੁੱਛਿਆ ਯਾਰ ਉਹਨਾਂ ਨੇ। ਯਾਰ ਮੈਂ ਇੱਕ ਗੱਲ ਪੁੱਛਿਆ। ਹਾਂ ਬਿਸਤੀ ਤੋਂ ਡਰਨ ਡਿਆ? ਨਹੀਂ ਬਿਸਤੀ ਤੋਂ ਡਰਨ ਨਹੀਂ ਦਿਆ ਮੈਂ ਉਸਤਾਦ ਜੀ। ਤੁਹਾਡਾ ਹੁਕਮ ਹੋਵੇ ਨਾ ਤੇ ਮੈਂ ਪਾਕਿਸਤਾਨ ਵੀ ਛੱਡ ਸਕਦਾ ਹਾਂ। ਐ ਤੇ ਝੂਠਾ, 110% ਝੂਠਾ। ਨਹੀਂ ਮੈਂ ਉਸਤਾਦ ਜੀ ਨੂੰ ਵਚਨ ਦਿੱਤਾ। ਤੈਨੂੰ ਇਹ ਗੱਲ ਮੰਨਣ ਚਾਹੁੰਦੀ? ਨਹੀਂ ਜੀ ਨਹੀਂ, ਤੈਨੂੰ ਨਾਟ ਮੰਨਣ ਲੈ ਪਹਿਲੇ ਉਹਨਾਂ ਨੂੰ ਤਾਂ ਮਨਾਣਾ, ਮੈਂ ਤਾਂ ਬਾਅਦ ਚ ਮੰਨਣਾ। ਇਹ ਗੱਲ ਪਹਿਲੀ ਗੱਲ ਤਾਂ ਤੇਰੀ। ਅਸੀਂ ਤੇ ਡਰਨ ਡਏ ਹਾਂ, ਕਿਉਂਕਿ ਤੇਰਾ ਪਾਠ ਪੋਸ ਹਲੇ ਤੱਕ ਨਹੀਂ ਬਣਿਆ ਜਦੋਂ ਪੁਲਿਸ ਛੱਡਣਾ ਸੀ। ਨਹੀਂ ਤੇ ਜਿਹਨਾਂ ਨੂੰ ਕਿਹਾ ਉਹਨੂੰ ਬਣਾ ਕੇ ਬੈਠੇ। ਮੈਂ ਉਸਤਾਦ ਜੀ ਨੂੰ ਜ਼ੁਬਾਨ ਦਿੱਤੀ ਆ, ਵਚਨ ਦਿੱਤਾ ਵਾ। ਤੇ ਤੂੰ ਫੇ ਕਿੱਦਾਂ ਬੋਲਣ ਡਿਆ ਜਵਾਬ ਰੱਖ ਕੇ ਮੈਂ ਕਿਹਾ ਉਸਤਾਦ ਜੀ ਤੁਸੀਂ ਜਿੱਦਾਂ ਕਹੋਗੇ। ਯਾਰ ਇਹ ਨਹੀਂ ਗੱਲ, ਕੋਈ ਸਿਚੁਏਸ਼ਨ ਦੱਸ ਕਿ ਉਸਤਾਦ ਜੀ ਤੁਸੀਂ ਤੁਸੀਂ ਫੋਨ ਕਰਦੇ ਹੋ ਕਿ ਯਾਰ ਇੱਥੇ ਆ ਜਾਓ, ਇੱਕ ਬੜਾ ਮਸਲਾ ਬਣ ਗਿਆ ਤੇ 30 40 50 ਬੰਦਿਆਂ ਨੇ ਮੈਨੂੰ ਘੇਰ ਲਿਆ, ਉਹਨਾਂ ਕੋਲ ਗੰਨਾਂ ਵੀ ਨੇ ਤੇ ਮੈਂ ਇੱਥੇ ਫਸਿਆ ਵਾਂ। ਫਿਰ ਉਸਤਾਦ ਜੀ ਉੱਥੇ ਫਿਰ ਹੁਣ ਤੁਸੀਂ ਆਪ ਸਮਝਦਾਰ। ਗੁੱਜਰ ਨਹੀਂ ਆਉਣਾ ਉੱਥੇ, ਫਿਰ ਗੁੱਜਰ ਹੀ ਆਏਗਾ। ਨਹੀਂ ਆਏਗਾ। ਓਏ ਹੋਏ ਗੁੱਜਰ ਨਹੀਂ ਗੁੱਜਰ ਅਗਰ ਉੱਥੇ ਆਇਆ ਵੀ ਨਹੀਂ ਕਿ ਨਾ ਉਸਤਾਦ ਨੇ ਕੁਝ ਕੀਤਾ। ਗੁੱਜਰ ਨੇ ਇਸ ਕਿਸਮ ਦਾ ਉਸ ਟਾਈਮ ਲਾਹੌਰ ਫੌਤ ਕੀਤੀ ਹੋਣਾ ਨਾ। ਹਾਂਜੀ, ਕਿ ਤੇਰੀ ਸੋਚ ਨਹੀਂ ਹੈਗੀ। ਜਵਾਨ ਫੌਤਗੀ ਕਹਿਣਾ ਹੈ, ਜਵਾਨ ਫੌਤਗੀ ਹੈ। ਔਰ ਗੁੱਜਰ ਨੇ ਕਹਿਣਾ ਉਸ ਫੌਤਗੀ ਦਾ ਸਾਰਾ ਕਰਤਾ ਧਰਤਾ ਮੈਂ। ਯਾਰ ਇਹਨੇ ਕਿਹੜਾ ਭਰਾ ਲਾਇਆ ਬੱਚੇ ਲੈ ਕੇ। ਆਹੋ ਨਹੀਂ ਮੈਂ ਉਸਤਾਦ ਜੀ ਉਸ ਤੁਹਾਡੀ ਸਿਚੁਏਸ਼ਨ ਦੇ ਹਿਸਾਬ ਨਾਲ ਬੰਦੋਬਸਤ ਕਰਕੇ ਟੁਰਾਂਗਾ। ਉਹ ਨਹੀਂ ਦੇਰ ਨੂੰ ਅਗਲੇ ਮੇਰਾ ਬੰਦੋਬਸਤ ਕਰਦੇ। ਇਹ ਵੀ ਗੱਲ ਠੀਕ। ਹਾਂਜੀ ਮੈਂ ਤੁਹਾਨੂੰ ਕਹਿੰਦਾ ਕਿ ਯਾਰ ਉਹਨਾਂ ਨੇ ਮੈਨੂੰ ਕਿਹਾ 15 ਮਿੰਟ ਦੇ ਵਿੱਚ ਅਗਰ ਕਿਸੇ ਨੂੰ ਬੁਲਾ ਸਕਦਾ ਆਪਣੇ ਸਾਥੀ ਨੂੰ ਤਾਂ ਬੁਲਾ ਲਾ। ਹੋ ਸਕਦਾ ਉੱਥੇ ਜਾਂਦੇ ਆ ਭਾਈ ਗੋਲੀਆਂ ਮੈਨੂੰ ਵੀ ਵੱਜਣ ਤੈਨੂੰ ਵੀ ਵੱਜਣ, ਸਿੱਧੀ ਮੌਤ ਆ। ਇਹਨੂੰ ਖਿੱਚ ਤੇ ਮਾਰਦੀਆਂ। ਤੂੰ ਕਿੰਨੀ ਕੁ ਦੇਰ 'ਚ ਮੇਰਾ ਨੰਬਰ ਬਲੌਕ ਤੇ ਲਾਏਗਾ? ਨਹੀਂ ਉਸਤਾਦ ਜੀ ਤੁਹਾਡੇ ਫੌਤ ਹੋ ਜਾਣ ਤੋਂ ਬਾਅਦ ਸਾਡੀ ਕੀ ਜ਼ਿੰਦਗੀ ਹੈ? ਅਸੀਂ ਤੁਹਾਡੇ ਨਾਲ ਮਰਨਾ ਚਾਹੁੰਦੇ ਹਾਂ।
ਆਏ ਹਾਏ ਕਿਉਂਕਿ ਇਹ ਜੈਨੂਇਨ ਗੱਲ ਨਾ ਸਾਨੂੰ ਕੋਈ ਕਿਸੇ ਕੰਮ ਦੀ ਜਾਂਚ ਨਾ ਸਾਨੂੰ ਕੋਈ ਚੱਲਣਾ ਵਾ ਅਗਰ ਉਸਤਾਦ ਜੀ ਘੇਰੇ ਚ ਆ ਵੀ ਗਏ ਨਾ ਉਹਨੇ ਜੋ ਤੂੰ ਜਾਣਾ ਉਹਨੇ ਖਿੱਚ ਚ ਮਾਰਨੀ ਉਹਨੇ ਕਹਿੰਦਾ ਘੰਟਾ ਸਾਡਾ ਬਣਾਤਾ ਇਹਨੂੰ ਬੁਲਾਇਆ ਯਾਰ ਨਹੀਂ ਗੁੱਜਰ ਸਾਹਿਬ ਦੇਖ ਲਓ, ਇਹ ਤੁਸੀਂ ਫੈਸਲਾ ਕਰਨਾ। ਗੁੱਜਰ ਸਾਹਿਬ ਦੇਖ ਲਓ, ਤੁਸੀਂ ਰਿਜ਼ਲਟ ਜੱਟ ਲਾ ਜੰਨੇ ਓਏ ਭਾਈ ਕਹਿਰ ਹੋ ਗਏ ਜੱਟ ਯਾਰਾਂ ਦਾ ਯਾਰ ਓਏ ਯਾਰਾਂ ਜੱਟ ਸਾਹਿਬ ਗੱਲ ਇਹ ਆ ਕਿ 10 ਬੰਦੇ ਮੈਨੂੰ ਘੇਰ ਲੈਣ ਇੱਕ ਜਗ੍ਹਾ ਤੇ, ਛੁਰੀਆਂ ਫੜ ਲੈਣ ਵੱਡੀਆਂ, ਉਹ ਜਿਹੜੀਆਂ ਕਸਾਈਆਂ ਵਾਲੀਆਂ ਤੇਜ਼ ਚਮਕ ਰਹੀਆਂ ਹੋਣ, ਖੰਜਰ ਟੈਪ, ਔਰ ਮੈਨੂੰ ਕਹਿਣਾ ਬੁਲਾ ਜਿਹਨੂੰ ਬੁਲਾਉਣਾ ਹੀ ਜਾਏ, ਤੇਰੇ ਕੋਲ ਅੱਧਾ ਘੰਟਾ ਹੀ, ਤੂੰ ਹੋਵੇਂ 15-20 ਮਿੰਟ ਦੀ ਮੁਸਾਫਤ ਤੇ ਉੱਥੇ, ਮੈਂ ਤੈਨੂੰ ਕਰਾਂ ਕਾਲ, ਮੈਂ ਤੇ ਨਾ ਕਰਾਂ ਕਾਲ, ਉਹਦੀ ਫੋਨ ਨਹੀਂ ਚਲਾਉਂਦੀ। ਬਾਤ ਦੀ ਗੱਲ ਆ, ਤੂੰ ਬੋਲੇ ਸੁਣ ਤੇ ਲੈ। ਨਹੀਂ ਤੇ ਉਹ ਜਿਹੜਾ ਐਂ ਕਰਕੇ ਰਜਨੀਕਾਂਤ ਨਹੀਂ ਇੱਕ ਮਿੰਟ ਜਾ। ਅੱਛਾ ਉਹ ਤੈਨੂੰ ਮੈਂ ਕਰਾਂ ਫੋਨ, ਮਿੱਠੇ ਕਿੱਥੇ ਆ? ਤੂੰ ਕਿ ਉਸਤਾਦ ਜੀ ਹੁਕਮ ਲਾਓ। ਮੈਂ ਕੋਈ ਯਾਰ ਮਿੱਠੇ ਮੈਂ ਇੱਕ ਜਗ੍ਹਾ ਤੇ ਫਸ ਗਿਆ, ਇਦਾਂ ਦਾ ਇਹ ਸਿਚੁਏਸ਼ਨ ਆ, ਛੁਰੀਆਂ ਚਾਕੂ ਬੰਦਿਆਂ ਦੇ ਕੋਲ ਨੇ, ਤੇ ਉਹ ਕਹਿੰਦੇ ਨੇ ਕਿ ਤੈਨੂੰ ਇਕੱਲੇ ਨਹੀਂ ਮਾਰਨਾ ਸੀ, ਜਦੋਂ ਮਾਰਿਆ ਜੋੜੇ ਨੂੰ ਮਾਰਿਆ, ਤੇ ਆ ਕੁਛ ਕਰ ਯਾਰ, ਤੇ ਆ ਜਾਂਦੀ ਫੌਰਨ ਫੋਨ ਸੁਣ ਕੇ ਕੀ ਕਰੇਗਾ ਤੂੰ? ਨਹੀਂ ਪਹਿਲੀ ਤੇ ਗੱਲ ਆ ਕਿਸੇ ਕੱਲੇ ਵਾਲੇ ਕੋਲ ਰੈਸਟ ਹੋ ਨਹੀਂ ਕੱਲੇ ਨੂੰ ਮਾਰਨ, ਆ ਜੋੜੇ ਵਾਲੇ ਕੋਲ ਤੁਸੀਂ ਲਾਜ਼ਮੀ ਜਾਣਾ। ਯਾਰ ਤੇਰੇ ਤੇ ਉਸਤਾਦ ਜੀ ਨੇ ਇੱਕ ਵੈਸੇ ਪੁੱਛਿਆ ਵਾ ਤੇਰੀ ਕੀ ਤਬੀਅਤ ਹੈ ਇਸ ਮਾਮਲੇ 'ਚ। ਤਬੀਅਤ ਤਾਂ ਬਹੁਤ ਹਲਕਾ ਜਿਹਾ ਬੁਖਾਰ ਹੋਣ ਡਿਆ ਜਦੋਂ ਦਾ ਟਾਈਮ ਆ ਜਾਵੇ ਨਾ, ਉਦੋਂ ਨਹੀਂ ਸੋਚੀਦਾ ਕਿ ਦੋ ਜਣੇ ਜੋੜੇ ਕੱਲਾ ਸੋਚੀਦਾ ਵਾ, ਸੋਚਣਾ। ਅੱਛਾ ਯਾਰ ਦੱਸ ਨਾ ਕੀ ਕਰੇਗਾ, ਜਲਦੀ ਦੱਸ। ਸੁਣੋ ਗੱਲ ਹੈ ਕਿ ਤੁਸੀਂ ਸਿਚੁਏਸ਼ਨ ਹੋਰ ਬਣਾਓ ਜੀ। ਹੈ ਚਲੋ ਠੀਕ ਆ ਜੀ, 10 ਬੰਦੇ ਮੈਨੂੰ ਘੇਰ ਲਏ, ਉਹਨਾਂ ਨੇ ਵੱਡੀਆਂ ਥੌੜੀਆਂ ਫੜੀਆਂ ਨੇ, ਉਹ ਕਹਿੰਦੇ ਅਸੀਂ ਗੋਡਿਆਂ ਦੇ ਮਾਰ ਕੇ ਨਾ ਤੁਹਾਡੀਆਂ ਚਪਣੀਆਂ ਤੋੜਨੀਆਂ ਨੇ, ਜਾਂ ਤੂੰ ਤਲਾ ਲਾ ਜਾਂ ਕੋਈ ਬੰਦਾ ਬੁਲਾ ਲਾ, ਅਸੀਂ ਤੈਨੂੰ ਛੱਡ ਦਾਂਗੇ, ਉਹਦੀਆਂ ਤੋੜ ਦਿਆਂਗੇ। ਮੈਂ ਤੈਨੂੰ ਕਾਲ ਕਰਦਾ, ਮਿੱਠਾ ਜੀ ਅੱਜ ਤੁਹਾਡੇ ਉਸਤਾਦ ਦੀ ਜਾਨ ਬਚ ਰਹੀ ਆ, ਗੋਡੇ ਬਚ ਰਹੇ ਨੇ ਤੇਰੀ ਵਜ੍ਹਾ ਤੋਂ, ਤੇਰੀ ਵਜ੍ਹਾ ਨਾਲ, ਕਿੰਨੀ ਦੇਰ 'ਚ ਪਹੁੰਚ ਰਿਹਾ? ਅੱਛਾ ਮੈਂ ਹਿਸਾਬ ਲਾਇਆ ਬੰਦੇ ਉਹ 10 ਹੀ ਆ, ਸਿਰਫ ਚੀਜ਼ ਤੁਸੀਂ ਬਦਲਣੀ ਹੈ। ਪਹਿਲੇ ਪਛਤਾਵਾ ਆਈਟਮ ਬਦਲਣੀ ਬਸ। ਹੁਣ ਥੋੜੀਆਂ ਬਣਾਤੀਆਂ ਪਹਿਲੇ। ਯਾਰ ਮੁਸੀਬਤ 'ਚ ਤੈਨੂੰ ਫੋਨ ਕਰਨਾ ਹੋਰ ਨਾਰਮਲ ਕਰਨ। ਚਲੋ ਬਦਲੋ ਸਾਜ ਹੀ, ਹੋਰ ਕਿਸੇ ਬਦਲੋ ਹੋਰ ਯਾਰ ਹੁਣ ਮੈਂ ਇਦਾਂ ਤੇ ਮੈਂ ਬਦਲੀ ਜਾਵਾਂਗਾ। ਚਲੋ ਨਹੀਂ ਹੋਰ ਸਿਚੁਏਸ਼ਨ ਹੋਰ ਬਣਾਓ ਜਿੱਥੇ ਜੱਟ ਆਉਂਦਾ ਵੀ ਚੰਗਾ ਲੱਗੇ। ਹੁਣ ਲੜਾਈਆਂ ਅੱਛਾ ਜੱਟ ਇੱਥੇ ਨਹੀਂ ਆਉਂਦਾ ਚੰਗਾ ਲੱਗਣਾ? ਇਹੋ ਜਿਹੇ ਕੱਪਾਂ 'ਚ ਜੱਟ ਆਉਂਦੇ ਆ। ਤੁਸੀਂ ਮੈਨੂੰ ਕਿਤੇ ਬੁਲਾਓ ਵੀ ਮੈਂ ਅੰਡਰਪਾਸ 'ਚ ਫਸਿਆ ਯਾਰ, ਰੈਡੀਏਟਰ ਗਰਮ ਹੋ ਗਿਆ, ਪਾਣੀ ਪਾਉਣਾ ਮੇਰੀ ਆਉਣੀ ਦੇਖਿਓ। ਅੱਛਾ ਵਾਹ ਬਈ ਵਾਹ। ਜਾਂ ਕਿਤੇ ਕਹੋ ਯਾਰ ਗੱਟ ਵਾਲੇ ਗੱਡੀ ਖਰਾਬ ਹੋਈ, ਕਿੱਲ ਫਿਰ ਗਿਆ, ਮਿੱਠੇ ਆ ਦੇਣਾ ਦੇਖਿਓ ਉਹਨਾਂ ਨੇ। ਵਕਤੀ ਤੌਰ ਵਾਲੀ ਮੁਸੀਬਤ ਕਹਿ ਰਿਹਾ। ਆਹੋ ਵੀ ਤੁਸੀਂ ਕਹੋ ਵੀ ਯਾਰ ਵੀ ਆ ਫੜਾਈ ਪਤਾ ਕੀ ਗੱਲ, ਕੈਮਰੇ ਨੂੰ ਕੀ ਬਣ ਗਿਆ। ਯਾਨੀ ਕਿ ਤੂੰ ਜ਼ਿੰਦਗੀ ਬਚ ਜਾਵੇ ਤੇ ਇਹਦੇ 'ਚ ਉਸ ਮੁਸੀਬਤ 'ਚ ਤੂੰ ਪਹੁੰਚ ਜਾਏਗਾ। ਯਾਰ ਇੱਕ ਮਿਸਾਲ ਆ, 10 ਬੰਦੇ ਮੈਨੂੰ ਘੇਰ ਲੈਣ, ਹਾਏ ਹਾਏ ਹਾਏ, ਐਵਰੇਜ ਦੱਸਾਂ ਦੀ ਆ ਯਾਰ ਮਿਸਾਲ ਦੇ ਰਿਹਾ ਨਾ, 10 ਬੰਦੇ ਘੇਰ ਲੈਣ, ਉਹਦੇ ਕੋਲ ਇੱਕ ਬੰਬ ਆ, ਲਓ। ਉਹ ਕਹਿੰਦੇ ਸੀ ਬੰਬ ਤੇਰੇ ਇੱਥੇ ਬੰਨ ਕੇ ਨਾ ਬਲਾਸਟ ਕਰਾਂ, ਤੇਰੇ ਚੀਥੜੇ ਉੱਡ ਜਾਣੇ, ਜੇ ਤੂੰ ਚਾਹੁੰਦਾ ਤੂੰ ਬਚੇ ਕਿਸੇ ਹੋਰ ਨੂੰ ਬੁਲਾ ਲਾ, ਅਸੀਂ ਉਹਨੂੰ ਬੰਨਦੇ ਆ। ਤੁਸੀਂ ਵਿੱਚੋਂ ਨਿਕਲੋ, ਉਹਨੂੰ ਡਾਇਰੈਕਟ ਮੇਰਾ ਨੰਬਰ ਹੀ ਦਿਓ। ਉਹ ਵੀ ਨਿਬੜ ਲੈਂਦਾ ਉਹ ਦੱਸਣ ਕਹੋ ਤੁਸੀਂ ਤੁਹਾਡੇ ਥਰੂ ਮੈਨੂੰ ਉਡਾਉਣਾ ਉਹਨਾਂ ਨੇ, ਉਹ ਦੱਸਣ ਤੁਸੀਂ ਕਰੋ। ਨਿਕਲੋ, ਮੈਨੂੰ ਡਾਇਰੈਕਟ ਕਰੋ, ਮੈਨੂੰ ਉਡਾ ਕੇ ਆਪਣਾ ਕੰਮ ਨਿਬੇੜੋ। ਤੁਸੀਂ ਐਵੇਂ ਵਿੱਚ ਲੋ ਜੀ ਮੈਂ 3 ਚੀਜ਼ਾਂ ਦੱਸਤੀਆਂ ਨੇ, ਹਾਂਜੀ ਗੱਲ ਇਹ ਆ ਕਿ ਤਿੰਨੇ ਹੀ ਹਿਸਾਬ ਕਿਤਾਬ। ਅੱਛਾ ਜੀ ਚਲੋ 10 ਬੰਦਿਆਂ ਨੇ ਮੈਨੂੰ ਫੇਰ ਘੇਰ ਲਿਆ, ਯਾਰ ਤੂੰ ਇਹ ਦੇਖ, ਤੈਨੂੰ ਚੁਣਿਆ ਪੂਰੀ ਟੀਮ ਚੋਂ, 10 ਬੰਦੇ ਨੇ ਮੈਨੂੰ ਘੇਰ ਲਿਆ। ਅੱਛਾ 10 ਦਾ ਸੈੱਟ ਵੀ ਨਹੀਂ ਖਰਾਬ ਕਰਨ ਡਏ ਤੇ ਮੈਨੂੰ ਵੀ ਨਹੀਂ ਉਧਰ ਆਉਣ ਦੇਣ ਡਏ। ਹੁੰਦਾ ਸ਼ਾਇਦ ਵੀ 10 ਬੰਦਿਆਂ ਨੇ ਮੈਨੂੰ ਘੇਰ ਲਿਆ, ਉਹਨਾਂ ਨੇ ਕਿਹਾ ਭੈਣ ਗੱਲ ਇਹ ਆ ਜਾਨੀ ਸਾਹਿਬ ਕਿ ਸਾਨੂੰ ਨਾ ਇੱਕ ਗੁਰਦਾ ਚਾਹੀਦਾ, ਸਾਡੇ ਇੱਕ ਬੰਦੇ ਦਾ ਗੁਰਦਾ ਖਰਾਬ ਹੋ ਗਿਆ, ਕਿਡਨੀ, ਹਾਂਜੀ ਹਾਂਜੀ। ਸਾਨੂੰ ਇੱਕ ਕਿਡਨੀ ਚਾਹੀਦੀ ਆ, ਔਰ ਅਸੀਂ ਇੱਥੇ ਹੀ ਲੰਮੇ ਪਾ ਕੇ ਹੁਣੇ ਕੱਢਣੀ, ਡਾਕਟਰ ਵੀ ਨਾਲ ਆ, ਤੁਸੀਂ ਦੇਣੀ ਹੈ ਤੁਸੀਂ ਦੇ ਦਿਓ, ਨਹੀਂ ਤੇ ਕਿਸੇ ਨੂੰ ਫੋਨ ਕਰਨਾ, ਉਹਨੂੰ ਕੋ ਕਿਡਨੀ ਆਪਣੀ ਦੇ ਦੇਵੇ। ਮੈਂ ਤੈਨੂੰ ਫੋਨ ਕਰਦਾ, ਮਿੱਠੇ ਮੇਰੀ ਗੱਲ ਸੁਣ ਲਾ, ਮਿੱਠੇ ਆ ਇੱਕ ਕਿਡਨੀ ਦੇਣੀ ਹੈ, ਤੂੰ ਇਹ ਨਹੀਂ ਦੇਖਣਾ ਕਿ 10 ਬੰਦੇ 20 ਆ ਕੀ ਆ, ਮੈਂ ਤੈਨੂੰ ਕੋ ਆ ਜਾ ਮਿੱਠੇ ਕਿਡਨੀ ਦੇਣੀ ਹੈ ਮੇਰੀ ਜਗ੍ਹਾ ਤੇ ਕਿਡਨੀ ਦੇ ਵਿੱਚ ਤੂੰ ਮਰਨਾ ਵੀ ਨਹੀਂ, ਉਹਨਾਂ ਨੇ ਕਿਡਨੀ ਕੱਢਣੀ ਹੈ, ਟਾਂਕੇ ਲਾ ਦੇਣੇ, ਤੈਨੂੰ ਪਤਾ ਵੀ ਨਹੀਂ ਲੱਗਣਾ ਕਿੰਨੀ ਦੇਰ ਚ ਆਏਗਾ। ਨਹੀਂ ਇਹ ਚ ਦੇਰ ਹੀ ਦੇਰ ਹੈ ਜੀ। ਓਏ ਫਿੱਟੇ ਮੁਸਤਾਦ ਦੀ ਖਾਤਰ ਜਾਨ ਦੇ ਦੀ ਜੀ। ਦੱਸ ਦੋ ਦਾ ਅੱਛਾ ਮੈਂ ਕਿਹਾ ਕਿੰਨੀ ਦੇਰ ਚ ਆਏਗਾ, ਕਹਿੰਦਾ ਜੀ ਇਹ ਚ ਦੇਰ ਹੀ ਦੇਰ ਆ, ਨਹੀਂ ਉਸਤਾਦ ਦੀ ਜ਼ਿਆਦਤੀ ਹੈ ਦੀ। ਇਹ ਚ ਕਹਿੰਦਾ ਦੇਰ ਹੀ ਦੇਰ ਆ ਜੀ। 2 ਕਿਡਨੀਆਂ ਨਾਲ ਮੈਂ ਕਿੰਨਾ ਕੁ ਵੀ ਬੰਦੇ ਕੁੱਟਣ ਡਿਆ ਵਾ ਵੀ ਇੱਕ ਛੇਕ ਰਹਿ ਕੇ ਮੈਂ ਤਾਂ ਬਿਲਕੁਲ ਹੀ ਪੁੱਛਲ ਹੋ ਜੂ। ਲੋਕੀ ਜੀ ਤੇਰੀ ਜ਼ਿੰਦਗੀ ਨਹੀਂ ਹੈਗੀ, 2 ਤੇਰੀ ਇੱਕ ਵੈਸੇ ਹੀ ਖਰਾਬ ਜਾਂਦੀ, ਤੂੰ 2 ਕਿਡਨੀਆਂ ਨਾਲ ਜ਼ਿੰਦਗੀ 'ਚ ਕੰਮ ਹੀ ਕੋਈ ਨਹੀਂ ਕਰਨ ਦੇ, ਨਾ ਤੂੰ ਚੰਗੀ ਖੁਰਾਕ ਖਾਣੇ ਆ, ਨਾ ਤੂੰ ਕੋਈ ਮਾੜੀ ਖੁਰਾਕ ਖਾਣੇ ਆ। ਬੇਰ ਇੱਕ ਕਿਡਨੀ ਵੀ ਤੇਰੀ ਮਾੜੀ 'ਚ ਚੱਲੀ ਹੋਣੀ ਹੁਣ ਤੱਕ, ਹਾਂਜੀ ਇੱਕ ਤੇ ਤੇਰੀ ਪੈਕ ਉੱਤੇ ਛਾਪਰ ਚੜਿਆ ਹੋਣਾ, ਉਹਨੂੰ ਟੱਚ ਵੀ ਨਹੀਂ ਕੀਤਾ, ਉਹਨੂੰ ਤਾਂ ਟੱਚ ਵੀ ਨਹੀਂ ਕੀਤਾ। ਤੇਰੀ ਤਾਂ 100 ਸਾਲ ਦੀ ਜ਼ਿੰਦਗੀ ਇੱਕ ਕਿਡਨੀ ਨੇ ਕਢਾ ਦੇਣੀ, ਉਹ ਫੇਰ ਵੀ ਇੰਨੀ ਕਿਡਨੀ ਬਚੀ ਹੋਣੀ ਜਦੋਂ ਤੂੰ ਮਰਨਾ, ਤੇ ਦੂਜੀ ਦੇ
ਤੁਸੀਂ ਵੀ ਬੰਦਾ ਇੱਕ ਨਹੀਂ ਘਟਾਇਆ 10 ਪੂਰੇ ਰੱਖੇ ਆ ਨਹੀਂ, ਉਹਨਾਂ ਦਾ ਤੁਸੀਂ ਆਪਣਾ ਅਸਲ ਸੂਕ ਰੱਖਿਆ ਵਾ ਸਾਨੂੰ ਤੁਸੀਂ ਮਰਾਉਣ ਦਾ ਅੱਛਾ ਭਾਜੀ ਇੱਕ ਬੰਦਾ ਹੀ ਆ ਉਹ ਕਹਿੰਦਾ ਜੀ ਕਿਡਨੀ ਲੈਣੀ ਚਲੋ ਇਦਾਂ ਕਰ ਨਹੀਂ, ਸਭ- ਗੱਲ ਕਿਡਨੀ ਦੀ ਹੈ ਬੰਦਿਆਂ ਦੀ ਨਹੀਂ ਨਹੀਂ, ਮੈਂ ਇੱਥੇ kidney- ਹੁਣ ਮੈਂ ਸਿਚੁਏਸ਼ਨ ਚੇਂਜ ਨਹੀਂ ਕਰਤੀ ਸਾਰੀ ਯਾਰ- ਹੁਣ ਉਹਨਾਂ ਬੰਦਿਆਂ ਨੇ ਕੁੱਟਣਾ ਦਸਾਂ ਨੇ ਜਾ ਯਾਰ। ਨਾ ਮਾਰਨਾ ਨਾ ਥੋੜੇ ਮਾਰਨੇ ਨਾ ਗੋਡੇ ਇੱਕ ਬੰਦਾ ਇੱਕ ਡਾਕਟਰ ਆ ਓਏ ਹੋਏ ਉਹਨੇ ਤੈਨੂੰ ਕਹਿਣਾ ਮਿੱਠਾ ਸਾਹਿਬ ਉਹਨੇ ਤੈਨੂੰ ਸਕੋਰੋਫੋਰ ਜਾਂ ਸੁਣਾਉਣਾ ਕੀ Stethoscope। ਕਲੋਰੋਸਕੋਪ ਉਹਨਾਂ ਨੇ ਸੁਣਾਉਣਾ ਤੂੰ ਲੰਮੇ ਪੈਣ ਉਸ ਤੋਂ ਬਾਅਦ ਤੂੰ ਅੱਧੇ ਘੰਟੇ ਬਾਅਦ ਉੱਠਣਾ ਵਾ ਤੈਨੂੰ ਪਤਾ ਨਹੀਂ ਲੱਗਣਾ ਕਿ ਤੇਰੇ ਅੰਦਰ ਕਿਡਨੀ ਨਿਕਲੀ ਨਹੀਂ, ਚੰਗਾ ਭਲਾ ਉਹਨੇ ਹੱਥ ਫੜੀ ਉਹਨੇ ਤੈਨੂੰ ਕਹਿਣਾ ਮਿੱਠੇ ਆ ਦੇ ਐਨੀ ਉਹਨੇ ਕਰਨਾ ਪਤਾ ਨਹੀਂ ਚੰਗਾ ਭਲਾ ਪਤਾ ਲੱਗਣਾ ਤੁਸੀਂ ਮੈਨੂੰ ਸਿਚੁਏਸ਼ਨ ਹੋਰ ਦਵੋ ਨਾ ਤੁਸੀਂ ਕਹੋ ਯਾਰ 2 ਦਿਨ ਹੋ ਗਏ ਦਫ਼ਤਰ ਕੋਈ ਨਹੀਂ ਹੈ ਮਿੱਠੇ ਆਉਂਦਾ ਚਣੇ ਲੈ ਗਏ ਹੈਲੋ ਇੰਨਾ ਕਿ ਕਿਨਾਂ ਦੇ ਚਣੇ ਲੈ ਦੇਖੋ ਆਰਡਰ ਹੋ ਜਾਂਦਾ ਵਾ ਉਹ ਹਰ ਸ਼ੈ ਆ ਜਾਂਦੀ ਹੈ ਗੁਰੂ ਦਕਸ਼ਨਾ ਤੈਨੂੰ ਪਤਾ ਕਿਹਨੂੰ ਕਹਿੰਦੇ ਇੱਕ ਮਿੰਟ ਆ ਜਾਓ ਚਨੇ ਲੈ ਆਈ ਪੈਂਚਰ ਇਹ ਤਾਂ ਕੋਈ ਅਨਸਾਰੀ ਵੀ ਆ ਸਕਦਾ ਜੱਟ ਕਿੱਥੇ ਆ ਨਹੀਂ 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 ਜੱਟ ਬਹੁਤ ਦੂਰ ਆ 10 ਬੰਦੇ ਆ ਦੇਖੋ ਨਾ ਵੀ ਥੌੜੀਆਂ ਫੜੀਆਂ ਹੋਣ ਜੱਟ ਤੇ ਫਾਣਾ ਟਾਈਮ ਕੋਲੋਂ ਨਾ ਕੋ ਦੇਖਿਓ ਉਹ ਮੈਂ ਜੱਟ ਕਹਾਂ 100 ਬੰਦੇ ਦੇ ਭਾਰੀ ਹੁੰਦਾ ਵਾ ਥੋੜੀ ਉਹ ਹੋਰ ਹੁੰਦਾ ਵਾ ਜੱਟ ਤੂੰ ਉਹ 10 ਬੰਦਿਆਂ ਤੇ ਨਹੀਂ ਵਿਛਣ ਦਿਆਂ ਯਾਰ ਚੰਗਾ ਬੰਦਾ ਤੂੰ ਓਏ ਬ੍ਰੈਲਰ ਜੱਟ ਆ। ਅੰਨਾ ਤਵਾਦ ਕਰਨ ਦੇ ਤੇਰੇ ਤੇ ਨਹੀਂ ਨਹੀਂ ਮੈਨੂੰ ਆਰਡਰ ਲੈਣ ਉਸਤਾਦ ਜੀ ਮੈਂ ਗੁਰਦਾ ਦਾਨ ਦੇਣ ਆ ਜਾਵਾਂਗਾ ਗੁੱਜਰ ਜੀ ਇਹ ਹੈ ਤੂੰ ਤੇਰਾ ਗੁਰਦਾ ਤੇ ਥੱਲੇ ਟੂਬ ਦਾ ਟੋਟਾ ਰੱਖ ਕੇ ਰੱਖਿਆ ਹੋਣਾ ਜਦੋਂ ਤੂੰ ਪੈਰ ਤੇ ਕੀਦਾ ਵਾ ਤੇਰਾ ਤਾਂ ਗੁਰਦਾ ਹੀ ਹੋਰ ਤਰ੍ਹਾਂ ਦਾ ਹੋਣਾ ਪਾਗਲਾ ਫਰੈਸ਼ ਲੈ ਫਰੈਸ਼ ਪ੍ਰੂਫ ਨੂੰ ਛੱਡ ਮੈਂ ਕਹਿੰਦਾ ਯਾਰ ਅੰਦਰ ਟੂਬ ਕੱਟ ਕੇ ਰੱਖ ਦੀ ਇਹ ਪਹਿਲੇ ਵੀ ਖਰਾਬ ਹੋ ਗਿਆ ਸੀ ਜਿੱਦਾਂ ਤੇਰਾ ਗੁਰਦਾ ਵਾ। ਉਸਤਾਦ ਜੀ 80 ਸੈਕਿੰਡ ਤੱਕ ਸਾਹ ਰੋਕ ਕੇ ਰੱਖੋ ਤੁਹਾਡਾ ਪਤਾ ਚੱਲ ਜਾਂਦਾ ਵਾ ਕਿ ਗੁਰਦੇ ਠੀਕ ਆ ਕਿ ਨਹੀਂ ਮੈਂ 90 ਸੈਕਿੰਡ ਕਰ ਗਿਆ ਉਹ ਲਿਖੇ ਜਾਂਦੇ ਫੋਨ ਦੀ ਸਕਰੀਨ ਤੇ ਇਹ ਤਾਂ ਰੂਟੀਨ ਦਾ ਸਾਹ 90 ਸੈਕਿੰਡ ਤੱਕ ਹਾਂਜੀ ਸਾਹ ਰੋਕ ਲੈਣਾ ਹਾਂਜੀ ਮੈਂ ਇੰਜ ਰੋਕੀ ਰੱਖਿਆ ਨਾਲ ਉਹ 80 ਸੈਕਿੰਡ ਪੂਰੇ ਹੋ ਗਏ ਉਹ ਲਾਈਨ ਗ੍ਰੀਨ ਹੋ ਗਈ ਕਿ ਤੁਹਾਡੇ ਓਕੇ ਆ ਮੈਂ 10 ਸੈਕਿੰਡ ਬਾਅਦ ਟੱਕਰ ਗਿਆ ਇਹਨੇ ਗੁਰਦਾ ਨਹੀਂ ਚੈੱਕ ਕੀਤਾ ਸੱਚੀ ਮੁੱਚੀ। ਇਹ ਤਾਂ ਘਰ ਦੇ ਵਿੱਚ ਹੀ ਬੈਠਾ ਸੀ ਜਦੋਂ 90 ਸੈਕਿੰਡ ਸਾਹ ਰੁਕਿਆ ਕਿਸੇ ਬੱਚੇ ਨੇ ਹਰਕਤ ਕੀਤੀ ਹੈ ਸਾਰਿਆਂ 90 ਸੈਕਿੰਡ ਸਾਹ ਰੁਕਿਆ ਉਹ ਫੇਰ ਕਿਤੇ ਹਵਾ ਬਾਹਰ ਨਿਕਲ ਗਿਆ ਅੱਛਾ ਮਿੱਠੇ ਹੁਣ ਨਹੀਂ ਹੁਣ ਯਾਨੀ ਕਿ ਹਾਂਜੀ ਹਾਂ ਅੱਲਾਹ ਨਹੀਂ, ਨਹੀਂ ਅੱਲਾਹ ਦੇ ਹੁਕਮ ਨਾਲ ਨੱਥੀ ਉਹ ਤੇ ਫਿਰ ਫੋਨ ਚ ਉਸਤਾਦ ਜੀ ਹੁਕਮ ਲਾਓ ਉਸਤਾਦ ਜੀ ਤੁਸੀਂ ਆਰਡਰ ਲਾਉਣਾ ਉਸਤਾਦ ਜੀ ਇਹ ਤੇ ਫਿਰ ਪਹਿਲੇ ਦੱਸਣਾ ਕਿ ਉਸਤਾਦ ਜੀ ਆ ਇੰਨੇ ਕੁ ਕੰਮਾਂ ਤੇ ਤੁਸੀਂ ਆਰਡਰ ਲਾਉਣਾ ਨਹੀਂ ਆਪਣੇ ਕਈ ਨੇ ਜਿਹੜੇ ਭਾਈ ਕੋਮੀ ਦਾ ਕਿੱਡਾ ਜੋ ਸਾਹਿਬ ਉਹ ਯਾਰ ਯਾਰ ਉਹ ਤੇ ਆ ਜਾਊਗਾ ਯਾਰ ਹਾਂ ਤੇ ਫਿਰ ਉਹ ਆਉਂਦੇ ਹੁਣ ਇੰਨੇ ਬੰਦੇ ਬੁਲਾਉਣੇ ਉੱਤੇ ਯਾਰ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਅੱਜ ਇੱਕ ਗੱਲ ਦੱਸਾਂ ਤੁਹਾਡੇ ਅਸਲ ਹਮਸਾਇਆਂ ਦੇ ਹਕੂਕ ਕਿਉਂ ਇੰਨੇ ਜ਼ਿਆਦਾ ਨੇ ਚਲੋ ਦੱਸੋ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਇਸ ਗੱਲ ਤੋਂ ਤੈਨੂੰ ਮੈਂ ਲਿੰਕ ਦਿੰਦਾ ਹਮਸਾਇਆਂ ਦੇ ਹਕੂਕ ਅੱਲਾ ਦੇ ਨਬੀ ਨੇ ਫਰਮਾਇਆ ਮੈਨੂੰ ਮਤਲਬ ਸ਼ੱਕ ਆ ਜਾਂ ਮੈਨੂੰ ਲੱਗਦਾ ਹੈ ਕਿ ਜਾਇਦਾਦ ਦੇ ਵਿੱਚ ਵੀ ਹਿੱਸਾ ਵੀ ਨਾ ਹੋ ਜਾਵੇ ਹਮਸਾਇਆਂ ਦੇ ਹਮਸਾਇਆਂ ਦਾ ਜਿੱਦਾਂ ਤੁਹਾਡੇ ਧੀਆਂ ਪੁੱਤਾਂ ਦਾ ਇੰਨੇ ਜ਼ਿਆਦਾ ਹਕੂਕ ਨੇ ਕਿਉਂ ਭਲਾ ਐਸੇ ਹੀ ਵਜ੍ਹਾ ਤੋਂ ਹਾਂਜੀ ਕਿ ਜਦੋਂ 19 ਕੀ ਹੁੰਦੀ ਆ ਤੇਰਾ ਸਕਾ ਭਰਾ ਬਾਅਦ ਚ ਆਉਂਦਾ ਤੇਰੀ ਮਾਂ ਬਾਅਦ ਚ ਆਉਂਦੀ ਤੇਰਾ ਪਿਓ ਬਾਅਦ ਚ ਆਉਂਦਾ ਸਭ ਤੋਂ ਪਹਿਲੇ ਹਮਸਾਇਆ ਆ ਕੇ ਪੁੱਛਦਾ ਕਿ ਕੀ ਗੱਲ ਹੋਈ ਹੈ ਹੁਣ ਉਹ ਆਪਣੇ ਹੁੰਦੇ ਆ ਹੁਣ ਤੂੰ ਕਹਿੰਦਾ ਪੋਮੀ ਨੂੰ ਜੋ ਪੋਮੀ ਮੇਰਾ ਰਿਸ਼ਤੇਦਾਰ ਤੂੰ ਮੇਰੇ ਨਾਲ ਆ ਨਹੀਂ ਮੈਂ ਕਿਹੜਾ ਤੂੰ ਮੇਰਾ ਹਮਸਾਇਆ ਹਮ ਸਾਰਾ ਕੁਛ ਆ ਤੂੰ 24 ਘੰਟਿਆਂ ਚੋਂ 12 14 ਘੰਟੇ ਮੈਂ ਤੇਰੇ ਨਾਲ ਰਹਿਣਾ ਪੋਮੀ ਤੇ ਮੈਨੂੰ ਮਿਲਦਾ ਕਿਤੇ ਰਿਸ਼ਤੇਦਾਰੀਆਂ ਮੇਰਾ ਭਰਾ ਆਈਆਂ ਉਹ ਸਭ ਤੋਂ ਪਹਿਲੇ ਮੈਂ ਕਿਹਨੂੰ ਆਵਾਜ਼ ਮਾਰਨੀ ਹੈ ਇਹ ਅਸੀਂ 12 14 ਘੰਟੇ ਤੁਹਾਡਾ ਰਹਿਣ ਬੱਚੇ ਪਾਲਣ ਵਾਸਤੇ ਉਹ ਅਭਿਸ਼ੇਕ ਬੱਚਨ ਨਹੀਂ ਕਹਿੰਦੇ ਉਹ ਸਰਕਾਰ ਚ ਐਂਡ ਤੇ ਉਹਨੂੰ ਉਹ ਵਿਲਨ ਨੂੰ क्योंकि जब कोई मरता है तो सबसे पहले उसके अपने लोगों को बताया जाता है ਹਾਂ ਠੀਕ ਹੈ ਨਾ ਤੇ ਭਾਈਜਨ ਗੱਲ ਇਹ ਆ ਕਿ ਜਦੇ ਤੁਸੀਂ ਆਪਣੇ ਆ ਇਹ ਤਾਂ ਗੱਲ ਬਿਕੀ ਕਿਤੇ ਪੋਮੀ ਭਾਈ ਆ ਜੇ ਪੋਮੀ ਭਾਈ ਆ ਪੋਮੀ ਆਵੇ 2 ਘੰਟੇ ਬਾਅਦ ਫਿਰ ਜਾਤੀ ਤੇ ਲੁੱਗੀ ਪੈ ਗਈ ਨਾਲੇ ਉਹਨੇ ਮਿਸਤਰੀ ਲਾਏ ਉਸਤਾਦ ਜੀ ਉਹਦਾ ਕੰਮ ਪਰ ਯਾਰ ਉਹਨੇ ਲਾਏ ਹੁਣ ਨਾ ਲਾਏ ਹੁਣ ਯਾਰ ਤੁਹਾਡੇ ਨਾਲ ਮੇਰਾ ਜਿਹੜਾ ਤਲਕ ਆ ਜਾਂ ਆ ਜਿਹੜੇ ਇਹਨਾਂ ਦੇ ਨਾਲ ਮੇਰਾ ਤਲਕ ਮੈਂ ਸੱਚੀ ਗੱਲ ਕਰ ਰਿਹਾ ਇਹ ਨਾ ਜੋ ਇਹ ਤਸਵੀਰਾਂ ਜੋ ਕੋ ਬੰਦਾ ਬੁਲਾ ਲਿਓ ਜੇ ਕਿੱਡੇ ਕਿੱਡੇ ਜਵਾਬ ਬੰਦੇ ਆ। ਡੁੱਬ ਕੇ ਉਹ ਮਰ ਜਾ ਗੱਲ ਤੇਰੀ ਹੋਉਂਦੀ ਯਾਰ ਮਿੱਠੇ ਕਾਹਨੂੰ? ਤੁਸੀਂ ਮੈਨੂੰ ਰਾਤ ਨੂੰ 3 ਵਜੇ ਫੋਨ ਕਰਾਂ ਸੁਣਨਾ ਯਾਰ ਮਿੱਠੇ ਸਿਰ ਬਹੁਤ ਫਟਣ ਡਿਆ ਇੱਥੋਂ ਕਿਤੇ ਇੱਕ ਨੰਬਰ ਡਿਸਪਲਿਨ ਤੇ ਫੜ ਕੇ ਲਿਆ ਕੇ ਦੇ ਮੇਰੀਆਂ ਆਉਣੀਆਂ ਦੇਖਣੀਆਂ ਹੈਲੋ ਮੈਂ ਹਵਾ ਨਹੀਂ ਦੇਖਣੀ ਮੈਂ ਠੰਡ ਨਹੀਂ ਦੇਖਣੀ ਮੈਂ ਭਾਵੇਂ ਬੁਰਕਾ ਪਾ ਕੇ ਆਵਾਂ ਮੈਂ ਆ ਕੇ ਤੁਹਾਨੂੰ ਡਿਸਪਲਿਨ ਦਾ ਪੂਰਾ ਪਤਾ ਫੜਾ ਕੇ ਜਾਊਂ ਆ ਤੁਸੀਂ ਹੁਣ ਛੇੜਖਾਨੀ ਲੜਾਈਆਂ ਨਾ ਲਈ ਜਾਓ ਲੜਾਈਆਂ ਨਹੀਂ ਮਿੱਠੇ ਦੇਖ ਤੈਨੂੰ ਗੰਦੇ ਨਾਲੇ ਤੋਂ ਚੁੱਕ ਕੇ ਕਿੱਥੇ ਬਿਠਾਤਾ ਕਿੱਥੇ ਬਣਾਤਾ ਜੀ ਆ ਗੁਰਦਾ ਕਢਾਉਣ ਵਾਸਤੇ ਹੱਥ ਦੇ ਨਿਕਲ ਆਪਣੇ ਹੱਥ ਵੱਢ ਕੇ ਤੈਨੂੰ ਦੇਤੇ ਉਹ ਤੂੰ ਉਫਨਾ ਕਰਦਾ ਯਾਰ ਤੂੰ ਦੂਈ ਗੱਲ ਨਾ ਕਰਦਾ ਆਫਿਸ ਬॉय ਵਾਲੀ ਜ਼ਿੰਦਗੀ ਗੁਜ਼ਾਰਨ ਦੇ ਸੀ ਤੈਨੂੰ ਚੁੱਕ ਕੇ ਆਰਟਿਸਟ ਬਣਾਤਾ ਤੂੰ ਸ਼ਾਇਰ ਵੀ ਆ ਕਾਮੇਡੀਅਨ ਵੀ ਆ ਅਦਾਕਾਰ ਵੀ ਬਣ ਗਿਆ ਓਏ ਉਸਤਾਦ ਜੀ ਲਈ ਇੰਨਾ ਨਹੀਂ ਕਰ ਸਕਦਾ ਤੂੰ ਟਸ ਤੋਂ ਮਾਸਰਾ ਹੁੰਦਾ ਹਾਏ ਉਹ ਤੂੰ ਤਾਂ ਅੰਡਰਟੇਕਰ ਨੂੰ ਸਿਖਾਇਆ ਵਾ ਹਨਾ ਤੂੰ ਤਾਂ ਕੋਚਿੰਗ ਕਰਦਾ ਰਿਹਾ ਵੀ ਅਸੀਂ ਵੀ ਤਾਂ ਇੱਥੇ ਥੋੜੀ ਤੁਹਾਡਾ ਵੀ ਹਿਸਾਬ ਆ ਆ ਯਾਰ ਨਹੀਂ ਯਾਰ ਮੈਂ ਪੈਨਾਡੋਲ ਦੀ ਗੋਲੀ ਮੰਗਾਉਣੀ ਮੈਂ ਤੈਨੂੰ ਹੀ ਫੋਨ ਕਰਨਾ ਮੈਂ ਮੈਂ ਆਪ ਨਹੀਂ ਲਿਆ ਸਕਦਾ ਮੈਂ ਲੰਗੜਾ ਨੂਲਾ ਵਾਂ ਮੈਂ ਇੱਥੋਂ ਕਿਸੇ ਨੂੰ ਨਹੀਂ ਭੇਜ ਸਕਦਾ ਮੈਂ ਇੱਕ ਮਿਸਾਲ ਕਿਤੇ ਪੈਂਚਰ ਵਾਲਾ ਮੇਰੀ ਗੱਡੀ ਪੈਂਚਰ ਹੋ ਗਈ ਹੁਣ ਉੱਥੇ ਲਿਆ ਉਦੋਂ ਗੱਲ ਕੀ ਹੋ ਰਹੀ ਗੱਲ ਦਾ ਮਤਲਬ ਤੇ ਸਮਝ ਕਿ ਕਿੰਨੇ ਖਲੋਣਾ ਉਸ ਜਗ੍ਹਾ ਤੇ ਜਿੱਥੇ ਵੱਡੇ ਵੱਡੇ ਕਹਿਣ ਨਹੀਂ ਭਾਈ ਅਸੀਂ ਨਹੀਂ ਫਾਰਗ ਹਾਂ ਆਪਾਂ ਵੀ ਅਸੀਂ ਵੀ ਫਾਰਗ ਹਾਂ ਤੁਸੀਂ ਸਾਫ ਗੱਲ ਆ। ਜਿੱਥੇ ਵੱਡੇ ਵੱਡੇ ਕਹਿਣ ਨੇ ਮੈਂ ਉੱਥੇ ਖਲੋਣਾ ਭਲਾ ਓਏ ਪਾਗਲਾ ਤੂੰ ਆਪਣਾ ਤੇ ਉਸਤਾਦ ਜੀ ਦਾ ਤਾਲੁਕ ਦੇਖ
ਬਾਹਰ ਹਲਕੀ ਹਲਕੀ ਭੂਰ ਪੈਣ ਡਈ ਆ। ਮੈਂ ਮੰਮੀ ਨੂੰ ਕਾਲ ਕਰਤੀ, ਮੈਂ ਕਿਹਾ ਮੇਰਾ ਘਰ ਆਉਣਾ ਔਖਾ ਵਾ, ਨਹੀਂ ਤਾਂ ਸਹੀ ਬਾਹਰ ਭੂਰ ਕੀ ਪੈਣ। ਜੱਟ ਸਾਹਿਬ ਕਿਆ ਕਹਿੰਦੇ ਅੱਛਾ ਚਲੋ ਜੱਟਾਂ ਚ brand ਮੈਂ ਹੋਇਆ। ਖੁਸ਼ਗਵਾਰ ਮੌਸਮ 'ਚ ਡਾਕੂਆਂ ਦੇ ਕੋਲ ਤੈਨੂੰ ਬੁਲਾ ਲਵਾਂ ਫਿਰ ਆ ਜਾ। ਇਹ ਮੇਰੇ ਕੋਲ ਪੁੱਛਣਾ ਵਾ ਡਾਕੂ, ਪਹਿਲੇ ਡਾਕੂਆਂ ਦੇ ਸਾਰਾ ਉਹਨੂੰ ਤਸਵੀਰਾਂ ਭੇਜੀਆਂ ਵਾ ਮੈਂ ਕਿਦਾਂ। ਇੱਕ ਸੁਹਾਣੇ ਮੌਸਮ 'ਚ ਡਕੈਤਾਂ ਦੇ ਕੋਲ ਫੜਿਆ ਜਾਵਾਂ ਫਿਰ ਆ ਜਾ। ਨਦੀ ਦੇ ਕਿਨਾਰੇ ਬਹਾਰ ਦੇ ਵਿੱਚ ਮੇਰੇ ਨਾਲ ਕੋਈ ਜ਼ਿਆਦਤੀ ਹੋ ਜਾਂਦੀ ਫਿਰ ਆ ਜਾ। ਦੱਸ ਤੁਸੀਂ ਮੈਨੂੰ ਕਹੋ ਯਾਰ ਵੀ ਆਹ ਚੀਜ਼ ਬੰਦੇ ਨੂੰ ਫੜਾ ਕੇ ਆਉਣੀ ਹੈ, ਕੋਰੀਅਰ ਕਰਨੀ ਹੈ, ਮੇਰੀ ਜਾਣੀ ਦੇਖਿਓ। ਲੈ, ਇਹਦੇ 'ਚ ਜੱਟ ਕਿੱਥੇ ਹੈ? ਤਾਂ ਮੈਂ ਕਿਸੇ ਰਾਈਡਰ ਨੂੰ ਵੀ ਜੱਟ ਲਿਆ, ਜੱਟ ਕਿੱਥੇ ਆ? ਉਹ ਔਖਾ ਹੀ ਹੋਣਾ ਹੁਣ। ਜਿੱਦਾਂ ਤੁਸੀਂ 10 ਬੰਦੇ ਕੱਢੇ ਇਹਨਾਂ ਛੁਰੀਆਂ ਤੁਹਾਡੀਆਂ ਬੜੀਆਂ, ਜੱਟ ਨਾ ਆਇਆ। ਜੱਟ ਦੀ ਖੋਜ ਕਰਨ ਦੇ ਆ ਸਾਹ। ਨਹੀਂ ਜੱਟ ਮਰ ਯਾਰ ਜੱਗਾ ਜੱਟ ਸੀ ਨਾ, ਜੱਗਾ ਜੱਟ ਸੀ। ਜੱਟ ਸੀਗਾ ਸਾਹ ਜੀ ਪੂਰਾ ਹਾਲ ਹੈ। ਜੱਗਾ ਜੱਟ, ਹਾਂਜੀ ਵੇਖ ਤੂੰ ਮਾਂ ਉਹਦੀਆਂ ਜੱਗੇ ਜੱਟ। 9 ਮਣ ਰੇਤ ਭੇਜੀ। ਅੱਜ ਤੱਕ ਜਿਹੜਾ ਜੱਟਾਂ ਦਾ ਬੱਚਾ ਪੈਦਾ ਹੋਏਗਾ ਨਾ, ਉਹਨੂੰ ਫਖਰ ਹੋਏਗਾ ਉਹਦੇ ਤੇ, ਸਹੀ ਗੱਲ ਔਰ ਉਹਦੇ ਤੋਂ ਬਹਾਦਰੀ ਸਿੱਖੇਗਾ ਜੱਗੇ ਤੋਂ। ਏਦਾਂ ਹੀ ਆ। ਸਿਰਫ ਬਹਾਦਰੀ ਸਿੱਖਣੀ, ਉਹਨੂੰ ਲੁੱਟਣ ਨਹੀਂ ਲੱਗ ਪੈਣਾ ਲੋਕਾਂ ਨੂੰ। ਹਾਂ ਮੋਲਾ ਜੱਟ ਨਹੀਂ ਹੁਣ ਉਸਤਾਦ 7-8 ਮੌਲਾ ਜੱਟ। ਨਾਨਾ ਪੂ ਸੀਗੇ, ਕਿਉਂਕਿ ਅੱਛਾ ਨਾਨਾ ਪੂ ਦੇ ਕਜ਼ਨ ਸੀਗੇ ਮੌਲਾ ਜੱਟ। ਬਸ ਠੀਕ। ਬਸ ਫਿਰ ਮੌਲਾ ਜੱਟ ਦੇ ਅੱਬੂ ਨੇ ਨਾ ਪੁੱਤਰ ਆਪਣਾ ਬਹੁਤ ਕਿਤੇ ਮਾਠਿਆਂ ਦੇ ਘਰ ਵਿਆਹਤਾ। ਇਹ ਹੋਲਾ ਜੱਟ ਆਹੋ ਵੀ ਜਦੋਂ ਤੇਰੇ ਨਾਨਾ ਪੂ ਸੀ ਤੇ ਇਹਦਾ ਮਤਲਬ ਆ ਵੀ ਉਹ ਜਿਹੜਾ ਮੌਲਾ ਜੱਟ ਦੇ ਦਾਦਕੇ ਸੀ, ਉਹਨਾਂ ਨੇ ਫਿਰ ਮੁੰਡਾ ਬਹੁਤ ਮਾਠਿਆਂ ਦੇ ਵਿਆਹਤਾ। ਉਹ ਮੋਲਾ ਜੱਟ ਵੀ ਅੱਗੋਂ ਭਣੇਵੇਂ ਇਹੋ ਜਿਹੇ ਨਿਕਲ ਆਏ ਦੋਤੇ। ਤੁਸੀਂ ਮੈਨੂੰ ਇਹ ਕਹੋ ਨਾ, ਉਹ ਤੇਰਾ ਯਾਰ ਇਹਦਾ ਯਕੀਨਨ ਨਿੱਕਾ ਭਰਾ ਜਿਹੜਾ ਨਾ, ਹਾਂਜੀ। ਕਟਰ ਨਿੱਕਾ ਭਰਾ ਇਹਦਾ, ਹਾਂਜੀ ਉਹ 50 ਜੱਟ ਇਕੱਠੇ ਹੋਣ ਨਾ ਤੇ ਉਹ ਉਹਨੇ ਨਹੀਂ ਅਥਰੇ ਹੁੰਦੇ ਜਿੰਨਾ ਉਹ ਇਕੱਲਾ ਹੀ। ਕੱਲਾ ਹੀ ਇਹ ਕਿਤੇ ਤੇ ਗਿਆ ਏ? ਮੈਂ ਤੁਹਾਡੇ ਸਾਹਮਣੇ ਮੋਟਰਸਾਈਕਲ ਤੇ ਜਾਣਾ ਜੀ। ਨਹੀਂ ਉਦਾਂ ਕਿਤੇ ਤੇ ਗਿਆ ਖਾਨਦਾਨ ਚੋਂ ਕੋਈ ਬਹਾਦਰੀ ਤੇਰੇ ਚ ਹੈ? ਹਾਂਜੀ ਮੈਂ ਦਾਦਾ ਜੀ ਤੇ ਗਿਆ ਵਾ। ਦਾਦਾ ਜੀ ਨੇ ਉਹ ਦਾਦਾ ਜੀ ਵੀ ਹਾਨੂੰ ਰੈਸ ਦਾਦਾ ਜੀ ਵੀ ਇਦਾਂ ਹੀ ਸੀਗੇ। ਦਾਦਾ ਜੀ ਦਾ ਇਹ ਕਹਿੰਦੇ ਸਲਾਮ ਲੈ ਕੇ ਉਂਗਲਾਂ ਤੋੜ ਨਹੀਂ ਦਿੰਦੇ। ਉਸਤਾਦ ਜੀ ਜਿਹੜੀ ਗੱਲ ਕਰਦੇ ਨਾ ਕਿ ਤੇਰੇ ਚ ਹਲਕੀ ਜੀ ਹੈ ਬਾਜ਼ੀ ਹੈ ਉਸਤਾਦ ਉਹ ਹੈ ਨਹੀਂ ਦਾਦਾ ਜੀ ਦਾ ਕੀ ਸਲਾਮ ਲੈ ਕੇ ਪੂਰਾ ਪੰਜਾ ਤੋੜ ਦਿੰਦੇ ਸੀਗੇ। ਮੁਰਗੀ ਦਾ। ਤੂੰ ਉਹਨਾਂ ਦਾ ਪੋਤਾ ਵਾ ਹਾਂਜੀ। ਤੇ ਤੂੰ ਮਾਨ ਤੋੜ ਦੇਣਾ ਅਗਲੇ ਦਿਨ। ਹਾਏ 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 ਮੌਤ ਦੇ ਖੂਹ ਤੇ 9 ਖੁਸਰੇ ਮਾਰੇ ਸੀ ਮੇਰੇ ਦਾਦਾ ਜੀ ਨੇ। ਬਗੈਰ ਅੱਛਾ ਉਹਨਾਂ ਨੇ ਵੀ ਗੁਸਰੇ ਹੀ ਮਾਰੇ ਸੀ। ਉਹ 10 ਜਣੇ ਸੀ ਇੱਕ ਬਚੇ। ਤੂੰ ਉਹਨਾਂ ਨੇ 9 ਮਾਰਤੇ ਤੇ ਤੂੰ ਮੇਰੇ ਵਾਲੇ 10 ਮਾਰ ਦੇ। ਨਹੀਂ ਇੱਕ ਵਧਾ ਕਰ। ਉਹ ਉੱਥੇ ਹੀ ਹਰ ਸ਼ੈ ਮੈਂ ਇੰਨਾ ਕੁ ਉਹਨਾਂ ਕੋ ਭੁਗਤਾ ਜਾ ਹੁੰਦਾ ਸੀ, ਜਿਵੇਂ ਮੌਲਾ ਜੱਟ ਦੇ ਵਿੱਚ ਉਹ ਫੜਿਆ ਨਹੀਂ ਤਾਂ ਗੰਡਾਸਾ ਜੋ ਇੰਨਾ ਕੁ ਸੀਗਾ, ਉਹ ਪਤਾ ਨਹੀਂ ਕਿੱਥੇ ਨਾਨੀ ਨੇ ਦਬਾ ਦਬੂਦਾ ਸੀਗਾ, ਉਹ ਮੁੜ ਕੇ ਕੱਢਣ ਦੀ ਜਾਇਜ਼ ਨਹੀਂ ਰਹੀ। ਉਸਤਾਦ ਜੀ ਇਹਨੂੰ ਮੈਨੂੰ ਲੱਗਦਾ ਇਹ ਤੇ ਵੱਡਿਆਂ ਨੇ ਕਸਮ ਪਾਈ ਹੈ ਜਾਂ ਦੁਪੱਟਾ ਸੁੱਟਿਆ ਕਿ ਤੂੰ ਲੜਨਾ ਨਹੀਂ ਉਹ ਹੈ। ਨਹੀਂ ਮੈਨੂੰ ਮੇਰੇ ਛੋਟਿਆਂ ਨੇ ਵੀ ਕਸਮ ਪਾਈ ਹੈ ਵੀ ਤੂੰ ਹਾਂ ਕੰਮ 'ਚ ਵੜਨਾ ਹੀ ਨਹੀਂ। ਇਹਨੂੰ ਕੋਈ ਕਸਮ ਕਿਸੇ ਨੇ ਨਹੀਂ ਪਾਈ। ਇਹ ਲੀਕ ਲਾਤੀ ਜੱਟਾਂ ਦੀ। ਮੈਨੂੰ ਇਹ ਖੂਨ ਦਾ ਬਦਮਾਸ਼ੀ ਬੰਨੀ ਆ ਸਾਹ ਜੀ। ਜੰਨੀ ਮੈਂ ਬੰਦੀ ਸਵੇਰੇ ਬਦਮਾਸ਼ੀ ਬੰਨੀ ਹੋਈ ਕਿਸੇ ਨੇ। ਬਦਮਾਸ਼ੀ ਨਹੀਂ, ਬਹਾਦਰੀ ਦੀ ਗੱਲ ਹੋ ਰਹੀ। ਬਹਾਦਰੀ, ਹੋਰ। ਬਦਮਾਸ਼ੀ ਨਹੀਂ, ਬਦਮਾਸ਼ੀ ਤੇ ਹੋਰ ਚੀਜ਼ ਲਈ ਨਾ। ਬਹਾਦਰੀ ਬੰਨੀ ਹੋਈ ਹੈ ਇਹਦੀ ਕਿਸੇ। ਹਾਂ। ਇਹ ਲਿਖਾ ਲਓ ਮੇਰੇ ਕੋ। ਉਹ ਜੱਟ ਬਾਣੇ ਤੇ ਜੱਟਾਂ ਦਾ ਨਾਮ। ਨਹੀਂ ਮੈਂ ਬਣਿਆ ਬੜਾ ਬਣ ਦੇਖਿਆ ਕੁਝ ਨਹੀਂ ਫਿਰ ਦੱਸ ਮੈਂ ਸਵੇਰੇ ਕਚਹਿਰੀਆਂ ਚੋਂ ਭਾਈ ਲੈ ਕੇ ਆਨਾ ਫਾਰਮ ਉਸਤਾਦ ਜੀ ਬਰਾਦਰੀ ਬਦਲਣ ਵਾਲਾ, ਇਹਦੀ ਕੋਈ ਫਿੱਕੀ ਜੀ ਲਿਖ ਕੇ ਤੇ ਇਹਦੇ ਕੋਲੋਂ ਤੁਹਾਡੀ ਮਿਹਰਬਾਨੀ ਹੈ ਜੱਟਾਂ ਦੀ। ਅੱਛਾ ਚਲੋ ਬੰਦੇ 5 ਕਰ ਲਵਾਂ। ਨਹੀਂ ਉੱਥੇ ਕੋਈ ਵੀ ਨਾ ਤੁਸੀਂ ਇਕੱਲੇ ਵੀ ਹੋਏ ਮੈਂ ਤਾਂ ਵੀ ਨਹੀਂ ਆਉਣਾ। ਦੂਰ ਫਿੱਟੋ ਨਹੀਂ ਆ ਚਾਕੂ ਸੁਣਿਆ ਤਾਂ ਮੈਨੂੰ ਦੂਰ ਕਰੋ। ਮੈਨੂੰ ਕਿਤੇ ਦੱਸੋ ਯਾਰ ਵੀ ਇਸ ਤਰ੍ਹਾਂ ਦੀ ਸਿਚੁਏਸ਼ਨ ਤੇ ਬੁਲਾਓ ਯਾਰ ਵੀ ਆ ਬੱਚਿਆਂ ਨੂੰ ਸਕੂਲੇ ਛੱਡ ਕੇ ਆਉਣਾ ਕਿੱਥੇ ਆ, ਮੇਰੀ ਆਉਣੀ ਦੇਖਿਓ। ਲੋ ਜੀ ਆ ਜੀ ਪੈਸੇ ਵਾਲੀ ਸਿਚੁਏਸ਼ਨ ਰੱਖ ਲਓ, ਇੱਥੇ ਖੇਡ ਲਓ। ਆਹੋ ਪੈਸੇ ਇੱਥੇ ਕਰ ਲੈਂਦੇ, ਇੱਥੇ ਪਤਾ ਕਰ ਲੈਣਾ। ਤੁਸੀਂ ਉਹ 10 ਬੰਦੇ ਹੋਣ ਉਹ ਖਲੋਤੇ, ਉਹ 10 ਦੇ ਹੱਥਾਂ 'ਚ ਮੈਕ ਹੋਣ, ਤੁਹਾਨੂੰ ਜੁਗਤਾ ਕਰਦੇ ਹੋਣ, ਤੁਹਾਨੂੰ ਕੋਈ ਜਵਾਬ ਨਾ ਹੋਵੇ ਬੁਲਾਏ ਬੈਠੇ ਨੂੰ। ਜੱਟ ਨੂੰ ਬਣਾਉਣਾ ਉੱਥੇ ਉਹਨਾਂ ਨੇ ਘੇਰਿਆ ਹੀ ਇਸ ਗੱਲੋਂ ਕਿ ਜੁਗਤਾ ਕਰਨ ਦੇ ਅਸੀਂ ਦੱਸਾਂਗੇ। ਉੱਥੇ ਕਹਿੰਦਾ ਤੁਸੀਂ ਜੱਟ ਨੂੰ ਬੁਲਾਉਣਾ। ਹਿਸਾਬ ਨਾਲ ਉੱਥੇ ਕਹਿੰਦਾ ਬੁਲਾਉਣਾ ਤੁਸੀਂ ਜੱਟ ਨੂੰ। ਜਿੱਥੇ 3-4 ਭੰਡ ਤੁਹਾਨੂੰ ਪੈ ਜਾਣ, 3-4 ਭੰਡ ਤੁਹਾਨੂੰ ਪੈ ਜਾਣ, ਤੁਹਾਨੂੰ ਕੋਈ ਗੱਲ ਆਵੇ, ਉੱਥੇ ਆਵਾਜ਼ ਮਾਰਨਾ ਜੱਟ ਨੂੰ ਤੁਸੀਂ। ਉਹ ਲੱਖ ਲਾਹਨਤ ਯਾਰ ਬੈਠੇ ਹੋਏ। ਯਕੀਨ ਮੰਨੋ ਆਹੋ ਮੈਂ ਯਾਰ ਇਹ ਹੋਰ ਹਿਸਾਬ ਫੋਬੀਆ ਮੈਨੂੰ ਖੂਨ ਦਾ। ਇਹ ਜ਼ਰੂਰਤਲੈਸ ਜੱਟ ਆ ਉਸਤਾਦ ਜੀ, ਇਹਦਾ ਕੰਮ ਹੋਣ ਵਾਲਾ ਵਾ ਮੈਨੂੰ ਲੱਗਦਾ। ਅੱਛਾ ਚਲੋ ਇੱਕ ਮਿਸਾਲ ਆ 10 ਬੰਦੇ ਠਹਿਰ ਜਾਣਾ। ਅਗਲੀ ਗੱਲ ਸੁਣ ਲਾ। ਅੱਛਾ ਦਿਹਾੜੀ ਉਹਨਾਂ ਦੀ ਵੀ ਟੁੱਟਣ ਦੇਣੀ ਦੱਸਾਂਗੀ। ਗੱਲ ਸੁਣ ਲੈਣਾ। ਨਹੀਂ 10 ਬੰਦੇ ਤੋਂ ਮਰਾ ਦੇ। 10 ਬੰਦੇ ਹੋਣਗੇ ਨਾ ਤੇ ਭਾਰ ਹੁੰਦਾ ਅਗਲੇ ਦੀ। ਮੈਂ ਤੈਨੂੰ ਕਹਾਂ ਇੱਕ ਬੰਦਾ ਉਹਦੇ ਕੋਲ ਤਾਂ ਮੈਂ ਨੱਸ ਵੀ ਸਕਦਾ, 2-3 ਕੋ ਵੀ ਮੈਂ ਨੱਸ ਸਕਦਾ। 10 ਬੰਦੇ ਉਹਨਾਂ ਨੇ ਘੇਰਾ ਪਾਇਆ। ਇੱਕ ਘਰ ਆ ਖੰਡਰ 10 ਮਰਲੇ ਦਾ, ਜਿਹਦੇ ਅੰਦਰ ਕਨਫਰਮ ਸਾਇਆ ਵਾ, ਯਕੀਨਨ ਅੰਦਰ ਸਾਇਆ ਵਾ, ਚੀਜ਼ਾਂ ਵੀ ਹਿਲਦੀਆਂ ਸਾਰਾ ਕੁਝ। ਉਹ ਮੈਨੂੰ ਕਹਿੰਦੇ ਜਾਨੀ ਬਾਦਸ਼ਾਹ ਤੂੰ ਇੱਥੋਂ ਜਾਏਗਾ ਤਾਂ ਤੂੰ 15 ਮਿੰਟ ਅੰਦਰ ਬਹਿ ਕੇ ਆਉਣਾ, ਤੇ ਜੇ ਨਹੀਂ ਤੂੰ ਬਹਿਣਾ ਤੇ ਆਪਣੀ ਜਗ੍ਹਾ ਕਿਸੇ ਬੰਦੇ ਨੂੰ ਬੁਲਾ ਲਾ। ਲਓ ਜੀ ਹੁਣ ਮੈਂ ਤੈਨੂੰ ਫੋਨ ਕਰਦਾ ਕਿ ਮਿੱਠੇ ਆ ਜਾ, ਸਿਰਫ 15 ਮਿੰਟ ਘਰ ਦੇ ਅੰਦਰ ਬਹਿਣਾ ਆਏਗਾ। ਹੁਣ ਉੱਥੇ ਨਾ ਤੈਨੂੰ ਕਿਸੇ ਨੇ ਮਾਰਨਾ ਵਾ, ਨਾ ਤਾਂ ਚਾਕੂਆਂ ਛੁਰੀਆਂ ਕੁਛ ਨਹੀਂ। ਹੁਣ ਦੱਸ ਜੱਟ ਕੀ ਕਰੇਗਾ? ਆਏਗਾ। ਪਹਿਲੀ ਗੱਲ ਤੇ ਉਹ ਸਾਏ ਨੂੰ ਪਤਾ ਹੋਣਾ ਕਿ ਮੈਂ ਜੱਟ ਹਾਂ। ਨਾਲੇ ਤੁਸੀਂ ਕਿਉਂ ਨਹੀਂ 15 ਮਿੰਟ ਬੈਠੇ? ਤੁਹਾਨੂੰ ਐਡਾ ਕਿਹੜਾ ਕੰਮ ਆ? ਤੁਸੀਂ 15 ਮਿੰਟ ਬਵੋ, 15 ਮਿੰਟ ਬੈਠ ਕੇ ਆ ਜਾਓ। ਈਜ਼ੀ
ਮੈਂ ਅਜ਼ਮਾ ਰਿਹਾ ਤੈਨੂੰ। ਨਹੀਂ, ਤੁਸੀਂ ਉਹ ਮੈਨੂੰ ਕਹਿਣਗੇ ਅਜ਼ਮਾ ਕਿਸੇ ਨੂੰ ਮਾਲ, ਤੇਰੇ ਨਾਲ ਬੜੇ ਬੰਦੇ ਟੀਟਿਆਂ ਤੇ ਜੇ ਉਹ ਅਸੀਂ ਜਾਨ ਆ ਜਰਾ ਜੇ ਬੁਲਾ ਜਾਨੇ ਕਿਸੇ ਨੂੰ ਅੰਦਰ 15। ਚਲੋ ਉਹ ਕਹਿੰਦੇ, ਮੈਨੂੰ ਨਹੀਂ ਕਹਿੰਦੇ, ਉਹ ਕਹਿੰਦੇ ਨਹੀਂ ਤੂੰ ਆਪਣੇ ਕਿਸੇ ਨੂੰ ਬੁਲਾ, ਅਸੀਂ ਚੈੱਕ ਕਰਨਾ ਕਿਹੜਾ ਕਿੰਨੇ ਕ ਪਾਣੀ 'ਚ। ਨਹੀਂ, ਉਹ ਆਪਣੇ ਕਿਸੇ ਨੂੰ ਬੁਲਾਉਣਾ, ਤੁਸੀਂ ਮੈਨੂੰ ਨਹੀਂ ਬੁਲਾਉਣਾ, ਤੁਸੀਂ ਰਾਜਾ ਸਾਹਿਬ ਨੂੰ ਬੁਲਾਓ, ਉਸਤਾਦ ਦਾ ਮਾਣ ਚੈੱਕ ਕਰਨਾ ਉਹਨਾਂ ਨੇ। ਤੁਸੀਂ ਉਹਨਾਂ ਨੂੰ ਵੀ ਮੈਂ ਬਾਅਦ 'ਚ ਬੁਲਾਵਾਂਗਾ ਸਾਰਿਆਂ ਨੂੰ, ਹੌਲੀ ਹੌਲੀ ਉਹਨਾਂ ਦਾ ਵੀ ਦੱਸਾਂਗਾ, ਪਹਿਲੇ ਤੇਰਾ ਟੈਸਟ ਹੋ ਰਿਹਾ। ਨਹੀਂ, ਤੁਸੀਂ ਮੇਰਾ ਟੈਸਟ ਵਾਲੇ ਤੂੰ ਅੰਦਰ ਤੈਨੂੰ ਕੀ ਤਕਲੀਫ ਆ? ਤੈਨੂੰ ਕਦੀ ਸੁਣਿਆ ਕਿਸੇ ਨੇ ਜਿੰਨ ਨੇ ਕੁੱਟਤਾ ਕਿਸੇ ਨੂੰ, ਖੂਨੇ ਸੱਜੇ ਬਾਹਰ ਆਇਆ ਜੀ ਕਿਹਨੇ ਮਾਰਿਆ ਮੈਨੂੰ ਜੀ, ਜਿੰਨ ਨੇ ਮਾਰਿਆ, ਕਦੀ ਸੁਣਿਆ ਏਦਾਂ? ਮੈਂ ਤੇ ਇੱਥੇ ਨਹੀਂ ਕਿਤੇ ਰਾਤ ਰਹੀ ਹੈਗੀ ਵੀ ਇੱਥੇ ਮੈਨੂੰ ਪਤਾ ਲੱਗਾ ਆਵਾਜ਼ਾਂ ਮੂਆਂ ਹੁੰਦੀਆਂ ਵਾ, ਹਾਂਦੋ ਨੈਟ ਸਿਸਟਮ ਆਪਾਂ ਨਿਕਲ ਜਾਈਦਾ ਵਾ। ਹੁਣ ਨਹੀਂ ਉਹ ਕੰਮ ਰਹੇ। ਹੁਣ ਕਿਸ ਪਾਸਿਓਂ ਇਹਨੂੰ ਮੈਂ ਬਹਾਦਰੀ ਇਹਦੀ ਕਰਾਂ? ਮੈਂ ਚਾਕੂ ਛੁਰੀਆਂ ਵੀ ਨਥੀ, ਥੋੜੀਆਂ, ਗੰਡਾਸੇ, ਗੁਰਦੇ ਵੀ ਨਥੀ, ਗੁਰਦਾ ਵੀ ਨਹੀਂ ਦੇਣਾ। ਹੁਣ ਆਹ ਗੱਲ ਹੋਰ। ਅੱਛਾ, ਹੁਣ ਤੈਨੂੰ ਮੈਂ ਮਤਲਬ ਕਿ ਬੜੇ, ਮੈਂ ਤੈਨੂੰ ਕਹਾਂ ਆ ਜਾ ਯਾਰ, ਮੈਂ ਛੋਟਾ ਕੀਮਾ ਪਕਵਾਇਆ ਸੀ, ਬਹੁਤਾ ਪੱਕ ਗਿਆ, ਤੂੰ ਵੀ ਆ ਜਾ, ਇਹਦੇ 'ਚ ਤੇਰਾ ਮੈਂ ਇਮਤਿਹਾਨ ਲਵਾਂ? ਨਾ ਲਾਹਨਤ ਨਹੀਂ ਤੇਰੀ। ਜੱਟ ਦੀਆਂ ਔਰਗੀਆਂ ਦੇਖਿਓ। ਮੈਂ ਤੈਨੂੰ ਕਹਾਂ ਯਾਰ ਇੱਥੇ ਮੈਂ 3 ਪਲੇਟਾਂ ਸਮੋਸਿਆਂ ਦੀਆਂ ਲਵਾ ਲਈਆਂ, ਮੇਰੇ ਕੋਲ ਇੱਕ ਖਾਧੀ ਜਾਣੀ, ਜੱਟ ਆਦਰਾ ਮੇਰੀ ਜਗ੍ਹਾ ਤੇ ਖਲੋ। ਤੇ ਜੱਟ ਆ ਹੀ ਰਿਹਾ। ਆਹੋ, ਇਹੋ ਜਿਹੀ ਜਗ੍ਹਾ ਅੱਲਾ ਦੇ ਬੰਦੇ, ਜਿੱਥੇ ਮੁਸ਼ਕਲ ਪਈ ਹੁੰਦੀ ਪਤਾ ਤੇ ਉੱਥੇ ਲੱਗਦਾ। ਤੁਸੀਂ ਉੱਥੇ ਜਾਣਾ ਕੀ ਲੈਣਾ? ਜਿੱਥੇ ਮੁਸ਼ਕਿਲ ਪਈ, ਜਿੱਥੇ ਆਸਾਨੀ ਉੱਥੇ ਜਾਓ। ਨਾਲੇ ਤੁਹਾਨੂੰ ਮੁਸ਼ਕਿਲ ਪੈ ਨਹੀਂ ਸਕਦੀ, ਤੁਸੀਂ ਸਾਡਾ ਕਰਕੇ ਪਾਉਂਦੇ। ਉਹ ਬੰਦਿਆਂ ਤੇ ਪੈ ਜਾਂਦੀਆਂ ਮੁਸ਼ਕਲਾਂ, ਬੰਦਿਆਂ ਤੇ ਮਾਣ ਹੁੰਦਾ ਵਾ। ਉਹ 3 ਫੁਲਕਾਰ ਰਹਿ ਗਏ ਆ, 2 ਰਹਿ ਜਾਣਗੇ, ਫਾਇਦਾ ਕਿਤੇ ਬਾਦਰ ਪਾਣੇ ਜੇ। ਨਹੀਂ, ਠੀਕ ਆ, ਟੀਟਾ ਬੰਦ ਕਰਨਾ, ਇਹ ਤਾਂ ਸਾਨੂੰ ਮਰਵਾ ਕੇ ਬੰਦ ਕਰਦਾ। ਸਾਨੂੰ ਤਾਂ ਕਿਤੇ ਗਾਹ ਟੋਰੋ। ਜਿਹਦਾ ਵੱਡਾ ਘਰ ਹੁਣ ਮਿੱਠੇ। ਤੈਨੂੰ ਕੀ ਕਹਿਣ ਕਿ ਮੇਰੇ ਭਰਾ ਦਾ ਵਿਆਹ ਵਾ, ਡਾਂਸਰ ਨਹੀਂ ਲੱਭਣ ਦੇ, ਤੂੰ ਆ, ਤੂੰ ਇੱਥੇ ਆ ਜਾਏਗਾ। ਮੈਨੂੰ ਕਹਿਣ ਯਾਰ ਵੀ ਬੇਟੇ ਦੀ ਸ਼ਾਦੀ ਅਬਦੁੱਲਾ ਦੀ ਮਿੱਠੇ ਸਾਰਾ ਰੇਂਜ ਤੂੰ ਕਰਨਾ, ਖੁਸਰੇ ਲੈਟਿੰਗ ਵਾਲੇ ਮਸਹਿਰੀ ਵਾਲੇ ਨਾ ਲਿਆ ਕੇ ਦੇ ਗੱਲ ਕਰੀ। ਹੈਲੋ, ਉੱਥੇ ਜੱਟ ਨੂੰ ਯਾਦ ਇੱਥੇ ਤੇ ਪਤਾ ਲੱਗਣਾ ਜੱਟ ਦਾ। ਉਹ ਖੁਸ਼ੀ ਤੇ ਖੜਨ ਆ, ਗਮੀ ਤੇ ਵੀ ਖੜਨਾ, ਖੁਸ਼ੀ ਤੇ ਖੜ ਜਾਂਦਾ। ਸਿਆਣੇ ਕਹਿੰਦੇ ਜੱਟ ਦੀ ਯਾਰੀ ਤੂੰ ਤਾਂ ਮੋਛਾ, ਨਾ ਉਹ ਟੁੱਟਦਾ ਨਾ ਜੱਟ ਟੁੱਟਦਾ। ਇਹ ਕਿੱਥੇ ਲਿਖਿਆ ਜੀ ਵੈਸੇ? ਜੱਟ ਦੀ ਯਾਰੀ 'ਚ ਕੈਟਾਗਰੀ ਵੀ ਲਿਆ ਦੋ ਕਿ ਜੱਟ ਦੀ ਯਾਰੀ ਸਿਰਫ ਨਾਚਾ ਟਾਪਾ ਤੇ ਬਸ। ਜੱਟ ਦੀ ਯਾਰੀ ਇੱਧਰ ਨਹੀਂ ਕਿ ਵੀ ਲੜਾਈ ਝਗੜਾ ਵੀ ਹੋ ਗਿਆ ਤੇ ਜੱਟ ਦੀ ਯਾਰੀ। ਲੜਾਈ ਝਗੜੇ ਹੁਣ ਕੋਈ ਕੰਮ ਤਾਂ ਨਹੀਂ, ਇਹ ਤਾਂਹਾਂ ਵਾਲਾ ਕੰਮ ਆ। ਆਪਾਂ ਹੈਗੇ ਹੁਣ ਵੈਲ ਐਜੂਕੇਟਡ, ਅੱਛਾ, ਆਪਾਂ ਦੁਨੀਆ ਨੂੰ ਬਦਲਣਾ ਵਾ, ਅਵੇਅਰਨੈਸ ਲਿਆਉਣੀ ਆ। ਕਿਤੇ ਕੋ ਰੌਲਾ ਪੈ ਸਕਦਾ ਬੇਟਾ ਜੀ? ਐਵੇਂ ਪੈਸਾ ਦਾ ਜਦੋਂ ਆਪਾਂ ਮੰਗੀ ਮਾਫੀ ਲੈਣੀ ਹੈ। ਤਾਂ ਜੀ ਤੁਸੀਂ ਕਿਉਂ ਜਗਾਉਂਦੇ ਜੱਟ? ਮੈਨੂੰ ਪਹਿਲੇ ਇਹ ਦੱਸ ਦਿਓ। ਨਹੀਂ, ਚਲੋ ਬੁਲਾ ਕੇ ਨਵੀਂ ਜਾਣਾ, ਜੋ ਖੈਰ ਹੋਵੇ ਬਾਦਸ਼ਾਹ ਤੂੰ ਵੱਡਾ, ਮੈਂ ਨਹੀਂ ਕਹਿੰਦਾ। ਫਿਰ ਅਗਲੇ ਦਾ ਉਹ ਪਾਗਲ ਲੜਾਈ ਕਰੂਗਾ, ਫਿਰ ਕੋਈ ਚਵਲ ਹੀ ਹੋਏਗਾ ਸਾਨੂੰ ਲੜੇ। ਇਹ ਇੰਜ ਤੇਰਾ ਨੁਕਸਾਨ ਹੋ ਸਕਦਾ, ਤੂੰ ਇੱਥੇ ਗੱਲਾਂ ਕਰਦਾ ਬਾਹਰ ਕਿਤੇ ਵੀ ਲੋਕਾਂ ਨੂੰ ਵਧਣਾ, ਇਹਨੂੰ ਫੜ ਲਓ ਜਦੋਂ ਮਰਜ਼ੀ, ਇਹਨੇ ਕਿਹੜਾ ਕੁਝ ਕਹਿਣਾ। ਫੜ ਲੈਣ, ਮੈਂ ਤਾਂ ਕਹਿੰਦਾ ਮੈਂ ਖੁੱਲੀ ਕਿਤਾਬ ਆ, ਫੜਨ ਮੈਨੂੰ। ਹਾਂ, ਫੜ ਮੈਨੂੰ ਕਸਮ ਖੁਦਾ ਦੀ। ਇਹ ਕੀ ਬਕਵਾਸ ਆ ਵੀ ਉਹਦੇ 'ਚ ਆਪਣਾ ਮਾਫੀ ਮੰਗ ਲੈਣੀ? ਮਾਫੀ ਦਾ ਕੀ ਚੱਕਰ? ਮਾਫੀ ਮੰਗਣਾ ਨਾ, ਮੈਂ ਹਮੇਸ਼ਾ ਵੱਡਾ ਉਹ ਜਿੱਥੇ ਹੋਇਆ। ਮਾਫੀ ਤੇਰੀ ਬਣਦੀ ਤੂੰ ਉੱਥੇ ਮੰਗ। ਨਹੀਂ, ਫਿਰ ਤਾਂ ਲੜਾਈ ਆ, ਸਿੱਧਾ ਸਿੱਧਾ। ਨਹੀਂ, ਇੱਕ ਜਗ੍ਹਾ ਤੇ ਤੇਰੀ ਮਾਫੀ ਬਣਦੀ ਨਹੀਂ, ਅਗਲੇ ਦੀ ਬਣਦੀ ਆ, ਤੇ ਉਹ ਵੇਰਿਆ ਵੀ ਆ। ਯਾਰ ਫਿਰ ਜਿੱਥੇ ਇੱਕ ਮਿੰਟ, ਇੱਕ ਜਗ੍ਹਾ ਤੇ ਇੱਕ ਬੰਦਾ ਵਾ, ਕਸੂਰ ਵੀ ਉਹਦਾ ਵਾ, ਵੇਰ ਵੀ ਹੋ ਰਿਹਾ, ਤੂੰ ਉੱਥੇ ਵੀ ਮਾਫੀ ਮੰਗ ਲੈ। ਮੰਗਾਗਾ ਯਾਰ, ਜਿੱਥੇ ਬਣਦੀ ਉੱਥੇ ਤਾਂ ਹਰ ਕੋਈ ਮੰਗ ਲੈਂਦਾ, ਜਿੱਥੇ ਨਹੀਂ ਬਣਦੀ ਵੱਡਾ ਕੰਮ ਹੈ ਉੱਥੇ ਮੰਗੋ। ਐ ਹੀ ਦਰਿਆ ਦਿਲੀ ਆ। 10 ਬੰਦੇ 10 ਬੰਦੇ ਦੇ ਪੈਰ ਫੜੇ, ਆਇਆ ਲਾ ਜੱਟ। पूरा गांव थूकेगा तुम पे, तुम्हारी लोग हंसेंगे, ਲੋਕ ਹੱਸਣਗੇ। ਹੱਸਣ ਦੇ ਉੱਥੋਂ ਦਾ ਡੈਮ ਬਣਾ ਲਾਂਗੇ। अबे तुझे क्यों नहीं गैरत जाग रही तेरी? कब गैरत जागेगी? ਇਹ ਪਤਾ ਕਿਉਂ ਕਰ ਰਹੇ? ਇਹੀ ਹੁਣੇ ਮੈਂ ਇਹੀ ਮਿਸਾਲ ਦਿੱਤੀ ਕਿ ਜਦੋਂ ਕਿਸੇ ਨੂੰ ਪਤਾ ਲੱਗ ਜਾਣਾ ਨਾ ਤੂੰ ਕੱਖ ਨਹੀਂ, ਤੇ ਉਹਨੇ ਬਾਹਰ ਤੋਂ ਮੈਨੂੰ ਕਰਨਾ, ਤੇ ਉਹ ਇੱਥੇ ਹੀ ਸ਼ੁਰੂ ਹੋ ਗਿਆ। ਉਹਨੂੰ ਪਤਾ ਇਹਨੇ ਕੱਖ ਨਹੀਂ ਕਰਨਾ, ਜੋ ਮਰਜ਼ੀ ਕਹੀ ਜਾਓ। ਉਹਨੇ ਵੀ ਕੱਖ ਨਹੀਂ ਕਰਦਾ ਯਾਰ ਤੂੰ ਸੁਣ ਤੇ ਰਿਹਾ ਨਾ। ਨਹੀਂ, ਤੇ ਉਹੀ ਗੰਦਾ ਹੁੰਦਿਆ ਮੇਰੇ ਦਿਲੋਂ ਲੱਥਣ ਡਿਆ। ਸਾਡਾ ਕੀ ਆ, ਅਸੀਂ ਨਿਊਟਰਲ ਬੈਠੇ ਆ। अरे सरकट बात को समझ। ਮੇਰੀ ਸੁਣ ਗੱਲ, ਤੂੰ ਭਾਵੇਂ 100 ਗਾਲ ਕੱਢ ਲਾ, ਮੈਨੂੰ 100 ਵਾਰੀ ਪੈਰੀ ਪਾ ਲਾ, ਮੈਂ ਜੱਟ ਹੀ ਆ। ਇਹ ਮੋਰ ਨੂੰ ਤੂੰ ਮੇਰੇ ਤੋਂ ਲਾ ਸਕਦਾ। ਹਾਂ, नहीं नहीं, मैं नहीं कहता कि तू नहीं जट, लेकिन बाकी जट्टां ਲਈ ਤੂੰ ਸ਼ਰਮਿੰਦਗੀ ਦਾ ਬਾਇਸ ਆਪਣੇ ਖਾਨਦਾਨ ਲਈ। ਉਹਨਾਂ ਦਾ ਲੱਗ ਮੈਟਰ ਵਾ, ਉਹ ਆਪਣਾ ਲੱਗ ਜੀਣ ਮੈਂ ਛੇੜਦਾ ਉਹਨਾਂ ਨੂੰ। ਉਹ ਮੇਰੇ ਮਾਮਲੇ 'ਚ ਨਾ ਹੁਣ ਮੈਂ ਉਹਨਾਂ ਦੇ ਮਾਮਲੇ 'ਚ ਨਹੀਂ ਆਊਂਗਾ। ਸਿਰ ਸੁੱਟ ਕੇ ਜੀਣਾ ਸਿੱਖਿਆ। हाय हाय ਸਿਰ ਸੁੱਟ ਕੇ ਕੀ कहने? वाह वाह वाह, ਜੀਓ ਜੀਓ ਕਹਿੰਦਾ ਸਿਰ ਸੁੱਟ ਕੇ ਜੀਣਾ ਸਿੱਖਿਆ ਹਮੇਸ਼ਾ। ਤੂੰ ਨੀਵੇਂ ਸ਼ਿਮਲੇ ਵਾਲਾ, ਤੂੰ ਜੱਟ। ਨਹੀਂ, ਲੜਾਈਆਂ 'ਚ ਕੀ ਰੱਖਿਆ ਦੱਸ? ਮੇਰੇ ਹੁਣ 10 ਬੰਦੇ ਆ, ਹਲਕਾ ਜਾਨੀ ਕਰਕੇ ਮੋਤੀਪੁਰ ਹੋ ਜਾਵੇ, ਮੇਰਾ ਫਾਇਦਾ। यार मिठे किते लड़ना पै ਜਾਂਦਾ ਵਾ, ਕਿਤੇ ਲੜਨਾ ਪੈ ਜਾਂਦਾ। ਉਹ ਪੈ ਜਾਂਦਾ ਜਦੋਂ ਗੱਲ ਨਹੀਂ ਪਤਾਉਣੀ। ਹੁਣ ਤੁਸੀਂ ਇੱਕ ਮਿਸਾਲ, ਤੁਸੀਂ ਮੇਰਾ ਤਸ਼ੱਦਦ ਕਰਨ ਦੇ। ਅੱਛਾ, ਤੇਰਾ ਹੀ ਭਰਾ ਛੋਟਾ, ਉਹ ਹਰ ਦੂਜੇ ਦਿਨ ਕਿਉਂ ਲੜਦਾ? ਉਹਨੂੰ ਵੀ ਸਮਝਾਇਆ ਗੱਲ। ਪਾਗਲ ਆ, ਬੇਵਕੂਫ। ਮੈਂ ਤੈਨੂੰ ਮੂੰਹ ਲੱਗ ਰਿਹਾ ਜੀ। ਆਹੋ ਵੀ ਕਹਿ ਬੇਦਾ ਤਾਂ ਜਿਵੇਂ ਲੜੀ ਜਾਂਦੇ। ਮੈਂ ਉਹਨੂੰ ਕਿਹਾ, ਕਸਮ ਪਾਈ ਆ, ਮੈਂ ਕਿਹਾ ਤੂੰ ਮਰਨੋਂ ਮਰਜੀ, ਲੜਾਈ ਦੀ ਕਾਲ ਮੈਨੂੰ ਨਾ ਕਰੀ। ਭਰਾ ਨੂੰ ਹਾਂ, ਓਏ ਕੰਡ ਲੱਗਣ ਵਾਲੀ ਗੱਲ ਆ ਮਿੱਠੇ। ਇਹ ਲੱਗਣ ਦੇ, ਕੰਡ ਲੱਗਣ ਦੇ, ਕੋਈ ਜਾਨ ਤੇ ਬਚਣ ਡਈ ਆ ਨਾ।
ਜਾਨ ਜਿਹੜੀ ਮੈਂ ਤੈਨੂੰ ਕਹਿ ਰਿਹਾ ਵਾ ਰਾਤ ਤੇਰੀ ਆਖਰੀ ਆ, ਉਹ ਤੋਂ ਬਾਅਦ ਨਹੀਂ ਆਣੀ। ਇਹ ਤੁਸੀਂ ਜਾਣ ਕੇ ਆਖਰੀ ਕਰਾਉਣ ਰਹੇ ਆ। ਸੀਨਾ ਚੌੜਾ ਕਰਕੇ ਅੱਗੇ ਹੋ ਕੇ ਉਸਤਾਦ ਜੀ ਮੈਂ ਹਾਜ਼ਰ ਹਾਂ। ਨਹੀਂ ਮੈਂ ਐਵੇਂ ਹਾਜ਼ਰ ਆ, ਝੂਠ ਬੋਲੀ ਜਾਵਾਂ? ਝੂਠ ਦੀ ਆਪਾਂ ਲੜਾਈ ਕਦੀ ਲੜੀ ਨਹੀਂ। ਹੁਣ ਇੱਕ ਮਸਾਲਾ ਉਸਤਾਦ ਜੀ ਬੈਠੇ ਆ, ਇਹ ਮੇਰੇ ਤੇ ਲਾਫੇ ਕਰਾਈਏ, ਨੋਦਾ ਕਰਾਈਏ, ਮੈਂ ਕੋਈ ਰਿਐਕਸ਼ਨ ਕਰੂਗਾ ਤਾਂ ਲੜਾਈ ਹੋਣੀ। ਜਦੋਂ ਮੈਂ ਹੀ ਨਾ ਕੋਈ ਬੋਲਣਾ ਤੇ ਲੜਾਈ ਕਾਦੀ? ਇਹ ਤਾਂ ਕੋਈ ਜ਼ੁਲਮ ਕਰਕੇ ਆਓ ਜਾਣਗੇ। ਯਾਰ ਯਾਰ ਉਸਤਾਦ ਜੀ ਅਗਲੇ ਬੰਦੇ ਨੂੰ ਸ਼ਰਮਿੰਦਾ ਵੀ ਕਰ ਆਹੋ ਜ਼ੁਲਮ ਕਰਕੇ। ਯਾਰ ਆਪਣੀ ਦਲੇਰੀ ਦਾ ਟੱਚ ਦੇ ਨਾ, ਦਲੇਰੀ ਕਿਤੇ ਤਾਂ ਕਿਤੇ ਹੋਣੀ ਹੈ ਨਾ। ਯਾਰ ਤੇਰਾ ਕੋਈ ਹੱਕ ਮਾਰ ਲੈਂਦਾ, ਹਾਂਜੀ ਤੇਰਾ ਕੋਈ ਹੱਕ ਜਰਮ ਜਿੱਥੇ ਤੇਰਾ ਆਪਣਾ ਹੱਕ ਜਿਹੜਾ ਨਹੀਂ ਲੈਣਾ ਜਾਂ ਜਿਹੜਾ ਉਹ ਵੀ ਇੱਕ ਮਾੜੀ ਗੱਲ ਆ। ਹੱਕ ਮੈਨੂੰ ਲੈਣੇ ਆਉਂਦਾ ਕਿੱਦਾਂ? ਚਾਰੇ ਕੁੱਲ ਪੜ ਕੇ ਤੁਸੀਂ ਆਏ ਤਾਂ ਤੁਸੀਂ ਪੜ ਕੇ ਇੰਜ ਕਰਕੇ ਫੂਕ ਮਾਰਨੀ, ਮੇਰੇ ਮੌਲਾ ਨੇ ਇਨਸਾਫ ਕਰਨਾ। ਮੈਂ ਕਈ ਬੰਦੇ ਤਾਂ ਡਿੱਗਦੇ ਦੇਖੇ, ਮਾਫੀਆਂ ਮੰਗਦੇ ਬੈਠੇ, ਤੁਹਾਨੂੰ ਮਾਫ ਕਰਦੇ, ਪਤਾ ਨਹੀਂ ਕੀ ਪੜ ਕੇ ਫੂਕ ਮਾਰੀ, ਸਾਡੇ ਕੋਲ ਕੰਮ ਹੀ ਨਹੀਂ ਆਉਣ ਡਿਆ। ਤੂੰ ਏਦਾਂ ਹੀ ਉਸਤਾਦ ਜੀ ਕੋਲ ਵੀ ਚੱਲ ਜਾ, ਐਤਲ ਕੁਰਸੀ ਪੜ ਕੇ ਫੂਕ ਮਾਰ ਲਈ, ਕੁਝ ਵੀ ਨਹੀਂ ਹੋਣਾ। ਜਾ ਤਾਂ ਸਹੀ, ਪਤਾ ਤਾਂ ਲੱਗੇ ਪਿੱਛੇ ਆਇਆ। ਇਹ ਭਲੇ ਵਕਤਾਂ ਦੀ ਗੱਲਾਂ ਸੀਗੀਆਂ, ਐਵੇਂ ਡਾਂਗਾ ਸੁੱਟਣਾ, ਗੱਲ ਨਾ ਬਾਤ, ਅੱਬੂ ਉਹਨੇ ਮਾਰਿਆ, ਡਾਂਗਾ ਕੱਢ ਲਈਆਂ ਚ ਛੋਟੇ ਨਹੀਂ। ਗੱਲ ਸੁਣੋ, ਗੱਲ ਸੁਣ ਕੇ ਫਿਰ ਉਹਨੂੰ ਜਾ ਭਾਈ ਆਵੇ, ਅਸੀਂ ਮਾਫੀ ਮੰਗਦੇ। ਗੱਲ ਸੁਣੋ, ਜੇ ਗੱਲ ਸੁਣਨ ਤੋਂ ਬਾਅਦ ਲੱਗੇ ਕਿ ਅਗਲੇ ਦਾ ਹੀ ਕਸੂਰ ਆ, ਮਾਫੀ ਮੰਗੋ। ਫਿਰ ਗੱਲ ਕੋ ਸੁਣਨੀ ਪਹਿਲਾਂ ਹੀ ਮੰਗਦਾ, ਟਾਈਮ ਕਿਉਂ ਜ਼ਾਇਆ ਕਰਨੇ ਅਗਲੇ ਦਾ? ਲੇਕਿਨ ਉਹਨੂੰ ਪਤਾ ਲੱਗਣਾ ਵੀ ਸਿਆਣਾ ਬੰਦਾ, ਉਹਨੇ ਗੱਲ ਸੁਣ ਕੇ ਮਾਫੀ ਮੰਗੀ ਹੈ। ਤੂੰ ਬਿੱਲੀ ਚੂਹੇ ਦੇ ਕਾਰਟੂਨ ਦੇਖੇ ਜਿਹਦੇ ਚ ਉਹ ਜਿਹੜਾ ਚੂਹਾ ਹੁੰਦਾ ਨਾ, ਉਹ ਇੱਕ ਕੁੱਤੇ ਨੂੰ ਦੋਸਤ ਬਣਾ ਲੈਂਦਾ, ਯਾਨੀ ਆਪਣਾ ਉਹ ਬਣਾ ਲੈਂਦਾ ਕਿ ਮੁਹਾਫਜ਼ ਵੀ ਜਦੋਂ ਤੈਨੂੰ ਛੇੜੇ ਨਾ ਤੇ ਤੂੰ ਨਾ ਉਹ ਆ ਜਾਂਦਾ ਉੱਥੇ, ਉਹ ਘੰਟੀ ਦੇ ਤੁਹਾਨੂੰ ਸੱਚ ਜਿੱਦਾਂ ਆਪਾਂ ਕਹੀਦਾ ਸੀ ਮੈਂ ਤੇਰੇ ਹਵਾਲੇ ਹੀ। ਆਹੋ ਉਹ ਹਿਸਾਬ ਹੋਇਆ। ਉਹ ਹਫਤਾ ਅੱਛਾ, ਉਹ ਕੋਈ ਘੰਟੀ ਵਜਾਉਂਦਾ ਵਾ, ਉਹਨੇ ਕੋਈ ਚੀਜ਼ ਦਿੱਤੀ, ਉਹਨੇ ਕਿਹਾ ਜਦੋਂ ਤੈਨੂੰ ਬਿੱਲੀ ਆਵੇ ਨਾ ਤੰਗ ਕਰੇ ਤੂੰ ਘੰਟੀ ਵਜਾ ਦੇ। ਤੇ ਉਹ ਇੱਕ ਜਗ੍ਹਾ ਤੇ ਕੁੱਤਾ ਪਤਾ ਨਹੀਂ ਕਿੱਥੇ ਆ ਤੇ ਬਿੱਲੀ ਘੰਟੀ ਵਜਾਉਂਦੀ ਤੇ ਉਹਦਾ ਮੁੱਕਾ ਨਾ ਗਲੀਆਂ ਦੇ ਵਿੱਚੋਂ ਜਾ ਰਿਹਾ ਹੁੰਦਾ ਹਨਾ, ਕੱਲਾ ਮੁੱਕਾ ਆ ਰਿਹਾ ਤੇ ਆ ਕੇ ਉਹਦੇ ਵਾਜੇ ਫਿਰ ਇੰਜ ਵਾਪ। ਇਹਦੀ ਜਿੱਥੇ ਲੜਾਈ ਹੁੰਦੀ ਨਾ ਤੇ ਭਰਾ ਦੀ, ਇਹਨੇ ਆਪ ਨਹੀਂ ਉਹਨੇ ਦੀਆਂ ਦੋਵੇਂ ਬਾਹਾਂ ਇੰਜ ਜਾਣੀਆਂ ਮਾਫੀ ਵਾਲੀਆਂ, ਵੱਡੀ ਮਾਫੀ ਦਿੱਤੀ ਹੋਣੀ, ਮਿੱਠਾ ਦੇ ਹਾਲੇ 50 ਗਲੀਆਂ ਪਿੱਛੇ ਕਸਬੇ, ਇਹਦਾ ਉਹ ਹਿਸਾਬ ਹੋਣਾ। ਮਾਫੀਆ ਦੀ ਘੰਟੀ ਲੱਗੀ ਆ। ਆਹੋ ਸਿਆਣਿਆਂ ਤੋਂ ਸੁਣਦੇ ਆ, ਵੱਡਿਆਂ ਨੇ ਸਾਡੇ ਨੇ ਇਹੀ ਦੱਸਿਆ ਵੀ ਮਾਫ ਕਰਨ ਵਾਲਾ ਵੱਡਾ ਵਾ, ਵੱਡੇ ਬਣੋ। ਮਾਫ ਮੰਗਣਾ ਤਾਂ ਨਹੀਂ ਨਾ। ਹਾਂ ਨਹੀਂ ਸੁਣ ਲਾ, ਉਹ ਸਿਆਣੇ ਜਿਹੜੀ ਗੱਲ ਕੀ ਨਾ ਮਾਫ ਕਰਨ ਵਾਲਾ ਵੱਡਾ, ਉਹਨਾਂ ਨੇ ਕਿਹਾ ਕਿ ਅਗਰ ਤੁਹਾਡੇ ਨਾਲ ਜ਼ਿਆਦਤੀ ਹੋਈ ਹੈ ਔਰ ਉਹ ਬੰਦਾ ਅੱਗੋਂ ਸ਼ਰਮਿੰਦਾ ਹੋ ਗਿਆ, ਉਹ ਮਾਫੀ ਮੰਗ ਰਿਹਾ ਹੈ, ਫਿਰ ਇਸ ਕੰਡੀਸ਼ਨ ਤੇ ਕਿਹਾ ਗਿਆ ਕਿ ਮਾਫ ਕਰਨ ਵਾਲਾ ਵੱਡਾ ਵਾ। ਹਾਂਜੀ ਹੁਣ ਇੱਕ ਮਿਸਾਲ ਆ, ਉਹਨੇ ਜ਼ਿਆਦਤੀ ਕੀਤੀ, ਉਹ ਤੁਹਾਡੇ ਕੋਲ ਮਾਫੀ ਨਹੀਂ ਮੰਗ ਰਿਹਾ, ਤੁਸੀਂ ਘੰਟਾ ਉੱਥੇ ਖਲੋਤੇ ਰਹਿਣਾ, ਆਪ ਮੰਗੋ ਮਾਫੀ, ਜਾਂ ਛੜਾਓ ਕੰਮ ਤੇ ਆਓ। ਉਹਦਾ ਵੀ ਟਾਈਮ ਬਚੇ, ਤੁਹਾਡਾ ਵੀ ਟਾਈਮ ਬਚੇ, ਵਕਤ ਦੀ ਕਿੱਲਤ ਨੂੰ ਸਮਝੀ ਜਾਂਦਾ। ਲੌਜੀਕ ਹੈ ਕਿਉਂ ਜੀ? ਹੁਣ ਇੱਕ ਮਿਸਾਲ, ਤੇਰੀ ਮੇਰੀ ਲੜਾਈ ਹੈ, ਤੂੰ 2 ਘੰਟੇ ਮਾਫੀ ਨਹੀਂ ਮੰਗਣੀ, ਮੈਂ ਬੈਠਾ ਰਹਾਂ ਤੇ ਤਰਲੇ ਕਰਾਂ? ਨਹੀਂ, ਉਹਨੂੰ ਫੜ ਨੂੰ ਉਹਦਾ ਗਿਰਬਾਨ ਫੜ ਲਾ, ਉੜਕਾ ਵੀ ਤੂੰ ਜ਼ਿਆਦਤੀ ਕੀਤੀ ਮੇਰੇ ਨਾਲ। ਕਿਉਂ ਕੀਤੀ? ਮੈਂ ਆਪਣਾ ਜ਼ੇਨ ਮੇਰਾ, ਮੈਂ ਆਪਣੇ ਮਿਸ਼ਨ ਤੇ ਰਹਿਣਾ ਵਾ। ਮੈਂ ਅਗਲੇ ਉਹ ਅਗਲਾ ਜੋ ਮਰਜ਼ੀ ਕਰੇ, ਬੰਦੂਕਾਂ ਲੈ ਆਵੇ, ਟੋਕੇ ਲੈ ਆਵੇ, ਮੈਂ ਆਪਣਾ ਮਿਸ਼ਨ ਖਰਾਬ ਨਹੀਂ ਕਰਨਾ, ਮੈਂ ਮਾਫੀ ਮੰਗਣੀ। ਕਿਤੇ ਤੇਰਾ ਖੂਨ ਖੋਲ ਜਾਵੇ, ਕਿਤੇ ਮਸ਼ਹੂਰ ਆ ਮਾਫੀ ਮੰਗੀ ਕਸਮੇ। ਯਾਰ ਕਿਤੇ ਖੂਨ ਖੋਲ ਜਾਂਦਾ ਇੱਕ ਬੰਦੇ ਦਾ, ਕਿਤੇ ਗਰਮੈਸ਼ ਆ ਗਈ ਖੂਨ ਮੈਂ ਬੜਾ ਮਜਬੂਰ ਹੋਇਆ। ਯਾਰ ਤੂੰ ਪਕੌੜੀਆਂ ਸਮੋਸੀਆਂ ਵੇਚਦਾ ਰਿਹਾ ਜਾਂ ਤੂੰ ਕੋਈ ਕਾਰੋਬਾਰ ਕਰਦਾ, ਉੱਥੇ ਇੱਕ ਬਦਮਾਸ਼ ਟਾਈਪ ਬੰਦਾ ਹੁੰਦਾ, ਉਹ ਤੇਰੀਆਂ 10-12 ਸਮੋਸੀਆਂ ਖਾ ਕੇ ਤੇਰੇ ਭਾਂਡੇ ਭੁੰਡੇ ਲਟਾ ਦਿੰਦਾ, ਤੇਰੀ ਚਟਨੀ ਉਹਨੂੰ ਕਹਿੰਦਾ ਪੈਕ ਕਰ, ਬਾਕੀ ਸਾਰਾ ਚੁੱਕ ਕੇ ਲੈ ਜਾਂਦਾ। ਕੀ ਕਰੇਗਾ ਤੂੰ? ਕੋਈ ਮਸਲਾ ਨਹੀਂ, ਮੈਂ ਅੱਧੇ ਘੰਟੇ ਬਾਅਦ ਸਾਰੀਆਂ ਪਰਾਤਾਂ ਪੂਰਾ ਸੈੱਟ ਕਰਕੇ, ਸਫਾਈ ਕਰਕੇ, ਨਵਾਂ ਮਾਲ ਮੰਗਾ ਕੇ ਭਫੇ ਪੂਰ ਪਾਣਾ। ਸ਼ਰਮਿੰਦਾ ਕੌਣ ਹੈ? ਉਹ ਉਹਨੇ ਕਹਿਣਾ ਯਾਰ ਅੱਛਾ ਨਹੀਂ ਉਹਨੇ ਕਹਿਣਾ ਕਿ ਯਾਰ ਆ ਠੀਕ ਆ, ਉਹ 2 ਘੰਟੇ ਬਾਅਦ ਫੇਰ ਆਏਗਾ, ਉਹ 40 ਬੰਦੇ ਨੂੰ ਵੀ ਜਾ ਕੇ ਦੱਸੇਗਾ, ਉਹਨੂੰ ਜਾ ਕੇ ਥੋੜੀ ਜਿਹੀ ਤੜੀ ਲਾਉਣਾ, ਉਹ ਦੇ ਦਿੰਦਾ ਉਦਾਂ ਹੀ। ਕੀ ਕਰੇਗਾ? ਕਿੰਨੀ ਕਿਤੇ ਜਦੋਂ ਉਸ ਬੰਦੇ ਨੂੰ ਪਤਾ ਲੱਗਣਾ ਕਿ ਯਾਰ ਉਹਨੂੰ ਬਚਤ ਨਹੀਂ ਆਉਂਦੀ, ਮਾਲ ਮੈਂ ਹੀ ਖਾਈ ਜਾਣਿਆ, ਇੱਕ ਨਾ ਇੱਕ ਦਿਨ ਜ਼ਰੂਰ ਸ਼ਰਮਿੰਦਾ ਹੋ ਕੇ ਕਹੇਗਾ ਯਾਰ ਮਿੱਠੇ ਵਾਲਾ ਮੈਂ। ਨਹੀਂ ਉਹ ਇੱਕ ਨਾ ਇੱਕ ਦਿਨ ਤੱਕ ਤੇ ਤੇਰੀ ਰਾਤ ਸਾਰੀ ਮੁੱਕ ਜਾਏ ਫੇਰ। ਨਹੀਂ, ਅੱਲਾ ਦੰਦੇ ਨੂੰ ਦਿੰਦਾ ਵਾ। ਹਾਂਜੀ, ਅੱਲਾ ਦੰਦੇ ਨੂੰ ਦਿੰਦਾ ਵਾ। ਸਾਡਾ ਤਾਂ ਇਹ ਮਿਸ਼ਨ ਵਾ ਕਿ ਯਾਰ ਮਾਫ ਕਰੋ ਤੇ ਕੰਮ ਸ਼ੁਰੂ ਕਰੋ, ਬਸ ਮਾਫੀ ਮੰਗ ਲਓ। ਲੋ ਜੀ ਸਾਜ ਜੀ, ਹੁਣ ਉਹਦੇ ਨਾਲ ਲੜਾ, ਉਹ ਜਿਹੜਾ ਅੱਜ 12 ਖਾਣ ਡਿਆ, ਕੱਲ ਨੂੰ ਸਾਰਾ ਥਾਲ ਖਾ ਜੂ, ਕਾਊਂਟਰ ਲੈ ਜੂ, ਕਾਊਂਟਰ ਤੇ ਬਚਿਆ ਨਾ। ਇੱਕ 16-17 ਸਾਲ ਦਾ ਬੱਚਾ, ਉਹਦੇ ਸਾਹਮਣੇ ਨਾ ਕਿਸੇ ਕਾਂਸਟੇਬਲ ਨੇ ਉਹਨੂੰ ਗਾਲ ਕੱਢਤੀ, ਉਹ ਸੜਕ ਦੇ ਉੱਤੇ ਹੀ ਉਹਨੂੰ ਜੁੜ ਗਿਆ, ਉਹਨੇ ਕੁੱਟਿਆ, ਕਹਿੰਦਾ ਤੂੰ ਮੇਰੇ ਬਾਪ ਨੂੰ ਮੇਰੇ ਸਾਹਮਣੇ ਗਾਲ ਕੱਢਣ ਦਿਆ। ਜਿਹੜੇ ਕੰਨ ਫੜਾਏ ਸੀਗੇ ਉਹਦੇ ਕੰਨ ਫੜਾਤੇ ਸਾਜ ਜੀ ਪਿਓ ਦੇ। ਹਾਂਜੀ, ਉਹਨੇ ਉਹ ਪੁਲਿਸ ਵਾਲਾ ਟਪਾਤਾ ਇਹਦੇ ਸਾਹਮਣੇ ਇਹਦੇ ਪਿਓ ਹਾਂ ਚੱਲ ਇਹ ਗੱਲ ਕਰਨਾ, ਤੇਰੇ ਸਾਹਮਣੇ ਕੋਈ ਤੇਰੇ ਐਸੀ ਜ਼ਿਆਦਤੀ ਹੋਵੇ ਤੇ ਕੋਈ ਬਰਦਾਸ਼ਤ ਨਾ ਹੋਵੇ, ਕੀ ਕਰੇਗਾ? ਨਹੀਂ, ਮੈਂ ਬਾਕਾਇਦਾ ਕੋਰਸ ਕੀਤਾ ਬਰਦਾਸ਼ਤ ਦਾ। ਮੈਂ ਚਿੱਲਾ ਕੱਟਿਆ ਵਾ ਜੀ, ਬਰਦਾਸ਼ਤ ਪੂਰੀ ਤੇ ਬਰਦਾਸ਼ਤ ਨਹੀਂ, ਕੋਈ ਅਸਾਬ ਸਟਰੋਂਗ ਆ ਮੇਰੇ। ਚਾਚਾ ਜੀ ਨੂੰ ਕੰਨ ਫੜਾ ਦੇ। ਇਹ ਮੈਂ ਗਵਾਹ ਇਸ ਚੀਜ਼ ਦਾ। ਮੈਂ ਇਹਦੇ ਅੱਬੇ ਨੂੰ ਮਿਲਿਆ, ਹਾਂਜੀ, ਉਹਨਾਂ ਦੇ ਨਾਲ ਕਿਸੇ ਡਾਕਟਰ ਨੇ ਨਾ ਚੰਗੀ ਜ਼ਿਆਦਤੀ ਕੀਤੀ, ਕੋਈ ਹੋਮਿਓਪੈਥਿਕ ਤਾਂ ਸੀ ਪਤਾ ਨਹੀਂ ਕਿਹੜਾ ਸੀ। ਉਹਨਾਂ ਨੇ ਮੈਨੂੰ ਕਿਹਾ ਜਾਨੀ ਬਾਦਸ਼ਾਹ ਦੁਆ, ਮੈਂ ਠੀਕ ਹੋ ਗਿਆ ਨਾ, ਮੈਂ ਡਾਕਟਰ ਨੂੰ ਕਹਿ ਕੇ ਆਇਆ ਕਿ ਮੈਂ ਠੀਕ ਹੋ ਗਿਆ, ਮੈਂ ਤੈਨੂੰ ਨਹੀਂ ਛੱਡਣਾ।
ਉਹ ਇਦਾਂ ਦਾ ਬੰਦਾ ਸੀ, ਵਾਹ ਵਾਹ। ਯਾਨੀ ਉਹਨੇ ਜੇਨ ਬਣਾਇਆ ਸੀ ਕਿ ਅਗਰ ਉਹਨੇ ਮੇਰੇ ਨਾਲ ਜ਼ਿਆਦਤੀ ਕੀਤੀ ਹੈ, ਮੈਂ ਠੀਕ ਹੋ ਗਿਆ ਤੇ ਉਹਦੀ ਖੈਰ ਨਹੀਂ। ਲੇਕਿਨ ਉਹ ਵਿਚਾਰਾ ਵੀ ਉਹਨੂੰ ਪਤਾ ਵਾ ਕਿ ਮੈਂ ਹੀ ਠੀਕ ਹੋ ਕੇ ਜਾਣਾ, ਮੇਰੇ ਤੋਂ ਪਹਿਲੇ ਇਹ ਸਾਲੇ ਨਹੀਂ ਜਾ ਸਕਦੇ। ਨਹੀਂ ਜਾ ਸਕਦਾ। ਵਾਹ ਵਾਹ ਵਾਹ, ਉਹਨੂੰ ਪਤਾ ਸੀ। ਉਹਨੂੰ ਪਤਾ ਸੀ ਕਿ ਮੈਂ ਹੀ ਜਾਣਾ ਵਾ। ਉਹ ਜੱਟ ਸੀ ਸੱਚੀ ਮੁੱਚੀ ਵਾਲਾ, ਤੇ ਮਾੜਿਆਂ ਤੋਂ ਚੰਗੇ, ਚੰਗਿਆਂ ਚੋਂ ਮਾੜੇ ਜੰਮ ਪੈਂਦੇ ਨੇ। ਹਾਂ ਇਹ ਬਾਤ ਆ। ਗੱਲ ਇਹ ਕਿ ਉਹਨੂੰ ਵੀ ਇਹਦੇ ਤੇ ਮਾਣ ਕੋਈ ਨਹੀਂ ਸੀ। ਤੇ ਤੂੰ ਕਹਿੰਦਾ ਮੈਂ ਐਕਟਰ ਬਣਨਾ, ਹਾਂਜੀ ਮੈਂ ਇੰਡੀਆ ਦੀ ਫਿਲਮ 'ਚ ਕੰਮ ਕਰਨਾ। ਹਾਂਜੀ। ਉਸ ਫਿਲਮ ਦੇ ਵਿੱਚ ਜੇ ਤੇਰੇ ਕੋਲ ਇਦਾਂ ਦਾ ਕਰ ਦੇਣ ਵੀ ਇਹ ਦੁਸ਼ਮਣਾਂ ਤੋਂ ਇਹਨਾਂ ਨੂੰ ਅੱਗੇ ਹੋ ਕੇ ਮਾਰਨਾ, ਉੱਥੇ ਕੀ ਕਰੇਗਾ? ਨਹੀਂ ਤੇ ਉਹ ਚੋਰ ਨੂੰ ਕਹੂੰਗਾ ਭਾਈ ਮੈਂ ਕੁੜੀ ਦੜਾਉਣਾ ਸੀਨ ਕਰਨਾ, ਮੈਨੂੰ ਰੋਮਾਂਟਿਕ ਸੀਨ। ਕੁੜੀ ਦੜਾ ਲੈਣੀ ਹੈ। ਹਾਂ ਅੱਛਾ ਹੁਣ ਤੂੰ ਕੁੜੀ 'ਚ ਦੜਾ ਲਈ, ਹਾਂਜੀ ਉਹ ਅਗਰ ਠਹਿਰ ਜਾ, ਉਹ ਅਗਲੇ ਮਗਰ ਪਹੁੰਚ ਕੇ ਜਿਨ੍ਹਾਂ ਦੀ ਕੁੜੀ ਹੈ, ਉਹਨਾਂ ਨੇ ਤੈਨੂੰ ਨੱਪ ਲਿਆ ਕਿਉਂਕਿ ਉਹ ਗੈਰਤ ਦਾ ਮਸਲਾ। ਹਾਂਜੀ। ਫੇਰ ਕਰੂਗਾ। ਉੱਥੇ ਉਹਨਾਂ ਨੇ ਕੱਢ ਲਏ ਗੰਡਾਸੇ ਗੰਡੂਸੇ, ਉੱਥੇ ਕੀ ਕਰੇਗਾ? ਮੈਂ ਕਹਣਾ ਉਹਨੇ ਮੈਨੂੰ ਦੜਾਇਆ ਵਾ, ਮੈਂ ਤਾਂ ਨਹੀਂ ਦੜਾਇਆ। ਇੱਕ ਉਸਤਾਦ ਜੀ ਰੀਸੈਂਟ ਲਾਹੌਰ ਚ ਵਾਕਿਆ ਹੋਇਆ ਵਾ, ਉਹ ਕਾਲੀਆਂ ਗੱਡੀਆਂ ਲੈਂਡ ਕਰੂਜ਼ਰਾਂ ਨਾਲ ਬਾਡੀਗਾਰਡ ਉਹਨਾਂ ਦੇ ਅੰਡਰਪਾਸ ਚ ਨਾ, ਉਹ ਗੱਡੀ ਵਾਲੇ ਨੂੰ ਕਹਿ ਰਹੇ ਪਿੱਛੇ ਕਰ ਰਸਤਾ ਦੇ, ਉਹ ਕੱਲਾ ਹੀ ਭਾਈ ਉਹਨਾਂ ਨੂੰ ਜੁੜ ਗਿਆ ਉਸਤਾਦ ਜੀ, ਕੱਲਾ ਹੀ ਮੁੰਡਾ ਜਿਹਾ, ਤੇ ਉਹ ਬੱਟ ਮਾਰਨ ਦੇ ਉਹਨੂੰ, ਉਹ ਕਹਿੰਦਾ ਨਹੀਂ ਮੈਂ ਨਹੀਂ। ਯਾਰ ਜਿਹੜਾ ਦਲੇਰ ਬੰਦਾ ਹੁੰਦਾ ਨਾ, ਹਾਂਜੀ ਉਹਨੂੰ ਕਦੀ ਉਹਨੇ ਗਿਣਤੀ ਨਹੀਂ ਕੀਤੀ ਇਹ ਕਿੰਨੇ ਨੇ ਤੇ ਮੈਂ ਕਿੰਨੇ। ਬੇਸਿਕਲੀ ਇੱਕ ਬੇਵਕੂਫੀ ਵੀ ਆ ਥੋੜੀ ਕਰ ਲੈਣੀ। ਕੋਈ ਕੁਛ ਬਹਾਦਰ ਇੱਕ ਹੁੰਦਾ ਬੇਵਕੂਫ ਬਹਾਦਰ, ਹਾਂਜੀ ਇੱਕ ਹੁੰਦਾ ਸਮਝਦਾਰ ਬਹਾਦਰ। ਸਮਝਦਾਰ ਬਾਤ। ਹੁੰਦਾ ਬਹਾਦਰ ਆ, ਲੇਕਿਨ ਮੌਕਾ ਦੇਖ ਕੇ ਬੁਲਾ ਜਾਂਦਾ ਕਿ ਨਹੀਂ ਇਹ ਮੌਕਾ ਨਹੀਂ ਯਾਰ, ਮੈਂ ਸਾਰਾ ਕੁਝ ਕਰਨਾ ਲੇਕਿਨ ਇਹ ਮੌਕਾ ਨਹੀਂ, ਫਿਰ ਉਹ ਮੌਕਾ ਲੱਭਦਾ ਉਹਨੂੰ। ਹਾਂਜੀ ਹੁੰਦਾ ਇੱਕ ਹੁੰਦਾ ਬੇਵਕੂਫ ਬਹਾਦਰ। ਇਹ ਜਿਹੜੀ ਇਹ ਗੱਲ ਕਰ ਰਹੇ ਬੇਵਕੂਫ ਬਹਾਦਰ ਨੇ, ਕਿ ਉਹਨਾਂ ਨੇ ਇਹ ਨਹੀਂ ਦੇਖਣਾ ਕਿ ਉਹ 40 ਜਣੇ ਮੈਂ ਇਕੱਲਾ ਵਾਂ, ਜੁੜ ਜਾਂਦੇ ਨੇ। ਉਹ ਉਹਦੇ ਚ ਸੱਟ ਪਿੱਟ ਲੱਗ ਸਕਦੀ ਹੈ, ਕੋਈ ਖੁਦਾ ਨਾ ਖਾਸਤਾ ਤੂੰ ਤੇ ਬਹਾਦਰੀ ਕਰ ਲਈ, ਤੇਰੇ ਪਿੱਛੇ ਕੱਲ ਨੂੰ ਕੋਈ ਨੁਕਸਾਨ ਹੋ ਜੇ, ਤੇਰੀ ਮਾਂ ਪਿਓ ਭੈਣ ਭਰਾ ਰਿਸ਼ਤੇਦਾਰ, ਠੀਕ ਹੈ। ਲੇਕਿਨ ਉਹ ਏਦਾਂ ਵੀ ਨਹੀਂ ਕਿ ਵੀ ਹੁਣ ਦਸਤੀ, ਅੱਛਾ ਚਲੋ ਜੀ 10 ਬੰਦੇ ਉਹਨਾਂ ਨੇ ਇੱਕ ਪਿੰਜਰਾ ਬਣਾਇਆ, ਉਹਦੇ ਅੰਦਰ 4 ਖੂਨਖਾਰ ਕੁੱਤੇ ਨੇ। ਉਹ ਮੈਨੂੰ ਕਹਿੰਦੇ ਜਾਨੀ ਬਾਦਸ਼ਾਹ ਤੇਰੇ ਨਾਲ ਜਿਹੜੇ ਬੈਠੇ ਨੇ ਬੜੇ ਤੇਰੇ ਹੈ ਨੇ ਜਾਨ ਮਾਰਨ ਵਾਲੇ, ਉਹਨਾਂ ਚੋਂ ਮਿੱਠੇ ਨੂੰ ਬੁਲਾ, 2 ਮਿੰਟ ਸਿਰਫ ਅੰਦਰ ਜਾ ਕੇ 4 ਕੁੱਤਿਆਂ ਨੂੰ ਹੱਥ ਲਾ ਕੇ ਵਾਪਸ ਆ ਜਾ। ਲਓ ਜੀ ਮਿੱਠਾ ਜੀ, ਮੈਂ ਤੈਨੂੰ ਫੋਨ ਕਰਦਾ ਮਿੱਠਾ ਜੀ, ਇੱਥੇ ਪਹੁੰਚੋ, ਇੱਕ ਤੁਸੀਂ ਜੰਗਲੇ ਜਾਣਾ, ਉਹਦੇ ਚ 4 ਜਰਮਨ ਸ਼ੈਫਰਡ ਨੇ ਖੂਨਖਾਰ, ਤੁਸੀਂ ਅੰਦਰ ਜਾਣਾ, 4 ਕੁੱਤਿਆਂ ਨੂੰ ਇੰਜ ਹੱਥ ਲਾ ਕੇ ਨਾ ਕਬੱਡੀ ਟੈਪ ਤੇ ਨੱਸਣਾ ਬਾਹਰ ਨੂੰ, ਬਸ। ਹਾਂਜੀ ਮੇਰੀ ਪਹਿਲੀ ਤੇ ਗੱਲ ਇਹ ਵੀ ਉਹ 10 ਬੰਦੇ ਤੁਸੀਂ ਮੇਰਾ ਕਰਕੇ ਰੱਖੇ, ਸਿਰਫ ਉਹ ਮੇਰਾ ਹੀ ਕਹਿਣ ਦੇ, ਇਹਨਾਂ ਦਾ ਕਿਸੇ ਨੇ ਕਿਹਾ ਉਹ ਮੇਰੇ ਕੱਲ ਦੇ ਸ਼ੋਅ ਦੇਖਦੇ। ਹਾਲੇ ਤੇਰੇ ਤੇ ਚੱਲ ਰਿਹਾ ਨਾ ਟੌਪਿਕ, ਇਹਨਾਂ ਤੇ ਆਣਾ ਹਾਲੇ ਨਹੀਂ ਯਾਨੀ ਕਿ ਤੁਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲਿਆ ਵੀ ਬਸ ਇੰਨਾ ਕੀ ਹੈ। ਮੈਂ ਤੂੰ ਆਏਗਾ ਕਿ ਨਹੀਂ, ਮੈਂ ਕਸਮ ਪਿੰਜਰੇ ਚ ਵੜੇਗਾ ਕਿ ਨਹੀਂ? ਉਸਤਾਦ ਜੀ ਮੈਂ ਕਸਮ ਦੇਣ ਨੂੰ ਤਿਆਰ ਆ, ਮੈਂ ਰਾਤ ਨੂੰ ਜਦੋਂ ਵੀ ਦਫ਼ਤਰੋਂ ਵਿਹਲਾ ਹੋ ਗਿਆ ਮੈਂ ਆਪਣੀ ਗਲੀ ਚੋਂ ਨਹੀਂ ਜਾਂਦਾ, ਉੱਤੋਂ ਵਾਲੀ ਗਲੀ ਚੋਂ ਆਪਣੇ ਘਰ 2 ਕੁੱਤੇ ਆ। ਔਰ ਮੈਂ ਯਕੀਨ ਮੰਨੋ ਮੈਂ ਐਪ ਖੋਲੀ ਆ ਹਕੂਮਤ ਪੰਜਾਬ ਜਿਹੜੀ ਐਪ ਬਣਾਈ ਜਿਹੜੇ ਤੁਹਾਡੇ ਮਹੱਲੇ ਚ ਅਵਾਰਾ ਕੁੱਤੇ ਯਾਰ ਇੱਥੋਂ ਚੁਕਾਓ, ਮੈਂ ਉਹ ਐਪ ਤੇ ਤਰਲੇ ਲੈ ਮਰ ਗਿਆ ਕਿ ਕੁੱਤੇ ਚੁੱਕੋ, ਕਸਮ ਲੈ ਲੈ ਮੇਰੇ ਕੋਲ ਉਹ ਕੁੱਤੇ ਚੁੱਕਣ ਨਹੀਂ ਆਉਂਦੇ। ਮੈਂ ਇੱਕ ਦਿਨ ਇੱਟ ਮਾਰਨ ਦੀ ਕੋਸ਼ਿਸ਼, ਫਿਰ ਤਰਸੀ ਆ ਗਈ ਨਾ, ਮੈਂ ਇੱਟ ਨਹੀਂ ਮਾਰੀ, ਮੈਂ ਕਿਹਾ ਯਾਰ ਨਾ ਮਖਲੂਕ ਨਾ, ਮੈਂ ਗਲੀ ਬੁਲਾ ਗਿਆ ਲੇਕਿਨ ਉਹ ਆ ਨਹੀਂ ਬੁਲਾਉਂਦੇ ਸੀਰੀਅਸਲੀ। ਉਹਨਾਂ ਨੂੰ ਸਮਝ ਆ ਗਈ, ਉਹ ਸੱਚੇ ਨੂੰ ਚੇਤਾ ਕਰਦੇ। ਪਤਾ ਲੱਗ ਗਿਆ ਕਿ ਕੀ ਸ਼ੈ ਹੈ। ਯਾਰ ਯਕੀਨ ਮੰਨ, ਮੇਰਾ ਛੋਟਾ ਭਰਾ ਵੀ ਸਹੀ ਲੰਘਦਾ ਵਾ, ਸਾਰੇ ਉਸ ਗਲੀ 'ਚ ਸਹੀ ਲੰਘਦੇ। ਲਓ ਜੀ ਮੇਰੇ ਕੋਲ ਕਸਮ ਲੈ ਲਓ, ਜਦੋਂ ਮੈਂ ਲੰਘਣਾ ਨਾ ਉਹਨਾਂ ਨੇ ਚਪੜ ਮਾਰਨੀ, ਉਹ ਚੇਤਾ ਕਰਦੇ ਉਹਨਾਂ ਨੂੰ ਸਮਝ ਆ ਗਈ, ਉਹਨਾਂ ਨੂੰ ਪਤਾ ਲੱਗ ਗਿਆ। ਕੁੱਤਾ ਵਾ ਜਿੱਦਾਂ ਹੀ ਮੇਰੀ ਗਲੀ ਵੜਦੀ ਨਾ ਐ ਛੱਡਦਾ ਆਪਣੀ ਐ ਹੋ ਜਾਂਦੇ ਲਗਣਾ ਪੈਂਦੇ, ਔਰ ਪੈਂਦੇ ਵੀ ਆ। ਪੂਰੀ ਦਿਹਾੜੀ ਛੋਟਾ ਕੁੱਤੇ ਨੂੰ ਸਿਰਫ ਇੱਥੇ ਬਦਮਾਸ਼ੀ ਕਰਨ ਦਾ ਮੌਕਾ ਮਿਲਦਾ, ਬਾਕੀ ਕੋਈ ਨਹੀਂ ਡਰਦਾ। ਔਰ ਉਹਨਾਂ ਨੇ ਵੀ ਪਤਾ ਇਹਨੇ ਐਪ ਕੀਤੀ, ਉਹਨਾਂ ਨੂੰ ਪਤਾ ਸਾਡੀਆਂ ਸ਼ਿਕਾਇਤਾਂ ਲਾਉਂਦਾ ਚੁਗਲਖੋਰ ਆਏ। ਸੀਰੀਅਸਲੀ ਪਿੱਛੇ ਜੇ ਖਬਰ ਚੱਲੀ ਵੀ ਯਾਰ ਅਵਾਰਾ ਕੁੱਤੇ ਸਾਰੇ ਚੁੱਕੇ ਜਾਣੇ, ਮੈਂ ਉਹਨਾਂ ਨੇ ਹੈਲਪਲਾਈਨ ਕਿ ਮੈਂ ਕਾਲਾਂ ਕਰ ਮਾਰ ਗਿਆ, ਮੈਂ ਕਿਹਾ ਮੇਰੇ ਕੋਲ ਜੋੜਾ ਹੈਗਾ ਲੈ ਜਾਓ, ਜੋੜਾ ਹੈਗਾ, ਕੋਈ ਨਹੀਂ ਮੈਨੂੰ ਸੁਣ ਰਿਹਾ। ਉਹ ਕੁੱਤਿਆਂ ਨੇ ਵੀ ਐਪ ਕੀਤੀ ਹੈ, ਉਹ ਕੋਈ ਦਾ ਰਿਪਲਾਈ ਕਰਦੇ ਬਕਵਾਸ ਕਰ ਰਿਹਾ ਜੀ, ਅਸੀਂ ਕੋਈ ਐਸੀ ਗੱਲ ਨਹੀਂ ਕਰਦੇ, ਤੁਸੀਂ ਤੱਕੀ ਕਰਾ ਉਹਨੇ ਹੈ ਕੀਤੀ ਹੈ। ਇਹ ਫੜਾਤੇ ਇੱਕ ਦਿਨ ਗੱਡੀ ਆਈ, ਉਹਨਾਂ ਨੇ ਜਦੋਂ ਪਾਇਆ ਵਾ ਉਹਨਾਂ ਨੇ ਇਹਦਾ ਵੇਖ ਕੇ ਉਹਨੇ ਕਿਹਾ ਹਮ ਵਾਪਸ ਆਏਂਗੇ। ਪੰਜ ਫੈਸਲ ਇੱਕ ਬੰਦਾ ਮਿਲਾਇਆ ਮੈਨੂੰ, ਕਹਿੰਦੇ ਯਾਰ ਇਹ ਅਵਾਰਾ ਕੁੱਤੇ ਪਾਲਦੇ ਗਲੀ ਤੋਂ ਲੈ ਕੇ। ਮੈਂ ਉਸ ਬੰਦੇ ਦੇ ਤਰਲੇ ਲੈ, ਮੈਂ ਕਿਹਾ ਭਾਜੀ ਮੇਰੇ ਕੋਲ ਜੋੜਾ ਪੂਰਾ ਐ ਫਰੈਸ਼ ਫਿੱਟ ਕੁੱਤੇ ਆ, ਐ ਸਪੀਡ ਮਗਰ ਨਿਕਲਦੇ, ਉਹ ਭਾਈ ਵੀ ਨਹੀਂ ਚੁੱਕਣ ਆਉਂਦੇ। 10 ਬੰਦੇ ਮੈਨੂੰ ਕਹਿੰਦੇ ਜਾਨੀ ਬਾਦਸ਼ਾਹ ਇੱਕ ਸੱਪ ਆ, ਇਹਦਾ ਅਸੀਂ ਜ਼ਹਿਰ ਜ਼ੂਰ ਕੋਈ ਨਹੀਂ ਕੱਢਿਆ, ਇਹ ਬਿਲਕੁਲ ਐ ਫੁੱਲ ਟਾਈਮ ਆ, ਇਹਨੂੰ ਫੜਾ ਲੈਣਾ, ਇਹਨੂੰ ਫੜਾ ਕੇ ਗਲੇ 'ਚ ਪਾ ਕੇ 5 ਮਿੰਟ ਗਲੇ 'ਚ ਪਾਈ ਰੱਖਣਾ, ਉਹਦਾ ਮੂੰਹ ਵੀ ਫੜ ਲੈਣਾ ਨਾਲ, 5 ਮਿੰਟ ਗਲੇ 'ਚ ਪਾ ਕੇ ਥੋੜਾ ਜਿਹਾ ਕਰਕੇ ਝੂਮ ਕੇ ਤੇ ਹਾਂ ਤੇ ਫੋਨ ਕਰ, ਤੇਰੇ ਹਿੱਸੇ ਦਾ ਕੌਣ ਹੈ ਗੱਲ ਕਰਦਾ, ਤਾਂ ਮੈਂ ਤੈਨੂੰ ਫੋਨ ਕਰਦਾ, ਮਿੱਠੇ ਆਦਰਾ ਸੱਪ ਸਿਰਫ 5 ਮਿੰਟ ਗਲੇ 'ਚ ਪਾਉਣਾ। ਮਿੱਠੇ ਪਾਲੀ ਨਾਲ ਲਓ ਜੀ ਸੀਰੀਅਸਲੀ ਉਸਤਾਦ ਜੀ, ਅਗਰ ਮੈਂ ਝੂਠ ਬੋਲਾਂ ਨਾ ਮੈਂ ਜ਼ਿੰਮੇਦਾਰ ਹਾਂ। ਰਾਤ ਦੇ ਤਕਰੀਬਨ ਕੋਈ 12-1 ਵਜੇ ਮੈਂ ਉੱਠਿਆ, ਮੈਂ ਆਪਣੇ ਵਾਸ਼ਰੂਮ 'ਚ ਗਿਆ, ਉਹ ਕਿੰਨੀਆਂ ਲੱਤਾਂ ਵਾਲਾ ਨਹੀਂ ਹੁੰਦਾ, ਕਿੰਨੀਆਂ ਲੱਤਾਂ ਵਾਲਾ, ਕੰਨ ਖਜੂਰਾ ਇਹ ਕਿਹੜਾ ਹੁੰਦਾ? ਉਹ ਕਿੰਨੀਆਂ ਲੱਤਾਂ ਐ ਕਿੰਨੀਆਂ ਲੱਤਾਂ ਕਾਲ ਖਜੂਰਾ ਮਾਰਦਾ, ਮੈਂ ਉਹ ਦੇਖਿਆ, ਮੈਨੂੰ ਤਾਂ ਫੋਬੀਆ, ਕਸਮ ਲੈ ਲਓ ਮੈਂ ਬਗੈਰ ਸ਼ਰਾਰਤ ਹੀ ਬਾਹਰ ਆ ਗਿਆ ਵਾਸ਼ਰੂਮ 'ਚੋਂ। ਸੀਰੀਅਸਲੀ ਮੈਨੂੰ ਇਹੀ ਚੇਤਾ ਭੁੱਲ ਗਿਆ ਕਿ ਯਾਰ ਮੈਂ ਕੱਪੜੇ ਇਹਨਾਂ ਨੂੰ ਡਰ ਲੱਗਿਆ, ਮੈਂ ਸਕੂਲ 'ਤੇ ਬੈਠਾ ਵਾ ਆਪਣਾ ਠਾਪਾ ਕਰ ਰਿਹਾ
ਤੇ ਮੈਂ ਜੋ ਦੇਖਿਆ ਨਾ ਤੁਰਿਆ ਜਾਂਦੇ ਐ ਕਰਕੇ ਮੈਂ ਉਦਾਂ ਹੀ ਦੌੜ ਲਾ ਮਾਰਿਆ ਜੀ ਨੂੰ ਨਹੀਂ ਮਾਰਨਾ ਕਦੋਂ ਸੀਗਾ ਸਾਜ ਜੀ ਦੀ ਗੱਲ ਸਹੀ ਹੈ ਕਿ ਇਹਨਾਂ ਗੱਲਾਂ ਤੋਂ ਇਹਦਾ ਚੇਤਾ ਸ਼ੁਰੂ ਹੋ ਜਾਣਾ ਹੁਣ ਕਜ਼ਨਾ ਕੁਜ਼ਨਾ ਨੇ ਕੋਈ ਸ਼ਰਾਰਤ ਕਰਕੇ ਇਹਦੇ ਵਾਸ਼ਰੂਮ 'ਚ ਰੱਖ ਦਿੱਤਾ ਹਾਂ ਕਿਤੇ ਵਿਆਹ ਸ਼ਾਦੀ ਤੇ ਗਿਆ ਹੋਵੇ ਰਾਤ ਲਓ ਜੀ ਤੁਸੀਂ ਕਿਹੜਾ ਝੂਠ ਬੋਲਦਾ ਸੀਰੀਅਸਲੀ ਉਸਤਾਦ ਜੀ ਰਮਜ਼ਾਨ ਦਾ ਮਹੀਨਾ ਮੈਂ ਆਪਣੇ ਕਮਰੇ 'ਚ ਗਿਆ ਮੈਂ ਕੱਪੜੇ ਕੁਪੜੇ ਪਾ ਕੇ ਅੱਛੇ ਤਰੀਕੇ ਨਾਲ ਮੈਂ ਆਵਾਜ਼ ਦੇ ਮੈਂ ਕਿਹਾ ਅੰਮੀ ਜੀ ਜਰਾ ਭੱਜ ਕੇ ਆਇਓ ਅੰਮੀ ਜੀ ਭੱਜ ਕੇ ਆਇਓ ਮੇਰੀ ਅੰਮੀ ਇੰਝ ਕਰ ਕੀ ਹੋਇਆ ਕਹਿੰਦੀ ਬੜਾ ਪਰੇਸ਼ਾਨ ਮੈਂ ਕਿਹਾ ਮੈਂ ਵੀ ਵਾਸ਼ਰੂਮ ਕੰਜ ਖਜੂਰਾ ਵਾ ਲਓ ਜੀ ਮੇਰੀ ਅੰਮੀ ਨੇ ਵੈਪਰ ਨਾਲ ਮਾਰਿਆ ਹਾਂ ਮੈਨੂੰ ਦੱਸਣ ਲੱਗਾ ਸੀ ਮਾਂ ਹੋਣੀ ਸਾਡੇ ਦਲੇਰ ਔਰਤ ਯਾਨੀ ਪਤਾ ਲੱਗਦਾ ਯਾਰ ਕਿ ਇੱਕ ਵਾਕਈ ਦਲੇਰ ਔਰਤ ਵਾਹ ਵਾਹ ਜਿਹਨੇ ਹਰ ਹਾਲਾਤ ਮਤਲਬ ਉਹਨਾਂ ਨੇ ਪਿਓ ਵੀ ਇਦਾਂ ਹੀ ਸੀ ਪਿਓ ਵੀ ਸ਼ਹਜ਼ਾਦਾ ਜੱਟ ਸੀ ਇਹ ਅੱਗੋਂ ਮੈਨੂੰ ਨਹੀਂ ਸਮਝ ਆਉਂਦੀ ਕੀ ਰੌਲਾ ਇਹ ਆਈ ਦਾ ਦੌਰ ਵਾ ਇਹ ਆਈ ਜੱਟ ਵਾ ਮੈਂ ਲੜਾਈ ਤੋਂ ਬੇਸਿਕਲੀ ਡਰਦਾ ਨਹੀਂ ਮੈਂ ਵੇੜਾ ਵਲਾਉਣਾ ਵਾ ਹੁਣ ਤੁਸੀਂ 10 ਬੰਦੇ ਹੋ ਦੇਖੋ ਤੁਸੀਂ ਵੀ ਤਾਂ ਜੋਟਾ ਨਹੀਂ ਤੋੜਨ ਦੇ ਦੱਸਾਂ ਨਾ 5 ਦੀ ਪੂਰੀ ਰੇਂਜ ਬਣਾਈ ਹੋਈ ਆ ਤੁਸੀਂ ਉਹਦੇ ਬੰਦੇ ਘਟਾਓ ਇਧਰ ਮੈਂ ਕੋ ਆਪਣੇ ਆਪ ਨੂੰ ਥੋੜਾ ਹਲਾਸ਼ੇਰੀ ਦਿੰਦਾ ਵਾ ਦੇਖੋ ਕੋਈ ਪੈਚ ਹੁੰਦਾ ਕਿ ਨਹੀਂ ਚਲੋ ਉਸਤਾਦ ਜੀ ਬੰਦੇ ਘਟਾ ਲਓ ਬੰਦੇ ਘਟਾਓ ਜੀ 8 ਕਰ ਲਓ 8 ਨਹੀਂ ਨਹੀਂ 6 ਇੱਕ ਬੰਦਾ ਤੁਹਾਡਾ ਇੱਕ ਮੇਰਾ ਇੱਕ ਬੰਦੇ ਦਾ ਜਿੱਦਾਂ ਦਿਲ ਕਰਦਾ ਜਦੋਂ ਜਿੱਥੇ ਦਿਲ ਕਰੂਗਾ ਮੈਂ ਦੱਸ ਭਾਜੀ ਇੱਕ ਬੰਦਾ ਵੀ ਹੋਵੇ ਇਹਨੇ ਨਹੀਂ ਉਹਨੇ ਅੱਜ ਪਿਸਤੌਲ ਫੜੀ ਹੈ ਕੀ ਕਰ ਲਊਗਾ ਹੁਣ 10 ਬੰਦੇ ਨੇ 9 ਖਲੋਤੇ ਰਹਿਣ ਇੱਕ ਇਹਨੂੰ ਸਿਰਫ ਮਾਰ ਦੇਵੇ ਤਾਂ ਇੱਕ ਹੀ ਹੋਇਆ ਤੇ ਜੇ ਉਹ 9 ਨਾ ਵੀ ਹੋਣ ਇਕੱਲੇ ਨੇ ਵੀ ਮਾਰਨਾ ਤੇ ਇੱਕ ਦਾ ਤੇ 10 ਦਾ ਕੀ ਫਰਕ ਰਹਿ ਗਿਆ ਕੋਈ ਫਰਕ ਨਹੀਂ ਜਦੋਂ ਮੈਂ ਨਹੀਂ ਕੋਈ ਹਜ਼ਾਰ ਲੈ ਕੇ ਆਉਂਦੇ ਉਹ ਕੋਈ ਮਮਾ ਹਜ਼ਾਰ ਲੈ ਕੇ ਆਉਂਦੇ ਆ ਉਹ ਸਾਦਾ ਹੀ ਆਵੇ ਸਪਰੈਟ ਆਵੇ ਹਾਂ ਸਾਦਾ ਸਪਰੈਟ ਆਵੇ ਸਾਡੇ ਗੱਲਬਾਤ ਕਰੇ ਬਹਿ ਕੇ ਗੋਲਮੇਲ ਕਾਨਫਰੰਸ ਹੋਣ ਜੇ ਉਹਦਾ ਕਸੂਰ ਉਹ ਮਾਫੀ ਮੰਗੇ ਸਾਡਾ ਅਸੀਂ ਮਾਫੀ ਮੰਗਾਂਗੇ ਨਾਲੇ ਤੁਸੀਂ ਉਹ 10 ਬੰਦੇ ਹੁਣ ਤੁਸੀਂ ਉਹਦੇ ਮੱਥੇ ਲੱਗਣਾ ਹੁਣ ਤੁਹਾਨੂੰ ਮੇਰਾ ਹੀ ਕਹਿਣਾ ਉਹ ਹਿਸਾਬ ਨਾਲ ਹਾਂਜੀ ਕੀ ਕਰਨਾ ਫਿਰ ਤੁਸੀਂ ਕੀ ਮੋੜ ਲਾਉਣੀ ਹੈ ਯਾਰ ਦੱਸ ਦਿਓ ਯਾਰ ਇਹ ਬਾਦਰੀ ਇਦਾਂ ਨਹੀਂ ਹੁੰਦੀ ਬਾਦਰੀ ਹੁੰਦੀ ਖੂਨ ਚ ਤੁਸੀਂ ਮੈਨੂੰ ਕਿਤੇ ਦੂਰ ਜਮਾ ਕੇ ਦੇਖਿਓ ਤੁਸੀਂ ਮੈਨੂੰ ਕਿਉਂ ਮਿੱਠੇ ਇੱਧਰ ਆ ਸ਼ਾਇਦ ਘਰ ਫੜਾ ਕੇ ਆ ਮੇਰੀ ਜਾਣੀ ਦੇ ਕਿਉਂ ਦੁਨੀਆ ਤੇ ਰਹਿਣ ਦਾ ਸਬੂਤ ਵੀ ਹੁੰਦਾ ਵਾ ਮਿੱਠੇ ਕੋਈ ਸਬੂਤ ਦੇ ਤੇਰੀ ਬਹਾਦਰੀ ਦਾ ਤੇਰਾ ਇੰਨਾ ਕੱਦ ਹੋ ਗਿਆ ਵਾ ਜੱਟ ਬੰਦਾ ਵਾ ਤੂੰ ਚੰਗਾ ਜੁੱਸਾ ਵਾ ਤੇਰਾ ਤੇ ਇੱਕ ਵਾਰੀ ਦਰਸਾਨ ਕਾ ਸਾਜ ਜੀ ਤੁਸੀਂ ਆਰਡਰ ਲਾਓ ਇੰਜ ਕਹਦੇ ਬਸ ਇੱਕ ਵਾਰੀ ਕੀ ਹੋਣ ਲੱਗਾ ਲਾਉ ਤੇ ਜਿਹੜੇ 10 ਬੰਦੇ ਦਾ ਆਰਡਰ ਮੇਰਾ ਹੀ ਆਰਡਰ ਪਿਆ ਉੱਥੇ ਤੂੰ ਫਿਰ ਇਸ ਗੱਲ ਦਾ ਕਰ ਲਾ ਕਿ ਮੈਂ ਜੱਟ ਨਹੀਂ ਮੈਂ ਜੱਟ ਮਾਂ ਤੇ ਕੋਈ ਜੱਟਾਂ ਵਾਲੀ ਫਿਰ ਗੱਲ ਕਰਕੇ ਦਿਖਾ ਇੱਥੇ ਹਰ ਬੰਦੇ ਕੋ ਮਾਫੀ ਮੰਗਣ ਨਹੀਂ ਡਏ ਹੁਣ ਕੀ ਕਰਕੇ ਦੱਸਦੇ ਕਿੱਦਾਂ ਕਰੀਏ ਅਗਲਾ ਲਹੂ ਲਾਲ ਕਰ ਦਈਏ 2 ਪੀਸ ਕਰ ਦਵਾਂਗੇ ਫੇਰ ਜੱਟ ਵਾ ਇੰਨੇ ਅਖਲਾਕ ਨਾਲ ਚੱਲੀਦਾ ਵਾ ਜੱਟ ਦਾ ਟੈਗ ਲਾ ਯਾਰ ਜੱਟ ਯਾਰ ਸਾਡਾ ਰੌਲਾ ਇਹ ਨਹੀਂ ਯਾਰ ਤੂੰ ਕਿਉਂ ਦਿਮਾਗ ਖਰਾਬ ਸਾਡਾ ਰੌਲਾ ਹੈ ਕਿ ਜਿੱਥੇ ਤੇਰੇ ਨਾਲ ਜ਼ਿਆਦਤੀ ਹੋ ਰਹੀ ਹੈ ਬੋਲਦੇ ਹੋ ਬੇਨਾ ਹੁੰਦੀ ਹੈ ਨਾ ਤੁਸੀਂ ਆਪਣਾ ਫਿਰੋ ਤੁਰੋ ਜਦੋਂ ਧਾਰਨਾ ਹੋਇਆ ਕਿ ਤੁਸੀਂ ਆਪੇ ਲੜ ਪਏ ਮੈਂ ਤਾਂ ਤੁਹਾਨੂੰ ਵੀ ਇਹੀ ਕਹੂੰਗਾ ਜਿੱਥੇ ਧਾਰਨਾ ਵੀ ਜ਼ਿਆਦਤੀ ਹੋਵੇ ਕੋ ਝੁਕ ਜਾਓ ਝੁਕੇ ਨੂੰ ਫਲ ਲੱਗਦਾ ਝੁਕੇ ਨੂੰ ਕੀ ਹੈ ਝੁਕੇ ਨੂੰ ਫਲ ਲੱਗਦਾ ਵਾ ਹਾਂਜੀ ਲੇਕਿਨ ਚੁਕੇ ਨੂੰ ਇਹ ਜਿਹੜੇ ਤੂੰ ਇੱਥੇ ਲੈ ਕੇ ਆਉਣਾ ਇਹ ਝੁਕੇ ਤੋਂ ਲਾ ਕੇ ਲੈ ਕੇ ਆਉਣਾ ਨਿਕਲ ਕੇ ਫੇਰ ਗਧੇਰੀਆ ਦੇ ਹੋਣ ਲੱਗ ਪਿਆ ਹੁਣ ਮਿਸਾਲ ਦੇ ਤੌਰ ਤੇ ਉਸਤਾਦ ਜੀ ਨੂੰ 10 ਬੰਦਿਆਂ ਨੇ ਘੇਰ ਲਿਆ ਹਾਂ ਉਹ ਕਹਿ ਰਹੇ ਇਹ ਮਾੜਾ ਅੱਛਾ ਮੈਨੂੰ ਗੱਲ ਦੱਸ अपनी जगह पर कोई बंदा बुलाओ ਇੱਕ ਗੱਲ ਦੱਸ ਅੰਦਰੋਂ ਨਿਕਲਦੇ ਨਹੀਂ ਉਹਨੇ ਅੰਦਰ ਆ ਕੇ ਘੇਰਨਾ ਯਾਰ ਜਦੋਂ ਕਿ ਕਿਤੇ ਜਾਣਾ ਹੀ ਨਹੀਂ ਕਿਉਂ ਘੇਰਨਾ ਉਹ ਸਿਰਫ ਮੇਰਾ ਕਰਕੇ ਘੇਰੇ ਜਾਣਾ ਹੈ नहीं नहीं वो घेरे नहीं जा रहे वो वैसे तेन अजमा रहे कि तू मेरे लिए किथे करना हुआ की करदा हुआ ਯਾਰ ਮਿਸਾਲ ਦੇ ਵਿੱਚ ਮੈਨੂੰ ਕਹਿਣ ਵੀ ਮੈਂ ਰਾਤ ਨੂੰ ਸੁੱਤਾ ਪਿਆ ਮਿੱਠੇ ਮੈਨੂੰ ਇੰਜ ਕਰਕੇ ਮੈਨੂੰ ਪਸੀਨਾ ਜਿਹਾ ਆਉਣ ਡਿਆ ਵਾ ਆ ਮੈਂ ਡਰਾਈ ਫੂਡ ਤੇ ਜਾ ਉੱਥੋਂ ਕਰ ਮੰਗਾਲੀਆਂ ਨੂੰ ਲੱਸੀ ਫੜ ਕੇ ਲਿਆ ਮੇਰੀ ਜਾਣੀ ਦੇਖੀ ਲੋ ਜੀ ਮੇਰੀ ਗੱਲ ਸੁਣੋ ਮੈਂ ਕਿਸੇ ਵਜ੍ਹਾ ਤੋਂ ਇੱਕ ਕਾਲ ਕੋਠੜੀ ਦੇ ਵਿੱਚ ਬੰਦ ਹੋ ਜਾਣਾ ਮੈਂ ਕਿਹਾ ਮੈਂ ਤੁਹਾਨੂੰ ਚਾਕੂ ਲਿਆ ਕੇ ਦਿੰਦਾ ਮੇਰੇ ਵੈਸੇ ਹੀ ਮਾਰ ਦਿਆ ਮੈਨੂੰ ਪਤਾ ਹੁਣ ਉੱਥੇ 10 ਬੰਦੇ ਵੀ ਹੋਣੇ ਉਹਨੇ ਮੈਨੂੰ ਬੁਲਾਉਣਾ ਨਹੀਂ ਨਹੀਂ ਤੁਸੀਂ ਨਿਕਲ ਜਾਣਾ ਨਹੀਂ ਮੈਂ ਉਹਦੇ ਅੰਦਰ ਆ ਹਾਂ 5 ਫੁੱਟ ਦੀ ਉਹ ਆ ਹਨੇਰਾ ਵਾ ਉੱਥੇ ਘੁੱਪ ਹੁੰਦੇ ਠੀਕ ਹੈ ਜੀ ਉਹ ਸਵੇਰ ਸ਼ਾਮ ਆ ਕੇ ਨਾ 5 ਲਾਉਂਦੇ ਇੱਕ ਮੈਨੂੰ ਠੀਕ ਹੈ ਜੀ ਮੈਂ ਉਹਨਾਂ ਨੂੰ ਕਹਿੰਦਾ ਭਾਜੀ ਕੋ ਥੋੜਾ ਜਿਹਾ ਮਿਹਰਬਾਨੀ ਕਰੋ ਉਹ ਕਹਿੰਦਾ ਠੀਕ ਆ ਆਪਣੀ ਜਗ੍ਹਾ ਤੇ ਮਿੱਠੇ ਨੂੰ ਭੇਜ ਦੇ ਹਫਤਾ ਕੋ ਰਹਿ ਜਵੇ ਚੱਲ ਹੁਣ ਉੱਥੇ ਤੈਨੂੰ ਮੈਂ ਫੋਨ ਕਰਾਂਗਾ ਮਿੱਠੇ ਆਦਰਾ ਇੱਥੇ ਹਫਤਾ ਰਹਿਣਾ ਉੱਥੇ ਕੀ ਤੈਨੂੰ ਤਕਲੀਫ ਅੱਛਾ ਮੈਨੂੰ ਉਹਨਾਂ ਚਵਲਾਂ ਤੇ ਆਉਣ ਡਈ ਆ ਉਹ ਜਿਹੜੇ 10 ਬੰਦੇ ਮੈਨੂੰ ਬੁਲਾਉਣ ਡੇ ਦੱਸ ਤੇ ਮੈਂ ਕਹਿ ਨਹੀਂ ਰਿਹਾ ਹੁੰਦਾ ਜਿਹੜੇ ਵੀ ਬੰਦੇ ਆ ਮੈਂ ਤੇ ਉਸ ਜਿਹੜਾ ਜੇਲਰ ਆ ਉਹਨੂੰ ਕਿਹਾ ਉਹ ਜੇਲਰ ਵੀ ਦੇਖ ਲੈ ਕਿਹਦਾ ਮੈਨੂੰ ਬੁਲਾਉਣ ਡਿਆ ਅੱਛਾ 10 ਵੀ ਮੈਨੂੰ ਬੁਲਾਉਣ ਡੇ जट तू आ ਉਹ ਸੱਪ ਹੈ ਇੰਨੀ ਦੁਨੀਆ ਜੱਟੀ ਤੁਰੀ ਫਿਰਦੇ ਆ ਕਿਸੇ ਸੱਪ ਕੱਚ ਪਿਆ ਦੇਖਿਆ ਉਹਨਾਂ ਦੇ ਕੋਲ ਜੱਟ ਤੂੰ ਹੀ ਆ ਸਹੀ ਗੱਲ ਠੀਕ ਹੈ ਉਹ ਤੂੰ ਜੱਟ ਪੁਣੇ ਦਾ ਮੁਜ਼ਾਹਰਾ ਕਰ ਤੂੰ ਕਹ ਉਸਤਾਦ ਜੀ ਮੈਂ ਹਾਜ਼ਰ ਆ ਤੈਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਅੱਛਾ ਚਲੋ ਜੀ ਕੋੜੇ ਵੀ ਸਕਿਪ ਕਰ ਦਿੰਦੇ ਸਿਰਫ ਉੱਥੇ ਹਫਤਾ ਰਹਿਣਾ ਤੁਸੀਂ ਸਾਰੀ ਲੜਾਈ ਸਕਿਪ ਕਰੋ ਸਾਦਾ ਸਾਦਾ ਹੋ ਬਸ ਹਾਂ ਅੱਛਾ ਚੱਲ ਇੱਕ ਫਸਲਾਂ ਨੇ ਹੁਣ ਜੱਟਾਂ ਦੀ ਗੱਲ ਕਰਦਾ ਫਸਲਾਂ ਦੇ ਵਿੱਚ ਆ ਗਿਆ ਸੂਰ ਬਾਹਰਲਾ ਬਾਹਰਲਾ ਵਾ ਹਾਂ ਉਸਤਾਦ ਜੀ ਤੁਸੀਂ ਤੇ ਹਲੇ ਬੁਲਾਇਆ ਵੀ ਨਹੀਂ ਉਹ ਮੈਨੂੰ ਕਹਿੰਦੇ ਨੇ ਵੀ ਇੱਕ ਫਸਲਾਂ ਜਾਂ ਇੱਕ ਤੂੰ ਆਪਣਾ ਬੁਲਾ ਕੇ ਮੈਂ ਤੈਨੂੰ ਫੋਨ ਕਰਦਾ ਵੀ ਮਿੱਠੇ ਆ ਜਾ ਨਹੀਂ ਮਤਲਬ ਇਹ ਕਿ ਇੱਕ ਫਸਲਾਂ ਦਾ ਸਾਡਾ ਇੱਕ ਤੂੰ ਆਪਣਾ ਬੁਲਾ ਜਿਹੜਾ ਇਹਨੂੰ ਮਾਰੇ ਠੀਕ ਅੱਛਾ ਉਹ ਤੈਨੂੰ ਇੱਕ ਛੁਰੀ
ਇੱਕ ਪਿਸਤੌਲ, ਇੱਕ 3-4 ਚੀਜ਼ਾਂ ਉਹ ਕਹਿੰਦੇ ਵੀ ਇਹਨਾਂ ਚੋਂ ਜਿਹੜਾ ਤੈਨੂੰ ਲੱਗਦਾ ਜਿਹੜਾ ਤੂੰ ਐਕਸਪਰਟ ਆ ਹਾਂਜੀ ਉਹ ਚੁੱਕ ਲਾ ਤੇ ਵੜ ਜਾ ਤੇ ਉਹਨੂੰ ਮਾਰਨਾ, ਉਹ ਸਾਡੀਆਂ ਫਸਲਾਂ ਤਬਾਹ ਕਰ ਰਿਹਾ। ਉਹਨਾਂ ਚੀਜ਼ਾਂ ਦੇ ਵਿੱਚ ਚਾਬੀ ਪਈ ਮੋਟਰਸਾਈਕਲ ਦੀ, ਥੱਲੇ ਦੇ ਕੇ ਮਾਰਨਾ ਉਹਨੂੰ। ਨਹੀਂ ਆਪਾਂ ਚਾਬੀ ਚੁੱਕਾਂਗੇ, ਮੋਟਰਸਾਈਕਲ ਸਟਾਰਟ ਕਰਾਂਗੇ, ਆਪਾਂ ਘਰ ਆਵਾਂਗੇ। ਆ ਜਾਨਵਰ ਨੂੰ ਮਰਾਉਣਾ ਇੱਕ ਕੰਮ ਆ, ਫਸਲਾਂ ਖਰਾਬ ਕਰ ਰਿਹਾ ਨਾ ਕਰੀ ਜਾਂਦੇ ਫਸਲਾਂ। ਤੂੰ ਜੱਟ ਆ, ਤੈਨੂੰ ਤੇ ਸਗੋਂ ਤੇਰੇ ਤੇ ਅਨਾਂ ਦਾ ਮਸਲਾ ਬਣ ਜਾਣਾ ਚਾਹੀਦਾ। ਕੋਈ ਮਸਲਾ ਨਹੀਂ ਹੈ, ਅਨਮੋਲ ਹੈਗਾ। ਫਸਲਾਂ ਕਿੰਨੀਆਂ ਖਰਾਬ ਕਰਤੀ, ਦੂਸਰੇ ਪਰਸਨ ਹੀ ਖਰਾਬ ਹੋ ਗਿਆ। ਓਏ। ਉਹ ਕਿੰਨਾ 2.5 ਕਿਲੋ ਵਿਕ ਡਿਆ ਵਾ। ਅਨਾਜ ਜ਼ਾਇਆ ਕਰਨ ਦੇ ਹਾਏ ਦੇਖ ਨਾਲ ਛੱਡ ਦਿਓ, ਕੋਈ ਮਸਲਾ, ਕਿੰਨਾ ਕਰਤਾ ਉਹਨੇ, ਕਿਤੇ 2.5 ਪੈਲੀਆਂ ਬਾਤ ਹੀ ਚੱਲ ਤੂੰ ਨਾ ਮਾਰੀ ਨਾ, ਤੂੰ ਨਾ ਮਾਰੀ, ਇਹਨਾਂ ਤੈਨੂੰ ਲਾਡ ਆਉਂਦੇ ਆ, ਘਰ ਲੈ ਜੀ ਪਾਲ ਲਈ ਉਹਨੂੰ, ਆਹੋ। ਉੱਥੋਂ ਕੱਢ ਕਿਸ ਤਰੀਕੇ ਨਾਲ। ਨਹੀਂ ਨਹੀਂ, ਹੁਣ ਫਸਲਾਂ ਦੇ ਨਾ ਘਰ ਹੈਗੇ, ਉੱਥੋਂ ਮੈਂ ਕਿਉਂ ਕੱਢਾਂ, ਮੈਂ ਵਾੜਿਆ। ਉੱਥੋਂ ਲੈ ਜਾ ਘਰ ਤੇ ਉੱਥੇ ਪੱਠੇ ਪਾਈ ਜੇ। ਕਿੱਲਾ ਬਹਰਹਾਲ ਸਿੱਧੀ ਸਾਫ਼ ਗੱਲ ਵਾ, ਜੋ ਮਜ਼ਾ ਇਖਲਾਕ ਦੀ ਜ਼ਿੰਦਗੀ ਚ ਹੈ ਨਾ, ਹੱਸੋ ਖੇਡੋ ਇੰਜੋਏ। ਲੋ ਜੀ ਆਖਰੀ ਗੱਲ ਮੈਂ ਕਰ ਲਾਂਗਾ, ਉਸ ਤੋਂ ਬਾਅਦ ਫਿਰ ਕਾਲੂ ਤੇ ਆ ਜਾ, ਫਿਰ ਕਾਲੂ ਨੂੰ ਪੁੱਛਦੇ। ਮਿੱਠਾ ਜੀ ਤੁਸੀਂ ਇੰਜ ਖੜੇ ਹੋ, ਇੱਕ ਹੁੰਦਾ ਵਾ ਉਹ ਜਿਹੜਾ ਜਿਹਦੇ ਅੱਗੇ ਇੰਜ ਕਰਕੇ ਕੰਡਾ ਲਗਾਉਂਦਾ ਵੱਡਾ ਸਿੰਘ, ਹਾਂਜੀ ਇੱਕੋ ਹੀ ਰਾਈਨੋ। ਰਾਈਨੋ। ਹਾਂਜੀ। ਤੂੰ ਖੜਾ ਵਾ ਤੇ ਦੂਰੋਂ 100 ਦੀ ਸਪੀਡ ਤੇ ਰਾਈਨੋ ਆ ਰਿਹਾ ਇੰਜ ਕਰਕੇ ਸਿੱਧਾ ਹੀ ਕਿੰਨੀ ਯਾਰ ਤੇ ਕੁੱਤੇ ਤੋਂ ਡਰਦਾ ਨਹੀਂ, ਗਲੀ ਚ ਜਾ ਰਾਈਨੋ ਕਿਹੜਾ ਦੰਦੀ ਵੜਦਾ, ਨਹੀਂ ਉਹ ਕੁਛ ਉਹ ਇੰਜ ਆ ਰਿਹਾ ਸਿੱਧਾ, ਮੈਂ ਅੱਗੇ ਖੜਾ ਵਾਂ। ਇੱਕ ਬੰਦਾ ਹੁੰਦਾ ਕਹਿੰਦਾ, ਮੈਂ ਇਹਨੂੰ ਕਹਿੰਦਾ ਯਾਰ ਇਹਨੂੰ ਰੋਕੋ, ਕਹਿੰਦਾ ਭਾਜੀ ਰੋਕਣਾ ਨਹੀਂ, ਤੁਸੀਂ ਮਿੱਠੇ ਨੂੰ ਫੋਨ ਕਰੋ, ਤੁਹਾਡੀ ਜਗ੍ਹਾ ਤੇ ਉਹ ਖਲੋਏਗਾ। ਅੱਛਾ, ਉਹ ਵੀ ਮੇਰੇ ਕਹੇਗਾ। ਮੈਂ ਤੈਨੂੰ ਫੋਨ ਕਰਦਾ ਵਾਂ, ਮਿੱਠੇ ਆਦਰਾ ਰਾਈਨੋ ਦੇ ਅੱਗੇ ਖਲਾਉਣਾ। ਹੁਣ ਉੱਥੇ ਤੂੰ ਕਿੰਨਾ ਕੁ ਟਾਈਮ ਲਾਏਗਾ ਆਉਣ ਲੱਗੇ? ਮੈਂ ਆਪਣਾ ਦੁਪੱਟਾ ਉਹਦੇ ਪੈਰਾਂ ਸੁੱਟੂਗਾ, ਰਾਈਨੋ ਦੇ ਰੈਨੋ ਰੁਕ ਗਿਆ। ਕਿਹੜਾ ਦੁਪੱਟਾ ਆ ਗਿਆ? ਨਹੀਂ ਉਹ ਲੈ ਜਾਊਗਾ ਨਾ ਘਰੋਂ। ਮੈਂ ਇਸ ਖਬਰ ਜਾਉਂਦੇ ਜਾਨਵਰ ਮੇਰੇ ਕਹਿਣ ਡਏ। ਕਾਲੂ ਸਾਹਿਬ ਤੁਸੀਂ ਦੱਸੋ, ਹਾਂਜੀ ਤੁਹਾਡੀ ਵਾਰੀ ਆ ਗਈ। ਆਰਡਰ ਲਾਓ। ਉਸਤਾਦ ਜੀ ਪੁੱਛਣ ਦੀ ਲੋੜ ਹੀ ਨਹੀਂ, ਆਰਡਰ ਲਾ। ਇੱਕ ਹੀਰਾ ਵਾ, ਇਹ ਜੱਟ ਨਹੀਂਗਾ। ਹਾਂ, ਦੇਖਣਾ ਪੁੱਛ ਲੋ, ਜਿੱਥੇ ਜਹੰਨਮ ਚ ਭੇਜੋ ਜਾਏਗਾ। ਜੱਟ ਤੇ ਫੇਰ ਮਾਫੀ, ਉਹ ਤਾਂ ਮੈਂ ਨਾਮ ਹੀ ਭੇਜਿਆ ਤੇ ਇਹਨੇ ਜਾਣੇ ਆਹੋ ਜੱਟ ਤੇ ਫੇਰ ਮਾਫੀ ਮੰਗਣ ਚੱਲ ਜਾਂਦਾ, ਇਹਨੇ ਮਾਫੀ ਮੰਗਣ ਵੀ ਨਹੀਂ ਜਾਣਾ, ਐਡਾ ਪੁੱਛਦਾ ਲਵਾ ਹੈ। ਦੇਖੀ ਤੂੰ। ਉਸਤਾਦ ਜੀ ਆਰਡਰ ਲਾਓ, ਕਸਮ ਖਾ ਕੇ ਕਹਿੰਦਾ ਆਰਡਰ ਲਾਓ, ਸ਼ਾਮ ਕਰੋ। ਹਾਂਜੀ ਬਾਜੀ ਕਰੋ, ਆਰਡਰ ਤੇ ਕਰੋ, ਦੇਖਿਓ ਉਹਦਾ। ਮੈਨੂੰ ਉਹਦੇ ਕੋਲੋਂ ਡਰ ਲੱਗ ਰਿਹਾ ਕਿ ਮੈਂ ਉਹਨੂੰ ਜੇ ਵਾਲ ਮਾਰੀ ਤੇ ਉਹ ਕਿੱਦਾਂ ਆਏਗਾ। ਪਹਿਲੇ ਹਵਾ ਹੋਣੀ ਆ, ਹਵਾ ਨਹੀਂ ਆਉਣੀ, ਤੂਫਾਨ ਉਠੇਗਾ ਸਾਜੀ, ਤੂਫਾਨ ਵਾਬਰੋਲੇ। ਇਹ ਤੂਫਾਨ ਨਿਕਲ ਉੱਠਣਾ, ਕਾਲੂ ਨਹੀਂ ਹੋਣਾ, ਕੰਮ ਤੋਂ ਛੁੱਟੀ ਨਹੀਂ ਮਿਲਣੀ, ਮਾਰ ਕੇ ਹਾਂਜੀ। ਲੱਗਿਆ ਹੋਣਾ। ਫਿਰ ਕੰਮ ਕੁੰਮ ਨਹੀਂ ਦੇਖੇ ਜਾਂਦੇ, ਜਦੋਂ ਉਸਤਾਦਾਂ ਦੀ ਕਾਲ ਆ ਜੇ ਫਿਰ ਹਰ ਕੰਮ ਫਨਾ, ਫਿਰ ਉਸਤਾਦ ਜੀ ਦੇ ਮਗਰ। ਉਸਤਾਦ ਜੀ ਨੇ ਫੋਨ ਕਰਨਾ ਵਾ ਵੀ ਆ ਜਾ, ਇੱਥੇ ਲੜਾਈ ਹੋਈ ਨੇ, ਘਰੋਂ ਨਿਕਲਿਆ ਹਜ਼ਾਵਾ ਸਾਬਣ ਖਾ ਗਿਆ, ਇੰਜ ਹੋ ਗਿਆ ਜੀ, ਉਹ ਕੰਧ ਡਿੱਗ ਪਈ। ਕੌਣ ਸਾਬਣ ਖਾ ਗਿਆ? ਹਜ਼ਾਵਾ ਉਹ ਬੱਚਾ ਸਾਬਣ ਖਾ ਗਿਆ, ਤੇਰੀ ਭਾਬੀ ਲੜ ਪਈ, ਤੇ ਮੈਂ ਆਉਣਾ ਸੀ, ਬਸ ਤੁਸੀਂ 10 ਮਿੰਟ ਦਾ ਲੜੋ, ਮੈਂ ਆ ਰਿਹਾ। ਕਾਲੂ ਸਾਹਿਬ ਇੰਜ ਕਰੋਗੇ ਤੁਸੀਂ? ਉਸਤਾਦ ਜੀ ਮੈਂ ਕਹਿੰਦਾ ਵਾ ਆ ਔਨ ਕੈਮਰਾ ਰਿਕਾਰਡ ਆ ਤੇ ਮੇਰੇ ਨਾਲ ਸਟਾਮ ਕਰ ਲਓ, 2500 ਦਾ ਕਰ ਲਓ, 5000 ਕਰ ਦਿਓ। ਅੱਲਾਹ ਪਾਕ ਦੀ ਕਸਮ ਹੈ, ਤੁਸੀਂ ਫੋਨ ਵੀ ਮਿਸ ਕਰ ਲੈਣੀ ਆ। ਜਾਓ, ਤੁਹਾਨੂੰ ਕਹਤਾ ਕਾਲੂ ਉੜਿਆ ਆਏਗਾ, ਮਿਸ ਕ੍ਰਿਸ਼ 3 ਤਰ੍ਹਾਂ ਆਏਗਾ ਕਾਲੂ। ਨਹੀਂ ਅੱਲਾਹ ਦੀ ਕਸਮ ਹੈ ਬਸ। ਨਹੀਂ, ਮਿਸ ਕਾਲ ਚ ਮਸਲਾ ਤੇ ਪਤਾ ਹੀ ਨਹੀਂ ਲੱਗਣਾ ਕਿ ਕੀ। ਨਹੀਂ ਉਹਦੇ ਮਤਲਬ ਉਹ ਤਾਂ ਮਿਸਾਲ ਦੇ ਰਿਹਾ। ਹਾਂਜੀ, ਫਾਰ ਐਗਜ਼ਾਮਪਲ ਤੁਸੀਂ ਇੰਨਾ ਕਿ ਸਿਰਫ ਮੈਨੂੰ ਕਰਨਾ ਵਾ, ਕੀ ਬਾਤ ਹੈ। ਤੁਸੀਂ ਸਿਰਫ ਮੈਸੇਜ ਕਰਨਾ ਕਾਲੂ ਪਹੁੰਚ। ਹਾਏ ਹਾਏ। ਹਾਂ, ਤੇ ਤੁਸੀਂ ਇੱਕ ਦੇਖੋ ਕਾਲੂ ਬਲੌਕ, ਮੈਂ ਆਉਣਾ, ਮੈਂ ਆਣਾ ਵਾ, ਤੁਸੀਂ ਸਿਰਫ ਇਹ ਇਸ਼ਾਰਾ ਕਰਨਾ ਬਸ, ਵੈਸੇ ਹੋਣੀ ਨਹੀਂ। ਹਾਂਜੀ, ਇਹ ਥਾਪੜ ਤੁਸੀਂ ਇਹ ਇਸ਼ਾਰਾ ਕਰਨਾ ਵਾ, ਤੁਸੀਂ ਇੱਥੇ ਵੇਖਣਾ ਕਾਲੂ ਕਿੱਧਰ ਆ, ਇੱਧਰ ਵੇਖਣਾ ਕਾਲੂ ਪੈਰਾਂ 'ਚ ਹੋਣਾ। ਨਾ ਨਹੀਂ ਮਿੱਠਾ ਜੀ, ਨਹੀਂ। ਓਏ ਤੇਰੇ ਸਕੇ ਭਰਾ ਨੂੰ ਲੋਕੀ ਚੜਾ ਮਾਰਨ, ਨਹੀਂ ਤੂੰ ਇਹੀ ਕਹੇ ਉਹਦੀ ਕੋਈ ਗਲਤੀ ਹੋਣੀ ਭਾਜੀ, ਓਏ ਉਹਦੀ ਗਲਤੀ ਹੋਣੀ। ਆਈਆਂ ਵਾ, ਲੇਕਿਨ ਉਹਨੇ ਤੇਰੇ ਮੂੰਹ ਤੇ ਚਪੇੜ ਮਾਰੀ ਹੈ ਉਸਤਾਦ ਜੀ ਨੂੰ ਹਾਂ ਕਰਕੇ ਕਿ ਮੈਂ ਹਾਂਜੀ। ਮਿਸ ਕਾਲ ਤੇ, ਕਿ ਤੇਰੇ ਮੂੰਹ ਤੇ ਚਪੇੜ ਇਹ ਵੱਜੀ। ਚਪੇੜ ਸਿਰਫ ਤੈਨੂੰ ਪਤਾ ਲੱਗਾ ਨਾ, ਹੋਰ ਕਿਸੇ ਨੂੰ ਪਤਾ ਲੱਗਾ ਨਹੀਂ? ਇਹ ਜਿਹੜੇ ਦੇਖਣ ਦੀ ਫੈਮਿਲੀ, ਇਹਨਾਂ ਨੂੰ ਵੀ ਪਤਾ ਲੱਗ ਗਿਆ। ਉਸਤਾਦ ਜੀ ਹੁਣ ਮੈਨੂੰ ਤੇਰਾ ਕਹਿਣਾ, ਤੈਨੂੰ ਲੰਮਾ ਪਾ ਇੱਥੇ ਗੱਲ ਕਰ। ਲੈ ਤੂੰ ਮੇਰੀਆਂ ਪਿੰਡੀਆਂ ਬਣ ਲਈਆਂ, ਲੰਮਾ ਪਾਉਣਾ ਲੜਾਈ ਕਿਤੇ ਹੋਰ ਵਾ। ਨਹੀਂ ਵੀ ਕਾਲੂ, ਮੈਂ ਤੈਨੂੰ ਕਹਾਂ ਵੀ ਕਾਲੂ ਵੜ ਜਾ ਇੱਧਰ, ਅੱਗੇ ਜ਼ਿੰਦਗੀ ਮੌਤ ਇੰਜ ਦਾਤ ਹੀ ਹੋਵੇ, ਕਿੰਨਾ ਕੁ ਸੋਚੇਂਗਾ ਤੂੰ? ਉਸਤਾਦ ਜੀ ਕਹਿਣ ਦੀ ਗੱਲ ਨਹੀਂ ਹੈ, ਮੈਂ ਸੋਚਣਾ ਹੀ ਨਹੀਂ। ਹਾਂ, ਇਹਨੇ ਸੋਚਣਾ ਹੀ ਨਹੀਂ, ਇਹਨੇ ਤਾਂ ਫੋਨ ਨਹੀਂ ਚੁੱਕਣਾ, ਇਹਨੇ ਪਿੱਛੇ ਅੱਛਾ ਹੁਣ ਤੂੰ ਆਪਣਾ ਜਿਹੜਾ ਨਾ ਆਪਣਾ ਸਾਰਾ ਉਹ ਅਗਲੇ ਤੇ ਨਾ ਥੋਪੀ ਜਾ। ਮੈਨੂੰ ਪਤਾ ਨਹੀਂ ਉਹਦਾ, ਕੀ ਪਤਾ ਤੂੰ ਕਿੱਥੇ ਵੇਖਿਆ ਉਹ ਉਹਨੂੰ? ਪੂਰੇ ਪਰੌਠੀ ਦੇ ਇੱਕ ਮੁਰਕੀ ਕਰਦਾ, ਉਹ ਭੁੱਖਾ। ਇਹਦੇ ਨਾਲ ਉਹ ਬਹਾਦਰੀ ਦਾ ਕਿਤਾ ਇਹ ਬਾਦਰੀ ਲੰਗਰ ਪਾੜਵਾ, ਰੋਟੀ ਨਾਲ ਚੱਕਰ ਵਾ, ਹੋਰ ਕੋਈ ਮੈਨੂੰ ਪਤਾ ਕੀ ਗੱਲ ਆ, ਮੇਰੀ ਗੱਲ ਸੁਣ, ਇਹ ਗੱਲਾਂ ਕਰਕੇ ਨਾ ਤੂੰ ਕੱਲ ਨੂੰ ਤੇਰੇ ਤੇ ਕੋਈ ਮੁਸ਼ਕਲ ਆਈ ਨਾ ਤੇ ਤੂੰ ਉਹ ਵੀ ਆਪਣੇ ਰਸਤੇ ਬਲੌਕ ਕਰ ਰਿਹਾ। ਤੂੰ ਇਹਨੂੰ ਫੋਨ ਕਰੇ ਕੱਲ ਨੂੰ, ਇਹ ਤੈਨੂੰ ਕਹੇ ਚਲੋ ਮਿੱਠਾ ਜੀ ਹੁਣ ਮੈਂ ਇਦਾਂ ਦਾ ਹੀ ਆ, ਕੀ ਕਿਹਾ ਸੀ ਮੈਨੂੰ? ਫਿਰ ਸਹੀ ਗੱਲ। ਮੈਂ ਅੱਜ ਤੱਕ ਕਿਸੇ ਨੂੰ ਲੜਾਈ ਵਾਸਤੇ ਨਹੀਂ ਬੁਲਾ, ਮੇਰੇ ਮਗਰ ਮੇਰੀ ਮਾਂ ਦੀ ਦੁਆ ਵਾ। ਆਪਾਂ ਮੁਸ਼ਕਲ ਹੋਣੀ ਗਿਆ ਤਾਂ ਕਿਹਦੇ ਮਗਰ ਨਹੀਂ ਹੁੰਦੀ ਮਾਂ ਦੀ ਦੁਆ? ਸਾਰਿਆਂ ਮਗਰ ਨਹੀਂ ਭਾਜੀ, ਕਿਹਦੇ ਮਗਰ ਨਹੀਂ ਹੁੰਦੀ? ਜਿਹੜੇ ਚੰਡਾ ਖਾਂਦੇ ਉਹਦੇ ਮਗਰ ਵੀ ਹੁੰਦੀ, ਜਿਹੜੇ ਚੰਡਾ ਮਾਰਦੇ ਉਹਨਾਂ ਦੇ ਮਗਰ ਵੀ ਹੁੰਦੀ। ਇਹ ਇੱਕ ਗੱਲ ਹੈ ਜੀ, ਮੇਰੇ ਮਗਰ ਮਾਂ ਦੀ। ਕਿਹੜੀ ਮਾਂ ਵਾ ਜਿਹਦੀ ਦੁਆ ਨਹੀਂ ਹੁੰਦੀ ਉਹਦੀ ਔਲਾਦ ਦੇ ਮਗਰ? ਨਾਲੇ ਜਿੱਦਾਂ ਤੇ ਉਹ ਕਈ ਖਾਂਦੇ ਆ, ਜਿੰਨੇ ਵਿਚਾਰੇ ਕੋ ਮਰਦੇ ਨੇ, ਕੋਈ ਐਕਸੀਡੈਂਟ, ਕੋਈ ਕਤਲ ਹੁੰਦਾ, ਕੋਈ ਕੁਛ ਹੁੰਦਾ, ਕੋਈ ਇਹਨਾਂ ਦੇ ਮਗਰ ਉਹਨਾਂ ਦੀ ਮਾਂ ਦੀ ਦੁਆ ਨਹੀਂ ਹੁੰਦੀ। ਤੁਸੀਂ ਯਕੀਨ ਮੰਨੋ ਦਾਨਾ ਸਾਹਿਬ, ਅੰਮੀ ਦੀ ਦੁਆ ਦਾ ਅਸਰ ਦੱਸਣ ਲੱਗਾ। ਬੰਦੇ ਨੇ ਪਿੱਛੋਂ ਇੰਜ ਕਰਕੇ ਮੇਰੇ ਜਿਹਾਮਾ ਮਾਰਿਆ,
ਮੇਰਾ ਮਰਗਾੜ ਵਿੰਗਾ ਹੋ ਗਿਆ, ਚੱਕਾ ਵਿੰਗਾ ਹੋ ਗਿਆ, ਸਿਲਸਰ ਐ ਪਰੋਂ ਚਲਾ ਗਿਆ, ਐ ਸਿਲਸਰ ਉੱਤੋਂ ਦੀ ਆਉਂਦਾ ਇਸ਼ਾਰਾ, ਹਰ ਚ ਟੁੱਟ ਗਿਆ। ਉਹ ਬੰਦੇ ਨੇ ਇੰਜ ਕਰਕੇ, ਉਹ ਕਸੂਰ ਵੀ ਉਹਦਾ, ਮਿੱਠੇ ਨੇ ਮਾਫੀ ਮੰਗੀ। ਮੈਂ ਕਿਹਾ ਜਾ ਯਾਰ, ਇਹ ਮਾਂ ਦੀ ਦੁਆ ਵਾ। ਬਾਅਦ ਉਹਦਾ ਕੱਦ ਇੱਥੇ ਸੀਗਾ, ਬਚ ਗਿਆ ਸਾਜੀ ਕਹਿਣ ਦਿਆ ਉਹ। ਉਹਦਾ ਕੱਦ ਹਾ ਸੀਗਾ, ਅੱਛਾ ਉਹਦਾ ਕੱਦ ਵੱਡਾ ਸੀ ਤੇ ਉਧਰ ਹੈ ਵੀ ਇਸ ਤੋਂ ਉੱਥੇ ਮਾਂ ਦੀ ਦੁਆ ਕੰਮ। ਲੇਕਿਨ ਉਹਨੇ ਕਿਹਾ ਕਿ ਯਾਰ ਤੂੰ ਪੂਰਾ ਭਾਈ ਲੱਗਾ ਵਾ, ਤੂੰ ਕੋਈ ਖਾਂਦਾ ਨਹੀਂ ਪਤਾ ਵਾ, ਇੱਥੇ ਕੋਈ ਹੋਰ ਹੁੰਦਾ ਨਾ, ਕੋਈ ਕੂੜ ਨੂੰ ਲੜ ਪਣਾ ਸੀਗਾ। ਤੂੰ ਮਾਫੀ ਮੰਗ ਕੇ ਸਮਝੌਤਾ ਕੀਤਾ। ਹੁਣ ਮੈਂ ਇੱਧਰੋਂ ਲੇਟ ਹੋਣਾ ਸੀ, ਗੱਡੀ ਭਾਵੇਂ ਮਹਿੰਗੀ ਹੋ ਗਈ, ਇੱਕ ਵਾਰੀ ਮਾਫੀ, ਸਾਨੂੰ ਪਤਾ ਲੱਗਾ ਕਿ ਯਾਰ ਮਾਫੀ ਮੰਗਣੀ ਚਾਹੀਦੀ ਹੈ। ਮਾਫ ਕਰੋ, ਮਾਫੀ ਮੰਗੋ, ਮਾਫੀ ਮੰਗਣ ਵਾਸਤੇ ਹੀ ਆ, ਹੋਰ ਇਹਨੂੰ ਡੀਐਸ ਸਾਹਿਬ ਚ ਰੱਖਣਾ ਆਪਾਂ। ਉਹ ਯਾਰ ਅੱਲਾ ਦੇ ਬੰਦੇ, ਇਹ ਗੱਲ ਠੀਕ ਆ ਕਿ ਤੁਸੀਂ ਬੁਲਾ ਜਾਓ, ਮੌਕਾ ਮਨਸਬ ਦੇ ਕੇ ਲੜਾਈ ਨੂੰ ਮੁਕਾਓ, ਲੇਕਿਨ ਕੋਈ ਐਸੀ ਸਿਚੁਏਸ਼ਨ ਆ ਜਾਂਦੀ ਯਾਰ, ਇਹ ਆਪਣੇ ਹੱਥ ਵਸ ਚ ਆ, ਤੁਸੀਂ ਸਿਚੁਏਸ਼ਨ ਬਣਾਉਣੀ, ਤੁਸੀਂ ਇੱਥੇ ਇਹਨੂੰ ਗਾਲ ਕੱਢ ਕੇ ਲੜ ਪੋ, ਕਿਉਂ ਆਪਾਂ ਗਾਲ ਕੱਢਣੀ ਕਾਤੋਂ? ਉਹ ਕੱਢੇ ਵੀ, ਤੂੰ ਜਦੋਂ ਸਾਡੀ ਵੇਖਿਓ ਚੁੱਪ। ਤੂੰ ਕੱਢ ਗਾਲ, ਮੈਂ ਤੇਰੀ ਇੱਥੇ ਧੌਣ ਨਾ ਲਾ ਦਵਾਂ ਤੇ ਮੈਂ ਗੁੱਜਰ ਨਹੀਂ, ਇੱਥੇ ਧੌਣ ਤੋਂ ਬਗੈਰ ਘਰ ਜਾਏਗਾ ਸਰਕਟਾਂ ਚ। ਨਾ ਧੌਣ ਤੋਂ ਬਗੈਰ ਵੀ ਹੋਰ ਕਿਸੇ ਦੇ ਘਰ ਵੜ ਜਾਏਗਾ। ਕੋਈ ਸ਼ਨੇਨੇ ਭਾਲੋ, ਕੋਈ ਮੈਂ ਤੁਹਾਨੂੰ ਭਾਲੂਗਾ। ਆਹੋ, ਅੱਛਾ ਵੀ ਇੱਕ ਜਗ੍ਹਾ ਤੇ 10 ਬੰਦੇ ਖਲੋਤੇ ਨੇ, ਉਹ ਤੁਸੀਂ ਵੀ ਤਿੰਨੇ ਉੱਥੇ ਖਲੋਤੇ ਹੋ। ਹਾਂਜੀ। ਉਹ ਕਹਿੰਦਾ ਭਾਜੀ ਇੱਕ ਬੰਦੇ ਨੂੰ 10 ਦੇ ਨਾਲ ਨਾ ਇੱਕ ਬੰਦੇ ਨੂੰ ਲੜਾ ਦਿਓ, ਦੇਖਦੇ ਕਿਹੜਾ ਕਿੱਡਾ ਬਦਲਾ। ਤੁਹਾਡੇ ਤਿੰਨਾਂ ਚੋਂ ਸਭ ਤੋਂ ਪਹਿਲੇ ਅੱਗੇ ਕੌਣ ਹੋਏਗਾ? ਪਹਿਲੀ ਗੱਲ ਤੇ ਜਿੱਥੇ 10 ਖਲੋਤੇ ਨਾ, ਉਹ ਤਾਂ ਤੇਰੇ ਨਹੀਂ ਖਲੋਣੇ, ਉਹ ਤਾਂ 2 ਹੀ ਖਲੋਣੇ। ਤੁਸੀਂ ਮੇਰਾ ਨਹੀਂ ਉੱਥੇ ਨਾਮ ਲਿਖਣਾ। ਯਾਰ ਕਾਗਜ਼ੀ ਕਾਰਵਾਈ ਤਾਂ ਹੋ ਸਕਦੀ, ਲਫ਼ਜ਼ੀ ਕਾਰਵਾਈ ਵੀ ਨਹੀਂ ਹੋ ਸਕਦੀ। ਤੁਸੀਂ ਅਗਰ ਫੋਰ ਐਗਜ਼ਾਮਪਲ ਨਹੀਂ ਕਹਿਣਾ ਨਾ, ਤੇ ਵਿੱਚ ਮੇਰਾ ਨਹੀਂ ਕਹਿਣਾ, ਸਾਦਾ ਮਿਸਾਲ ਦੇਣੀ ਹੈ, ਇਹਨਾਂ ਦੋਵਾਂ ਨੂੰ ਖਿਲਾਓ। ਨਹੀਂ ਉਸਤਾਦ ਜੀ, 2 ਹੋਵਾਂਗੇ, ਕਾਲੂ ਦੇ ਨਾਲ ਮੈਨੂੰ ਵੀ ਹੌਸਲਾ ਮਿਲੇਗਾ, ਅਸੀਂ ਲੜ ਜਾਾਂਗੇ। ਹਾਂਜੀ ਸਾਜੀ ਇੱਕ ਮਿਸਾਲ ਹੈ, ਮੈਂ ਤੁਹਾਨੂੰ ਸਵਾਲ ਪੁੱਛਦਾ। ਹਾਂ ਕਰੋੜਪਤੀ ਕੌਣ ਬਣੇਗਾ, ਤੁਸੀਂ ਚਲੇ ਗਏ ਆ। ਹਾਂ ਅਮਿਤਾਭ ਬੱਚਨ ਸਾਹਿਬ ਤੁਹਾਨੂੰ ਕਹਿੰਦੇ ਆ ਕਿ ਆ ਸਵਾਲ ਆ ਗਿਆ ਮਿੱਠੇ ਦਾ, ਉੱਥੇ ਤੁਸੀਂ ਇਹਦਾ ਨਾਂ ਲੈ ਸਕਦੇ, ਜਾਨੀ ਕਿ ਬਹਾਦਰ ਵਾ ਜਾਂ ਉਹ ਇੰਜ ਕਰੇਗਾ, ਹਮ ਆਪਕੋ 10 ਕਰੋੜ ਰੁਪਇਆ ਦੇਂਗੇ, ਤੇ ਤੁਸੀਂ ਇਹਨੂੰ ਹੈਲਪਲਾਈਨ ਤੇ ਕਾਲ ਕਰਕੇ ਪੁੱਛੋ, ਇਹ ਉਦੋਂ ਵੀ ਭੱਜੇਗਾ। ਉਹ ਯਾਰ ਤੂੰ ਇਹ ਕਹਿੰਦੇ ਸਾਜ ਜੀ ਕਿ ਉੱਥੇ ਪੈਸੇ ਜਿੱਤਣ ਦਾ ਮੁਕਾਮ ਆ, ਸਾਜ ਜੀ ਦਾ ਇੱਜ਼ਤ ਬੇਇੱਜ਼ਤੀ ਦਾ ਸਵਾਲ ਆ। ਉਹਨਾਂ ਨੇ ਪੁੱਛਦਾ ਕਿ ਮਿੱਠਾ ਹਮ ਆਪਕੇ लिए ਕਾਰਨ ਇੱਕ ਸਵਾਲ ਉਹ ਮੈਨੂੰ ਅਮਿਤਾਭ ਬੱਚਨ ਸਾਹਿਬ ਕਹਿੰਦੇ ਨੇ ਵੀ ਤੇਰਾ ਕਿਹੜਾ ਐਸਾ ਬੰਦਾ ਜਿਹੜਾ ਹੈ 1 ਮਿੰਟ ਚ 50 ਜੁਗਤਾਂ ਕਰੇਗਾ, ਉਹਨੂੰ ਲੈ, ਮੈਂ ਇਹਨੂੰ ਲੈ ਲਾਂਗਾ। ਉੱਥੇ ਜੱਟ ਵੇਖੀ ਤੂੰ, ਜੱਟ ਦੱਸਿਓ, ਮੈਂ ਅਮਿਤਾਭ ਬੱਚਨ ਸਾਹਿਬ ਨੂੰ ਵੀ ਕਰ ਦਿਆਂਗਾ। ਵਾਹ ਵਾਹ ਵਾਹ। ਤੁਹਾਡੀ ਕੰਟਰੀ ਮੈਂ ਕਰ ਦਊਂਗਾ। ਲੇਕਿਨ ਇਹ ਜੱਟਾਂ ਵਾਲੀ ਗੱਲ ਨਹੀਂ, ਇਹ ਪੰਡਾਂ ਵਾਲੀ ਗੱਲ ਆ। ਉਹ ਟਾਰ ਗਿਆ ਯਾਰ ਮਿੱਠਾ ਜੀ, ਆ ਕਾਲੂ ਬੈਠਾ ਵਾ, ਕੋ ਖੇਜ ਹੁੰਦੀ ਤੇਰਾ ਗਿਰੇਬਨ ਫੜ ਲੈਂਦਾ। ਫੜ ਕਾਲੂ, ਗਿਰੇਬਨ ਫੜਦਾ। ਆ ਲੋ ਠਹਿਰ ਇੱਕ ਮਿੰਟ, ਇੱਥੇ ਬਾਅਦ ਫੜ ਕੇ ਰੱਖ ਬਸ। ਓਕੇ ਹਾਂਜੀ ਮਿੱਠਾ ਜੀ, ਇੱਥੇ ਕੀ ਕਰੋਗੇ? ਤੈਨੂੰ ਤੇਰੀ ਮਾਂ ਦੀ ਕਸਮ ਲੱਗੇ, ਆਵੇ ਮੈਂ ਤੇਰੇ ਪੈਰੀ ਪੈਣਾ, ਮੇਰਾ ਗਿਰੇਬਾਨ ਛੱਡ ਦੇ, ਕਸਮ ਲੱਗੇ ਤੈਨੂੰ ਤੇਰੀ ਮਾਂ ਦੀ, ਯਾਦ ਤੇਰੇ ਵੱਡਿਆਂ ਦੀ ਕਸਮ, ਤੇਰੇ ਅੱਬਾ ਜੀ। ਹਾਂਜੀ ਉਹ ਹਾਏ ਹਾਏ ਹਾਏ। ਹਾਂਜੀ ਜੀ ਓਏ, ਕਿਆ ਕਹਿੰਦੇ ਕਿੱਧਰ ਗਈ ਬਦਮਾਸ਼ੀ? ਇਹ ਅਗਲੇ ਦਾ ਸ਼ਰਮਿੰਦਗੀ ਨਾਲ ਹੀ ਸੀਨਾ ਚੌੜਾ ਹੋ ਗਿਆ। ਕੀ ਬਾਤ ਹੈ, 1 ਮਿੰਟ ਚ ਲਾਤੀ ਨਾ ਬਦਮਾਸ਼ੀ ਸਾਰੀ। ਵਾਹ ਬਰਾਵਾ, ਮਿੱਠੇ ਕੀ ਬਾਤ। ਕਹਿੰਦੇ ਮਾਰੇ ਨਾਲ ਡਰਾਇਆ ਚੰਗਾ। ਇਹ ਡਰਾਇਆ ਤੂੰ, ਇਹ ਡਰਾਇਆ ਤੇ ਨਹੀਂ ਤੂੰ? ਹਾਂਜੀ, ਇਹਨੂੰ ਡਰਾਇਆ ਕਹਿੰਦੇ। ਉਹਨੂੰ ਵੀ ਡਰਾਇਆ, ਕੋ ਆਪ ਹੀ ਡਰਿਆ। ਉਹਨੂੰ ਤੂੰ ਬਸ ਉਧਰੋਂ ਹੀ ਡਰਾਇਆ। ਤੂੰ ਜਿੱਦਾਂ ਮਿੱਠੇ ਡਰਾਇਆ ਨਾ, ਇਹ ਹਰ ਬੰਦੇ ਡਰ ਜੂਗਾ ਏਦਾਂ। ਭਾਜੀ ਅਖਲਾਕ ਦੀ ਮਾਰ ਮਾਰੋ, ਪਿਆਰ ਦੀ ਮਾਰ ਮਾਰੋ, ਪਿਆਰ ਦਵੋ, ਪਿਆਰ ਲਵੋ, ਇੰਜੋਏ ਕਰੋ। ਹਾਏ ਹਾਏ, ਕਿਤੇ ਫਰੂਟ ਚਾਟ ਨਿਕ ਲੈ ਕੇ ਬਹਿ ਬੂਏ ਕੇ, 4 ਯਾਰ ਦੋਸਤ ਇਕੱਠੇ ਆ, ਲੂਡੋ ਖੇਡੋ, ਮਾੜੀ ਇੰਜੋਏ ਕਰੋ। ਯਾਰ ਤੂੰ ਨਾ ਅੱਜ ਤੋਂ ਬਾਅਦ ਮੈਂ ਤੈਨੂੰ ਅੱਗੇ ਵੀ ਕਿਹਾ, ਅੱਜ ਤੈਨੂੰ ਮੈਂ ਫਾਈਨਲ ਕਹਿ ਰਿਹਾ, ਇਸ ਸੈੱਟ ਦੇ ਬਹਿ ਕੇ ਤੂੰ ਇਹ ਨਹੀਂ ਕਹਿਣਾ ਮੈਂ ਜੱਟ ਆ। ਮੈਂ ਕਹਿਣਾ ਨਹੀਂ, ਤੇਰੀ ਮਿਹਰਬਾਨੀ ਹੈ। ਇਹ ਹੁਣ ਅੰਮੀ ਅੱਬੂ ਨੂੰ ਪੁੱਛੋ ਨਾ, ਫਿਰ ਉਹਨੇ ਜੱਟ ਕਿਉਂ ਪੈਦਾ ਕੀਤਾ? ਉਹ ਤੇ ਆਪ ਸ਼ਰਮਿੰਦਾ ਫਿਰ ਰਹੇ। ਉਹ ਮੇਰੀ ਵਜ੍ਹਾ ਤੋਂ ਨਹੀਂ ਫਿਰ ਰਹੇ, ਉਹ ਛੋਟੀ ਦੀ ਵਜ੍ਹਾ ਤੋਂ ਫਿਰ ਰਹੇ। ਛੋਟਾ ਹਫਤੇ 7 ਦਿਨ ਹੁੰਦੇ, 9 ਲੜਾਈਆਂ ਹੁੰਦੀਆਂ, ਪਰ ਡੇ 2 ਲੜਾਈਆਂ ਕਰਨ ਡਿਆ ਵਾ, ਤੇ ਫਿਰ ਸਹੀ ਜੱਟ ਦੇ ਹੋ ਤੇ ਭੁੱਖਾ ਵੀ ਉਹੀ ਮਰਨ ਡਿਆ। ਪਰ ਡੇ। ਹਾਂ, 3-4 ਘੰਟੇ ਜਿਹੜੇ ਮਿਸ ਹੁੰਦਾ ਕੰਮ 'ਚ, ਉਹੀ ਪੱਤੇ ਲਾਵੇ, ਪਾਨ ਲਾਵੇ, ਉਹਨੇ ਪੈਸੇ ਘਰ ਲੈ ਕੇ ਆਵੇ। ਅਸੀਂ ਹੁਣ, ਮੈਂ ਮਿਸਾਲ ਹੈ ਪਿੱਛੇ, ਲੜਦਾ ਕਿਉਂ? ਪਾਨ ਨਾਲ ਦੁਕਾਨ ਉਹਦੀ ਕਿਉਂ ਲੜਦਾ? ਕੂੜਾ ਨਹੀਂ, ਕਿਸ ਮਤਲਬ ਕਿ ਕਿਹੜੀ ਗੱਲ ਤੋਂ, ਕਿਸੇ ਵੀ ਗੱਲ ਤੋਂ ਲੜਦਾ? ਉਹ ਘਰ ਭਰਾ ਨਾਲ ਹੀ ਲੜ ਪੈਂਦਾ ਐਵੇਂ। ਇਹ ਹੁਣ ਇਹਨੇ ਕਿਹਾ ਨਾ ਕੂੜ, ਉਹਦੇ ਕੰਨੀ ਪੈ ਗਈ ਉਹਨੇ। ਨਹੀਂ ਯਾਰ, ਮੈਂ ਉਹਦਾ ਮਿਲਿਆ ਵਾ, ਉਹ ਬੜਾ ਤਮੀਜ਼ ਵਾਲਾ ਬੱਚਾ, ਬੜਾ ਅੱਛਾ, ਬੜਾ ਰਿਸਪੈਕਟ ਕਰਨ ਵਾਲਾ ਵਾ। ਬਰਦਾਸ਼ਤ ਨਹੀਂ ਹੈ, ਗੱਲ ਨੂੰ ਬਰਦਾਸ਼ਤ ਨਹੀਂ ਕਰਦਾ। ਹੁਣ ਕਿਸੇ ਬੰਦੇ ਨੇ ਕਿਹਾ ਨਾ, ਉਹ ਦੁਕਾਨ ਤੇ ਕੰਮ ਕਰਦਾ, ਕਿਸੇ ਨੇ ਕਿਹਾ ਭਾਈ ਸਪਾਰੀ ਸਖਤ ਲਾਤੀ ਆ। ਅੱਛਾ ਭਾਜੀ, ਹੁਣ ਤੁਸੀਂ 3 ਵਾਰੀ ਕਹਿਣਾ ਸਪਾਰੀ ਸਖਤ ਲਾਤੀ ਯਾਰ, ਕਦੋਂ ਇਖਤਿਆਰ ਕਰੀ, ਕਿਤੇ ਹੋਰ ਲੈ ਲਾ। ਹੈ ਇਹ ਗੱਲ ਕਰਦੇ ਲੜਾਈ ਹੋ ਪੈਂਦੀ। ਕਸਟਮਰ ਵੀ ਖਲਾਕ ਦੇ ਅੱਗੇ ਲੈ ਕੇ ਹਾਏ, ਉਹ ਜੱਟ ਹੀ ਸਹੀ। ਹੁਣ ਇੱਕ ਮਿਸਾਲ ਆ, ਮੈਂ ਇੱਥੇ ਰਾਜ ਕਿਸੇ ਨਾਲ ਲੜ ਪਾ, 2-3 ਘੰਟੇ ਭੱਜ ਕੇ ਟੀ ਟਾਈਮ ਗਿਆ। ਇਹ ਸੋਚੋ ਇੱਥੇ ਪਹੁੰਚਣਾ ਵਾ, ਨਹੀਂ ਜਾਣ ਲੱਗੇ ਵਾਪਸ ਜਾਂਦੇ ਹੋਏ ਲੜਾਈ ਹੋ ਜੇ, ਫੇਰ ਤੇ ਕੋਈ ਨਹੀਂ। ਘਰ ਬੱਚੇ ਦੀ ਕਹਿੰਦੇ ਉਹ ਸੌਂਦੇ ਨਹੀਂ। ਨਹੀਂ, ਉਹਨੇ ਕਿਤੇ ਨਾ ਕਿਤੇ ਜਿੱਥੇ ਵੀ ਲੜਾਈ ਹੋਣੀ, ਉਹ ਅੱਗੇ ਕਿਤੇ ਜਾ ਰਿਹਾ। ਉਹ ਮਤਲਬ ਤੂੰ ਬਿਲਕੁਲ ਹੀ ਵਿਹਲਾ ਹੋਵੇਂ ਤੇ ਤੇਰੀ ਲੜਾਈ ਹੋਵੇ, ਇੰਦਾ ਹੁਣ ਤੂੰ ਮੌਕਾ ਲੱਗ ਰਿਹਾ।
ਨਹੀਂ ਜੇ ਬਿਲਕੁਲ ਵਿਹਲਾ ਵਾ ਮੈਂ ਲੜਨਾ ਥੋੜੀ ਮੈਂ ਕੰਮ ਲੱਭੂਗਾ ਹਾਂ ਯਾਰ ਕਿਤੇ ਲੱਗਦੇ ਹਾਂ ਇਹ ਲੜਦੇ ਆ ਕਿਸੇ ਦਾ ਫੋਨ ਆ ਜੇ ਅਚਾਨਕ ਆਹੋ। ਤੇ ਮੈਂ ਤਾਂ ਲੜਾਈ 'ਚ ਬਿਜ਼ੀ ਹੋ ਗਿਆ ਨਾ। ਸਰ ਜੀ ਇੱਧਰ ਮੈਨੂੰ ਪੁੱਛੋ, ਅਸੀਂ ਤਾਬੇਦਾਰ ਵੀ ਆ ਤੇ ਜਾਨਨਸਾਰ ਵੀ ਆ, ਜੀਓ ਗੁਜਰਾ ਹਟ। ਲੇਕਿਨ ਇਹਨੇ ਸ਼ੁਰੂ ਚ ਨੈਸ਼ੀ ਪਾਤੀ, ਮੈਨੂੰ ਲੱਗਦਾ ਮੈਂ ਵੀ ਡੋਲ ਇੱਥੇ ਜਿਹੜਾ ਪਰਨੋ ਡਰਫੋਕ ਆ ਨਾ 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 ਇੱਥੇ ਗੁੱਜਰ ਜਾਟ ਇੱਕ ਬਰਾਬਰ। ਇੰਨਾ ਨਹੀਂ ਜਿੰਨਾ ਤੂੰ ਆ। ਇੰਨਾ ਨਹੀਂ, ਇਹਦੇ ਤੋਂ ਮੈਂ 60% ਸਾਜੀ ਸਹੀ ਹੋਵਾਂਗਾ। ਉਸਤਾਦ ਜੀ ਤੁਸੀਂ ਯਕੀਨ ਮੰਨੋ ਇਹ ਲੜਾਈ ਇਹ ਬੁਜ਼ਦਲੀ ਨਹੀਂ ਹੁੰਦੀ, ਇਹ ਸਿਆਣਾਪਨ ਹੁੰਦਾ, ਇਹ ਵੇਲਾ ਬੁਲਾਉਣਾ ਵਾ। ਮੇਰੀ ਮਿਸਿਸ ਮੈਨੂੰ ਕਹਿੰਦੀ ਐ ਕਿ ਕਿਚਨ 'ਚੋਂ ਆਵਾਜ਼ ਆਉਣ ਡਈ, ਦੇਖੋ ਬਿੱਲੀ ਆ। ਹੁਣ ਮੈਨੂੰ ਕੀ ਪਤਾ ਕਿ ਇਹ ਵੀ ਬਿੱਲੀ ਆ। ਇਹ ਬਿੱਲੀ ਤੋਂ ਵੀ ਥੱਲੇ ਆ। ਬਿੱਲੀ 1.5 ਕਿਲੋ ਦੁੱਧ ਪੀ ਗਈ ਆ ਲੇਕਿਨ ਮੈਂ ਨਹੀਂ ਉੱਠਿਆ। ਅਰੇ ਪਰ ਯਾਰ, ਕਿੰਨੇ ਦਾ ਦੁੱਧ ਹੋਣਾ? 3 ਤਾਂ 400 ਦਾ। ਅੱਛਾ ਇਹ ਪਹਿਲੇ ਦੱਸ, ਬਿੱਲੀ ਦੇ ਅੰਦਰ 1.5 ਕਿਲੋ ਦੁੱਧ ਜਾ ਸਕਦਾ? ਕੁਛ ਰੋੜ ਵੀ ਗਈ, ਕੁਛ ਪੀ ਗਈ, ਹਾਂ ਆ ਰੋੜ ਕੇ ਤੂੰ ਠੀਕ ਕਰ ਲਿਆ ਕੋਈ ਸਿਸਟਮ। ਇਹ ਤਾਂ 1.5 ਕਿਲੋ ਨਹੀਂ ਪੈਂਦੀ ਬਿੱਲੀ। ਲੇਕਿਨ ਯਾਰ ਉਹ ਹੁਣ ਜਾਨਵਰ ਸੀਗਾ, ਮੈਂ ਉਹ ਕੁਛ ਨਹੀਂ ਕਿਹਾ। ਸਵੇਰੇ ਨਵਾਂ 400 ਦਾ ਦੁੱਧ ਲਿਆਂਦਾ ਵਾ, ਬੇਗਮ ਆਪਣੇ ਕੰਮੇ ਤੁਸੀਂ ਆਪਣੇ ਕੰਮੇ ਲਾਓ। ਮੈਂ ਉੱਥੇ ਉੱਠਦਾ ਨੀਂਦ ਖਰਾਬ ਕਰਤਾ ਹੈ, ਉਹੀ ਆਪਾਂ ਅੱਧਾ ਘੰਟਾ ਸਕੂਨ ਨਾਲ ਸੁੱਤੇ। ਅੱਛਾ ਇੱਕ ਲਾਲ ਬੇਗ ਹੁੰਦਾ ਹੈ ਜੀਂਦਾ, ਉਹ ਮੈਂ ਇੰਜ ਕਰਕੇ ਤੇਰੇ ਉੱਤੇ ਸਿਰਫ ਸਿੱਟਦੇ ਆ ਬਸ, ਤੇ ਤੈਨੂੰ ਮੈਂ ਕਹਾਂ ਹਿੱਲਣਾ ਨਹੀਂ ਮਿੱਠੇ। ਤੁਸੀਂ ਮੈਨੂੰ ਵੈਸੇ ਹੀ ਕਹਦੇ ਮਿੱਠੇ ਆਈ ਨਾ ਕਰ ਕੰਮ ਤੇ। ਇਹ ਲਾਲ ਬੇਗ ਨੇ ਕੀ ਕਹਿਣਾ ਤੈਨੂੰ? ਲਾਲ ਬੇਗ ਇੰਨਾ ਕਿ ਲਾਲ ਬੇਗ ਉਹਨੇ ਕੀ ਕੱਪੜੇ ਤੋਂ ਪਾਏ? ਹਸ਼ਰਾਤ ਚ ਜ਼ਹਿਰ ਹੁੰਦਾ। ਹਸ਼ਰਾਤ ਇੱਕ ਜ਼ਰੂਰੀ ਲਾਮ ਸੁਣੀ। ਉਹ ਐਡਾ ਵੱਡਾ ਟੋਇਆ ਪਾ ਦਿੰਦਾ ਵਾ। ਨਹੀਂ ਮੈਂ ਇੱਥੇ ਕੱਪੜਿਆਂ ਦੇ ਸਿੱਟਾਂਗਾ। ਤੁਸੀਂ ਦੀ ਮੰਮੀ ਦੇਖੇ ਨੇ ਵਿੱਚ ਵੜ ਜਾਂਦਾ, ਉਹ ਯਾਰ ਉਹ ਫਿਲਮ ਆ। ਉਹ ਦੁਸ਼ਮਣ ਦੇ ਵਿੱਚ ਵੜ ਜਾਂਦਾ ਜਿ ਕਰਕੇ, ਉਹ ਮੇਰੇ ਵਿੱਚ ਵੜ ਗਿਆ ਫਿਰ। ਯਾਰ ਕੀ ਇਹਦਾ ਕਰਨਾ ਯਾਰ? ਨਹੀਂ ਲੜਾਈਆਂ ਕਰਨੀ ਨਹੀਂ ਚਾਹੀਦੀਆਂ ਭਾਜੀ, ਹੱਸੋ ਖੇਲੋ ਇੰਜੋਏ ਕਰੋ। ਘਰ ਤੁਸੀਂ ਇਸੇ ਤਰੀਕੇ ਦੇ ਨਾਲ ਇੰਜ ਕਰਕੇ ਵੱਡਾ ਗੋਸ਼ਤ ਲੈ ਕੇ ਜਾਓ, ਛੋਟਾ ਗੋਸ਼ਤ ਲੈ ਕੇ ਜਾਓ, ਪਕਾਓ। ਮੁਰਗੀ ਜ਼ਿਬਾ ਕਰ ਲੈ। ਨਹੀਂ ਜੀ, ਚਲੋ ਸੌਰੀ ਸੁਟੇ। ਯਾਰ ਕੀ ਹੈ ਯਾਰ ਤੂੰ ਮਿੱਠੇ? ਮੈਂ ਦੇਖੋ ਵੀ ਕੰਮ ਤੋਂ ਘਰ ਕਰੋ, ਕੰਮ ਤੇ ਐ ਜ਼ਿੰਦਗੀ ਚਾਹੁੰਦਾ ਮੈਂ ਬਸ। ਆਪਣਾ ਲਿਮਿਟਡ ਜਾਓ ਕਰੋ, ਅਨਲਿਮਿਟਡ ਹੋਣਾ ਹੀ ਨਹੀਂ। ਆਪਾਂ ਕਿਸੇ ਨਾਲ ਕਿਉਂ ਲੜਨਾ? ਯਾਰ ਮੇਰੇ ਸਾਹਮਣੇ ਇੱਕ ਬੰਦੇ ਨੇ ਬੇਈਮਾਨੀ ਕੀਤੀ ਆ, ਤੁਸੀਂ ਦੱਸਣਾ ਕਸੂਰ ਕਿਹਦਾ ਵਾ? ਇਸ ਤੋਂ ਵੱਡਾ ਪਨ ਕਿਹਦਾ ਵਾ? ਕਿਲੋ ਗੋਸ਼ਤ ਲੈਣ ਗਿਆ, ਮੈਨੂੰ ਪਤਾ ਵੀ ਹੈ ਯਾਰ 800 ਗ੍ਰਾਮ ਦੇ ਇੰਡੀਆ ਵਾ। ਮੈਂ ਕੋਈ ਗੱਲ ਨਹੀਂ ਕੀਤੀ, ਮੈਂ ਕਿਹਾ ਲੜੂਗਾ ਫਾਇਦਾ। ਉੱਤੋਂ ਕਸਾਈ ਹੈ। ਉੱਤੇ ਕੁਛ ਇਹਨੇ 800 ਗ੍ਰਾਮ ਵੀ ਉਹ ਦੇਣ ਦਿਆ ਵਾ ਤੇ ਜ਼ੇਨ ਚ ਇਹ ਕਿ ਵੀ ਲੜੂਗਾ ਫਾਇਦਾ। ਹਾਂ ਹਾਲਾਂਕਿ ਉਹਨੂੰ ਇਹ ਸੋਚਣਾ ਚਾਹੀਦਾ ਕਿ ਜੇ ਇਹਨੂੰ ਪਤਾ ਲੱਗ ਗਿਆ ਇਹ ਲੜੂਗਾ। ਦਾਗਾ ਚ ਮਿਸ ਕਰੋ ਮੈਨੂੰ। ਦੇਖੋ ਤਾਂ ਉਹਦੀ ਹਿਸਾਬ ਕਿਆ ਨਾਲ ਬਾਤ ਕਦੀ ਜ਼ਿੰਦਗੀ ਚ ਅੱਜ ਤੱਕ ਜੈਨੂਨ ਕਦੀ ਕਿਤੇ ਸੱਚੀ ਪੁੱਛ ਰਿਹਾ ਸ਼ੋਅ ਤੋਂ ਇਲਾਵਾ ਹੱਥੋਂ ਪਾਈ ਹੋਇਆ ਕਦੀ? ਨਹੀਂ ਜੀ, ਅੱਜ ਤੱਕ ਨਹੀਂ। ਕਸਮ ਵੀ ਨਹੀਂ। ਹੱਥ ਦੀ ਲੜਾਈ ਅੱਜ ਤੱਕ ਲੜੀ ਨਹੀਂ, ਹੱਥ ਮੈਂ ਚੁੱਕਿਆ ਹੀ ਨਹੀਂ ਕਿਸੇ ਤੇ। ਲੋ ਜੀ ਸਾਜੀ, ਸੀਰੀਅਸਲੀ ਕਸਮ ਦੇਣ ਨੂੰ ਤਿਆਰ ਆ। ਜਦੋਂ ਦਾ ਮੈਂ ਹੋਸ਼ ਚ ਆਇਆ ਵਾਂ 3-4 ਸਾਲਾਂ ਤੋਂ ਲੈ ਕੇ ਹੁਣ ਤੱਕ, ਮੈਂ ਅੱਜ ਤੱਕ ਕਿਸੇ ਤੇ ਹੱਥ ਐ ਵੀ ਨਹੀਂ ਕੀਤਾ। ਨਹੀਂ ਕਦੀ ਵੀ ਨਹੀਂ, ਕਿਸੇ ਨੂੰ ਵੀ ਨਹੀਂ। ਯਾਰ ਆਪ ਦੇਖੋ- ਖਾ ਲੀਆਂ ਵਾ। ਨਹੀਂ ਮੇਰੀ ਗੱਲ ਸੁਣਨਾ, ਦੇਖੋ ਯਾਰ ਮੈਂ ਆਪਣਾ ਦੱਸਦਾ। ਆਹੋ ਮੈਂ ਆਪਣਾ ਦੱਸਦਾ ਕਿ ਮੈਂ ਵੀ ਨਹੀਂ ਲੜਨ ਵਾਲਾ ਹੈਗਾ, ਲੇਕਿਨ 3-4-5 ਮੌਕੇ ਐਸੇ ਆਏ ਕਿ ਮੈਨੂੰ ਲੜਨਾ ਪੈ ਗਿਆ। ਉਹ ਮੈਂ ਲੜਿਆ ਵੀ ਬੜਾ ਭੈੜਾ ਲੜ ਭੈੜਾ ਲੜਿਆ, ਲੇਕਿਨ ਉਹ ਮੌਕਾ ਐਸਾ ਬਣ ਗਿਆ। ਇੱਕ ਬੰਦਾ, ਇੱਕ ਮੁੰਡਾ ਸਾਡੇ ਮਹੱਲੇ ਸੀ, ਉਹਨੂੰ ਕਿਸੇ ਨੇ ਕਿਹਾ, ਮੈਂ ਸ਼ਾਇਦ ਅੱਗੇ ਵੀ ਗੱਲ ਸੁਣਾਈ, ਕਿ ਯਾਰ ਇਹਨੂੰ ਤੇਰਾ ਥੋੜਾ ਹਲਾ। ਪੈਰ ਮਾਰੋ। ਆਹੋ ਉਹ ਆਇਆ, ਉਹਦਾ ਕੱਦ ਛੋਟਾ ਸੀ, ਉਹਨੇ ਮੇਰੇ ਆਉਂਦੇ ਹੀ ਨਾ ਗਿਰੇਬਾਨ ਫੜ ਲਿਆ। ਨਹੀਂ ਮੈਂ ਉਹਦਾ ਗਿਰੇਬਾਨ, ਉਹਨੇ ਆਉਂਦੇ ਨਾ ਮੇਰੇ ਨਾਲ ਕੋਈ ਬਦਤਮੀਜ਼ੀ ਕੀਤੀ, ਉਹ ਲੱਗਾ ਅੱਗੇ ਹੋ ਕੇ ਮੈਨੂੰ ਮਾਰਨ। ਮੈਂ ਉਹਦਾ ਗਿਰੇਬਾਨ ਫੜਿਆ, ਉਹਦਾ ਕੱਦ ਸੀ ਛੋਟਾ, ਉਹਨੂੰ ਮੈਂ ਫੜ ਕੇ ਤੇ ਇੰਜ ਰੱਖਿਆ ਇੱਥੇ। बीच में कोई नहीं आएगा वो था। ਆਹੋ ਉਹ बीच में कोई नहीं आएगा, ਤੇ ਉਹ ਮੈਨੂੰ ਮਾਰ ਰਿਹਾ, ਤੇ ਇੱਥੋਂ ਮੁੱਕੇ ਨਗੀ ਜਾ ਰਹੇ ਨੇ ਸਾਰੇ। ਤੇ ਸਾਹਮਣੇ ਸਾਡੇ ਇੱਕ ਸਲੀਮ ਬੈਕਰੀਆ ਨਾਲ ਜਦੋਂ ਵੇਖਦਾ ਤਾਂ ਕਹਿੰਦਾ ਓਏ ਛੱਡ ਦੇ, ਓਏ ਨਾਲ ਲੜੋ ਨਾਲ। ਤੇ ਮੈਂ ਹੁਣ ਉੱਧਰ ਵੀ ਦੇਖ ਰਿਹਾ ਕਿ ਭਾਜੀ ਉਹ ਕਹਿ ਰਿਹਾ ਛੱਡ ਦਿਓ, ਹੁਣ ਛੱਡ ਦਿਓ। ਉਹਨਾਂ ਯਾਨੀ ਇਦਾਂ ਦੀ ਸਿਚੁਏਸ਼ਨ ਆ ਗਈ ਕਿ ਮੈਂ, ਇੱਕ ਤੁਹਾਡੀ ਲਿਮਟ ਹੁੰਦੀ ਹੈ, ਉਸ ਲਿਮਟ ਤੱਕ ਤੁਸੀਂ ਹੋਸ਼ ਚ ਰਹਿੰਦੇ ਹੋ। ਉਹ ਲਿਮਟ ਕ੍ਰਾਸ ਹੁੰਦੀ ਹੈ ਤੇ ਦੁਨੀਆ ਦੇ ਬੜੇ ਰੌਲੇ ਹੁੰਦੇ। फिर शार्ट हो जाता बंदा। ਉਸ ਤੋਂ ਬਾਅਦ ਮੇਰੀ ਲਿਮਟ ਕ੍ਰਾਸ ਹੋਈ, ਭਾਜੀ ਉਹਨੂੰ ਮੈਂ ਇੰਜ ਕਰਕੇ ਢਾਹ ਬਾਫੇ ਉੱਥੇ, ਫਿਰ ਕਰਕੇ ਢਾਹ ਬਾਫੇ ਉੱਥੇ। ਯਾਨੀ ਉਹਨੂੰ ਮੈਂ ਇੰਨਾ ਕੁੱਟਿਆ ਕਿ ਉਹ ਇੰਜ ਕਰਦਾ ਨਾ, ਇੰਜ ਹੋ ਗਿਆ। ਤੇ ਮੈਂ ਫੜੇ, ਮੈਂ ਉਨੀ ਦੇਰ ਤੱਕ ਛੱਡਿਆ ਨਹੀਂ। ਮੈਂ ਕਿਹਾ ਇਹਨੂੰ ਇਹ ਨਾ ਹੋਵੇ ਕਿ ਮੈਂ ਛੱਡਾਂ ਤੇ ਫਿਰ ਤੇਜ਼ ਹੋ ਜਾਵੇ। ਉਹਨੇ ਤਾਂ ਕੁੱਟਿਆ ਉਹਨੂੰ ਮੈਂ। कंबोल आ गया। ਹਾਂ ਫਿਰ 2 ਬੰਦੇ ਆਏ, ਇੱਕ ਮੈਡੀਕਲ ਸਟੋਰ ਵਾਲਾ ਮੁੰਡਾ ਇੱਧਰ, ਉਹਨਾਂ ਨੇ ਛੜਾਇਆ। ਜਦੋਂ 4-5 ਆ ਗਏ, ਉਦੋਂ ਛੱਡਿਆ ਤੇ ਉਹਦੇ ਸੁੱਕੇ ਸੀ ਸਿਰ। ओहो ਤੇ ਵੈਰੀ ਨੈਕਸਟ ਡੇ ਉਹ ਕਤਲ ਹੋ ਗਿਆ ਸੀ। ਓਏ ओए ओए ਉਹ ਯਾਨੀ ਐਡਾ ਹਰਾਮੀ ਟੈਪ ਹੁੰਦਾ ਸੀ ਉਹ ਮਹੱਲੇ ਦਾ। कत्ल हो गया अगले ਕਤਲ ਹੋ ਗਿਆ, ਉਹਦੇ ਕੋਲ ਰੌਲੇ ਸੀ। ਪੰਗੇ ਬਾਜ਼ ਹੋਣਾ ਨਾ। ਤੇ ਉਹ ਡਰਾਮੇਬਾਜ਼ੀ, ਰੰਗਬਾਜ਼ੀ ਉਹਨੇ ਮੇਰੇ ਨਾਲ ਕਿ ਉਹ ਕਿਸੇ ਨੇ ਸੱਚੀ ਉਹਨੂੰ ਠੋਕ ਦਿੱਤਾ। ਓਏ ਫਿਰ ਇੱਕ ਮੁੱਕਾ ਰੱਖਿਆ ਹੁੰਦਾ, ਮੁੱਕਾ ਨੀ ਰੱਖਿਆ ਹਾਂਜੀ ਹੁੰਦਾ। ਹਾਂਜੀ ਹਾਂ ਮੈਂ ਮੁੱਕਾ ਰੱਖਿਆ ਇੱਕ ਮੁੰਡੇ ਨਾਲ। ਹੁਣ ਮੁੱਕਾ ਰੱਖਿਆ ਵਾ, ਤੇ ਜਿੱਥੇ ਦੇਖਿਆ ਵੀ ਇਹਨੇ ਮੁੱਕਾ ਨਹੀਂ ਰੱਖਿਆ, ਉਹਨੇ ਪੇਲਣੀ ਹੈ। ਉਹ ਮੈਂ ਮੁੱਕਾ ਆਪਣੇ ਧਿਆਨ ਖੜਾ ਵਾ, ਉਹਨੇ ਇਸ ਕਿਸਮ ਦਾ ਆ ਕੇ ਮੇਰੇ ਮਾਰਿਆ, ਮੈਂ ਭੁੱਲ ਗਿਆ ਕਿ ਵੀ ਮੁੱਕਾ ਰੱਖਿਆ ਸੀ ਜਾਂ ਇਹ ਜਿੱਤ ਗਿਆ ਜਾਂ ਨਹੀਂ। ਮੈਂ ਉਸਤਾਦ ਉਹਦੀ ਵੱਖੀ 'ਚ ਮੁੱਕਾ ਮਾਰਿਆ। 3 ਦਿਨ ਉਹਦੀ ਮਾਂ ਸਾਡੇ ਘਰ ਆ ਕੇ ਮੈਨੂੰ ਗਾਲਾਂ ਕੱਢਦੀ। ਉਹ 3 ਦਿਨ ਉੱਠਿਆ ਹੀ ਨਹੀਂ। ਹਾਏ ਹਾਏ। ओए ओए ओए
ਮੈਂ ਕਿਹਾ ਵੀ ਮੁੱਕਾ ਇਹ ਨਹੀਂ ਇੱਕ ਯਾਰ ਚਲੋ ਹੁਣ ਮੈਂ ਲੜਦਾ ਨਹੀਂ ਲੇਕਿਨ ਇੱਕ ਗੱਲ ਆ ਕਿ ਗੁੱਸਾ ਜਿੱਥੇ ਕਿਤੇ ਚੜ੍ਹ ਜਾਂਦਾ। ਹਾਂ ਤੂੰ ਹੁਣ ਇਹ ਤੁਹਾਡਾ ਵਾਕਿਆ ਤੂੰ ਮਤਲਬ ਮੈਂ ਇੱਕ ਜਗ੍ਹਾ ਤੇ ਮੁਲਾਜ਼ਮਤ ਕਰਦਾ ਹੁੰਦਾ ਸੀ ਉੱਥੇ ਰੋਟੀ ਵਾਲਾ ਮੁੰਡਾ ਆਇਆ ਉਹ ਬਦਤਮੀਜ਼ ਜਿਹਾ ਸੀ ਚੰਗਾ ਭਲਾ ਜਵਾਨ ਤੇ ਮੈਂ ਉੱਥੇ ਮਜ਼ਦੂਰੀ ਕਰਦਾ ਸੀ ਸੌਦੇ ਤੋਲਣੇ ਚੀਜ਼ਾਂ ਪੈਕ ਕਰਨੀਆਂ ਉਹ ਆਇਆ ਉਹਨੇ ਰੋਟੀ ਇੰਜ ਰੱਖੀ ਮੈਂ ਹੋਟਲ ਵਾਲਾ ਸੀ ਉਹਨੇ ਰੋਟੀ ਰੱਖੀ ਤੇ ਉਹ ਇੰਜ ਰੱਖੀ ਜਿਵੇਂ ਕਿਸੇ ਨੂੰ ਪਾਈ ਦੀ ਹੈ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਤੈਨੂੰ ਅਕਲ ਨਹੀਂ ਹੈਗੀ ਉਹਨੇ ਕੋਈ ਗੱਲ ਕੀਤੀ ਤੇ ਮੈਂ ਪੌੜੀਆਂ ਦੇ ਵਿੱਚੋਂ ਖੜਾ ਸੀ ਮੈਂ ਪੌੜੀਆਂ 'ਚ ਉਹਨੂੰ ਥੱਲੇ ਖਿੱਚ ਲਿਆ ਮੇਰੇ ਨਾਲੋਂ ਚੰਗਾ ਜਵਾਨ ਸੀ ਉਹ ਤੇ ਮੈਂ ਫੁਰਤੀਲਾ ਸੀ ਜ਼ਰਾ ਉਹਨੂੰ ਮੈਂ ਘੁਮਾ ਮਾਰਿਆ ਬੋਰੀਆਂ ਦੇ ਵਿੱਚ ਉਹਨੇ ਥੱਲੇ ਖੱਪ ਪਾਤੀ ਮੈਨੂੰ ਮਾਰਤਾ ਉੱਪਰੋਂ ਮੇਰੇ ਹੀ ਉਹ ਮਾਲਕ ਮੁਲਕ ਆ ਕੇ ਉਹਨਾਂ ਨੇ ਫੜਿਆ ਮੈਂ ਕਿਹਾ ਜੀ ਇੰਜ ਹੋਇਆ ਯਾਨੀ ਮਕਸਦ ਇਹ ਹੈ ਕਿ ਹੁਣ ਮੈਂ ਲੜਦਾ ਤੇ ਨਹੀਂ ਲੇਕਿਨ ਗੱਲ ਇਹ ਕਿਤੇ ਤੁਹਾਡੀ ਐਸਾ ਸੈਟਅਪ ਹੋ ਜਾਂਦਾ ਪਹਿਲੇ ਤਾਂ ਬਚਣਾ ਹੀ ਚਾਹੀਦਾ ਹਾਂਜੀ ਯਾਰ ਇੱਕ ਗੱਲ ਤੁਹਾਡੀ ਕੋਈ ਮਸਲਾ ਹੀ ਹੋ ਜਾਂਦਾ ਐਸਾ ਉਹ ਕੋਈ ਗੱਲ ਐਸੀ ਮੂੰਹ ਕੱਢ ਦਿੰਦਾ ਤੁਹਾਡੀ ਬਰਦਾਸ਼ਤ ਤੋਂ ਬਾਹਰ ਹੋ ਜਾਂਦੀ ਉੱਥੇ ਕੀ ਕਰੋਗੇ ਤੁਸੀਂ ਨਹੀਂ ਮੌਕਾ ਬਣ ਜਾਂਦਾ ਵਾ ਮੈਨਾਂ ਵੀ ਏਦਾਂ ਸੀਰੀਅਸਲੀ ਕਈ ਵਾਰੀ ਸੰਗੀਨ ਮੌਕੇ ਬਣੇ ਜਾਂ ਏਦਾਂ ਦਾ ਹੋਗਾ ਸਿਸਟਮ ਕਿ ਮੈਂ ਵੱਢ ਦਵਾਂ ਲੇਕਿਨ ਫੇਰ ਕਹਿੰਦਾ ਯਾਰ ਵੀ ਹੁਣ ਉਹ ਨਾ ਕਿਤੇ ਵੱਢ ਦਵੇ ਲੇਕਿਨ ਕਹਿੰਦਾ ਫੇਰ ਵੇਖਦਾ ਵੀ ਕਿਤੇ ਉਹ ਨਾ ਕਿਤੇ ਵੜ ਦਵੇ ਆਹੋ ਯਾਨੀ ਇੱਕ ਐਸੀ ਬਹਾਦਰੀ ਆ ਕਿ ਮੇਰਾ ਦਿਲ ਕੀਤਾ ਮੈਨੂੰ ਵੜ ਦਵਾਂ ਤੇ ਨਾਲ ਇੱਕ ਸੋਚ ਆਈ ਕਿ ਤੂੰ ਉਹ ਨਾ ਮੈਨੂੰ ਵੜ ਦੇਵੇ ਤੇ ਠੰਡਾ ਹੋ ਗਿਆ ਯਾਰ ਇਸ਼ਾਰੇ ਤੇ ਯਕੀਨ ਮੰਨ ਮੇਰੇ ਬਰਾਬਰ ਇੱਕ ਬੰਦੇ ਨੇ ਇੰਜ ਕਰਕੇ ਪਾਨ ਖਾ ਕੇ ਥੁੱਕਿਆ ਯਾਰ ਉਹਨੇ ਚਿੱਟੀ ਸਲਵਾਰ ਹੀ ਤੋਂ ਦੂਜੇ ਦਿਨ ਭਰਤੀ ਨੂੰ ਸਸੁਰਾਲ ਜਾਣਾ ਸੀ ਤੇ ਯਾਰ ਲੋਕ ਕਹਿੰਦੇ ਜ਼ਰਬ ਚੈੱਕ ਕਰੋ ਪਾਗਲ ਦਾ ਪੁੱਤਰ ਜ਼ਰਬ ਵੀ ਅੱਜ ਮੇਰੇ ਕੋਲ ਬੈਠਾ ਗਾਣਾ ਸੁਣ ਰਿਹਾ ਘੂਰੀਆਂ ਵੀ ਉਹ ਥੁੱਕਿਆ ਵੀ ਉਹਨੇ ਮੇਰੇ ਤੇ ਹੈ ਡਰ ਥੁੱਕਿਆ ਵੀ ਉਹਨੇ ਮੇਰੇ ਤੇ ਘੂਰੀ ਵੀ ਉਹ ਪਾਉਣ ਡਿਆ ਮੈਂ ਕਿਹਾ ਜਾ ਕੋਈ ਨਹੀਂ ਅੱਲਾ ਤੈਨੂੰ ਲੱਗੂ ਪਤਾ ਤੂੰ ਪੁੱਤਰ ਜੋ ਬਚਿਆ ਕਿਤੇ ਨਹੀਂ ਬੜੇ ਬੜੇ ਟੱਕਰ ਜਾਂਦੇ ਆ ਮੇਰੀ ਹਾਂ ਪਈ ਆ ਕਿਤੇ ਸ਼ਾਇਦ ਕਿਤੇ ਵੱਜਾ ਹੋਵੇ ਜਾਂ ਕਿਤੇ ਕੋਈ ਅੱਲਾ ਨਾ ਕਰੇ ਵਿਹਲਾ ਫਿਰਦਾ ਹੋਵੇ ਬਦੋ ਮੇਰੀ ਅਸਰ ਕਰਦੀ ਆ ਬਦੋ ਪਿੱਛਾ ਕਰਦੀ ਉਹਦਾ ਨਹੀਂ ਬੁਜ਼ਦਲ ਦੀ ਤੇ ਮੇਰਾ ਖਿਆਲ ਰੱਬ ਵੀ ਨਹੀਂ ਸੁਣਦਾ ਹੋਣਾ ਕਿ ਜਿੱਥੇ ਤੁਹਾਨੂੰ ਹੱਕ ਤੁਹਾਡਾ ਰੱਬ ਨੇ ਕਿਹਾ ਹੱਕ ਲਵੋ ਆਪਣਾ ਅਗਰ ਤੁਹਾਡਾ ਹੱਕ ਕੋਈ ਨਹੀਂ ਦੇ ਰਿਹਾ ਨਹੀਂ। ਤੂੰ ਲੈ ਉਹ ਛੱਡਣਾ ਵੀ ਜੁਰਮ ਜਦੋਂ ਬੁਜ਼ਦਲ ਤੁਹਾਨੂੰ ਪਤਾ ਲੱਗ ਜਾਵੇ ਵੀ ਹੱਕ ਤੇਰਾ ਨਹੀਂ ਫਿਰ ਆ ਜਾਓ ਆਪਣਾ ਹੱਕ ਤੁਸੀਂ ਲੈਣਾ ਤੁਸੀਂ ਆਪਣਾ ਹੱਕ ਉਹਨੂੰ ਦਿੱਤਾ ਹੀ ਕਿਉਂ ਅੱਛਾ ਭਰਾਵਾਂ ਕੋ ਤਾਂ ਬਹੁਤ ਸੋਹਣਾ ਲਿਆ ਬਾਹਰ ਤੈਨੂੰ ਮੌਤ ਪੈਣ ਰਹੀ ਭਰਾਵਾਂ ਕੋ ਕਿੱਥੋਂ ਲਿਆ ਭਰਾ ਪਰਸੋਂ ਮੇਰੇ ਕੋਫਤਾਰੀ ਤੇ ਆਲਾ ਹੁੰਦਾ ਇਕੱਠੇ ਰੋਜ਼ਾ ਖੋਲਿਆ ਬਾਹਰ ਚਾ ਓਕੇ ਆ ਸਦਕਾ 50 ਦੇ 12 ਦਾ ਯਾਰ ਨਾਜ਼ਰੀ ਨੇ ਤੁਸੀਂ ਹਿਸਾਬ ਲਾ ਲਓ ਯਾਰ ਆਪੇ ਹੀ ਦੇਖ ਲੈਣਾ ਵੀ ਕੀ ਕਰਨਾ ਇਹਦਾ ਹੁਣ ਹਿਸਾਬ ਨਹੀਂ ਲਾਉਣਾ ਤੁਸੀਂ ਦੇਖੋ ਜੀ ਹੁਣ ਤੁਸੀਂ ਆਪਣੇ ਵਾਕਿਆ ਦੱਸਦੇ ਕਿ ਮੈਂ ਉਹਨੂੰ ਇੰਜ ਖਿੱਚ ਲਿਆ ਉਹਨੂੰ ਉੱਤੋਂ ਲਾ ਲਿਆ ਟਾਹ ਲਿਆ ਇਹ ਫੇਅਰ ਫਾਲੋਇੰਗ ਘਟਾਉਣ ਲਈ ਗੱਲਾਂ ਵਾ ਨਾ ਹਾਂ ਲੋਕਾਂ ਨੇ ਜ਼ਾਲਮ ਠਹਿਰਾਏ ਜਾਓਗੇ ਲੋਕਾਂ ਨੇ ਕਹਿੰਦੇ ਯਾਰ ਅਸੀਂ ਕੀ ਕਰਦੇ ਰਹੇ ਨਹੀਂ ਉਹ ਉਹਨਾਂ ਦੀ ਨੇਚਰ ਇਦਾਂ ਦੀ ਨਹੀਂ ਕਿ ਐਵੇਂ ਲੜਦੇ ਫਿਰਨ ਕਿਤੇ ਮਿੱਠੇ ਲਿਮਿਟ ਕਲਾਸ ਦੀ ਗੱਲ ਕਰ ਰਹੇ ਆ ਵੀ ਯਾਰ ਕਿਉਂ ਬਣਨੀ ਮੈਂ ਉਹੀ ਤਾਂ ਤੁਹਾਨੂੰ ਸਮਝਾਉਣਾ ਨਾ ਬਣਨ ਦਿਓ ਆਪਣਾ ਧੈर्य ਨੂੰ ਆਪਣਾ ਮਹਿਸੂਸ ਨਾ ਕਰੋ ਖੋਲੋ ਨਿਕਲੋ ਫਿਰੋ ਤੁਰੋ ਐਵੇਂ ਲੜੀ ਜਾਣਾ ਮੈਂ ਦੇਖਿਆ ਬੇਬਾ ਪਾਰਕਾਂ ਲੜਾਈਆਂ ਹੁੰਦੀਆਂ ਪਤਾ ਨਹੀਂ ਕੌਣ ਲੋਕ ਲੜ ਪਉਂਦੇ ਯਾਰ ਮਿੱਠਾ ਜੀ ਕੌਣ ਗੱਲ ਮੁਕਾਓ ਅਗਲਾ ਬੰਦਾ ਉਹਨੂੰ ਛੱਡ ਓਏ ਠੀਕ ਹੈ ਭਾਈ ਚੱਲੇ ਆ ਲਓ ਅੱਗੋਂ ਤੇਰਾ ਮੁੰਡਾ ਹੈ ਔਨ ਉਹ ਤੂੰ ਦੇਖਿਆ ਉਹਦਾ ਦਿਮਾਗ ਤੇਰੇ ਵਰਗਾ ਜਾਂ ਚਾਚਿਆਂ ਵਰਗਾ ਜਾਂ ਕੀ ਉਹਦਾ ਮਤਲਬ ਉਹਦੀ ਕੋਈ ਤੁਰਦੀ ਫਿਰਦੀ ਪਤਾ ਲੱਗ ਜਾਂਦਾ ਨਾ ਬੰਦੇ ਦਾ ਬੱਚਾ ਹੈ ਤੂੰ ਟੈਂਪੋ ਉਹ ਤੂੰ ਕੀ ਸਮਝ ਰਿਹਾ ਉਹ ਕੀ ਸਿੱਖੇਗਾ ਤੇਰੇ ਕੋਲੋਂ ਮੇਰੇ ਕੋਲ ਕੀ ਸਿੱਖਣਾ ਸਾਡੇ ਕੋਲ ਕੀ ਆ ਮਤਲਬ ਉਹਦੀ ਕਿੰਨੀ ਉਮਰ ਹੋ ਗਈ ਮਾਸ਼ਾਅੱਲਾ ਦੀ ਉਹ 2.5 ਸਾਲ ਦਾ 2.5 ਸਾਲ ਦਾ 2.5 ਸਾਲਾਂ ਦਾ ਹੋ ਗਿਆ ਨਾ ਤੇ ਉਹ ਹੁਣ ਉਹਨੂੰ ਕੋਈ ਚੀਜ਼ ਉਹਦੇ ਕੋਲ ਖੋਵੋ ਜਾਂ ਖੇਡਦਾ ਹੋਵੇ ਫੜ ਲਓ ਉਹਦਾ ਕੀ ਰਿਐਕਸ਼ਨ ਹੁੰਦਾ ਹੈ ਇਸ ਵੇਲੇ ਹੈ ਪੈ ਜਾਂਦਾ ਮਤਲਬ ਉਹ ਪੈ ਜਾਂਦਾ ਗਲੋ ਨਹੀਂ ਤਾਂ ਕਿਦਾਂ ਸ਼ਾਇਦ ਕਸੂਰ ਮੁਕੀ ਕਰਕੇ ਆ ਜਾਂਦਾ ਵਾ ਲੋਧਾ ਕਰਕੇ ਉੱਪਰ ਉਹ 2.5 ਸਾਲ ਦਾ ਕਿੱਥੇ ਕਸੂਨ ਮੁਕੀ ਕਰ ਆਉਂਦਾ ਨਹੀਂ ਉਹ ਮਾਰਦਾ ਐ ਆਪਣੇ ਤੇ ਤੂੰ ਉਹਨੂੰ ਫਿਰ ਸਮਝਾ ਉਹਨੂੰ ਮੈਂ ਤੇਰੇ ਘਰ ਦੇ ਵਿੱਚ ਹੀ ਕੰਮ ਖਰਾਬ ਹੋ ਰਿਹਾ ਉਹ ਕੋ ਡਰੀ ਜਾਂਦਾ ਵਾ ਹਲੇ ਜਿਹੜਾ ਸਮਝਾਉਣਾ ਹਲੇ ਬੱਚਾ ਥੋੜੀ ਪੀਕ ਤੇ ਆਵੇ ਫੇਰ ਉਹ ਸਮਝਾਉਂਗਾ ਵੀ ਆ ਦੇਖ ਲੈ ਤੇਰੇ ਕੀ ਹੱਥ ਬੰਨੇ ਅੱਛਾ ਉਹਦੇ ਅੱਗੇ ਵੀ ਹੱਥ ਜੋੜਨੇ ਹੱਥ ਹੀ ਜੋੜਦੇ ਉਹ ਤੇ ਕਿ ਹੱਥ ਬੰਨਣੇ ਕਿ ਪੁੱਤਰ ਐ ਸਿੱਖ ਲੈ ਕੰਮ ਇਹ ਤੇਰੇ ਕੰਮ ਬਣ ਇਹ ਮਾਰੇ ਚ ਲਓ ਜੀ ਖੁੱਲੇ ਹੱਥਾਂ ਨਾਲ ਤੁਸੀਂ ਉਹ ਕੰਮ ਨਹੀਂ ਕਰ ਸਕਦੇ ਜਿਹੜਾ ਜੁੜੇ ਹੱਥਾਂ ਨਾਲ ਹੋਣੇ ਵਾਕਈ ਇਹ ਮੈਂ ਤੁਹਾਨੂੰ ਦੱਸ ਦਿੰਦਾ ਜੁੜੇ ਹੱਥਾਂ ਨਾਲ ਬੜੇ ਬੜੇ ਬੰਦੇ ਪੱਥਰ ਦੇ ਵੀ ਦੇਖੇ ਨੇ ਕਹਿੰਦੇ ਯਾਰ ਨਾ ਹੱਥ ਜੋੜ ਬਸ ਠੀਕ ਹੈ ਯਾਰ ਤੇਰਾ ਕੰਮ ਹੋ ਗਿਆ ਮਿੱਠੇ ਚ ਜੇ ਕੋਈ ਹੱਥ ਜੁੜੇ ਤੇ ਵੀ ਨਾ ਮੰਨੇ ਹਾਂ ਫੇਰ ਵੀ ਇਹ ਉਹਦਾ ਸਿਰਫ ਤੁਸੀਂ ਜੋੜੀ ਰੱਖੋ ਕਦੀ ਤੇ ਮੋਹ ਹੋਏਗਾ ਉਹ ਕਦੀ ਤੇ ਮੂੰਹ ਹੋਏਗਾ ਤੁਸੀਂ ਆਪਣੇ ਏਮ ਤੋਂ ਨਹੀਂ ਹਟਣਾ ਉਹ ਜੁੜੇ ਹੱਥ ਨੂੰ ਚਪੇੜ ਵੀ ਮਾਰ ਦਿੰਦਾ ਤੁਹਾਡੇ ਹੱਥ ਨਹੀਂ ਖੁੱਲਣੇ ਚਾਹੀਦੇ ਉਹ ਦੂਜੀ ਚਪੇੜ ਉਹ ਆਪੇ ਸ਼ਰਮਿੰਦਗੀ ਹੋਏਗੀ ਯਾਰ ਮੇਰੀ ਅੰਮੀ ਜੀ ਜਾਂ ਮੇਰਾ ਕੋਈ ਵੱਡਾ ਭਾਈ ਸਾਹਿਬ ਥੋੜਾ ਨਾ ਉਹ ਮੈਨੂੰ ਕੋਈ ਦੱਸਦਾ ਹੁੰਦਾ ਨਾ ਕਿ ਇਦਾਂ ਦਾ ਕਰਕੇ ਅੱਬੂ ਜੀ ਉੱਥੇ ਲੜੇ ਸੀ ਮੈਂ ਕਿਹਾ ਯਾਰ ਮੈਨੂੰ ਦੱਸਿਆ ਕਰ ਆਪਾਂ ਉੱਠ ਪਈਦਾ ਆਪਾਂ ਅੱਬੂ ਜੀ ਇੱਦਾਂ ਵਾਕਿਆ ਤੇ ਨਹੀਂ ਸੁਣੀਦੇ ਮੈਂ ਆਪਣੀ ਅੱਖੀ ਵੇਖਿਆ ਮੇਰੇ ਅੱਬੂ ਜੈਨੂਨ ਗੱਲ ਅੱਜ ਤਾਂ ਹੀ ਕਰਦੇ ਮੈਂ ਬਿਲਾ ਵਜ੍ਹਾ ਲੜਦੇ ਰਹੇ ਸੀਰੀਅਸਲੀ ਅਸੀਂ ਘਰ ਸੁੱਤੇ ਹੋਏ ਜਦ ਅਮੀਰ ਨੂੰ ਉੱਠੋ ਵੀ ਉੱਠੋ ਤਾਂ ਪਿਓ ਬਾਹਰ ਲੜ ਪਿਆ ਲੜਾਈ ਕਿਸੇ ਨੂੰ ਕਸਮੇ ਉਹ ਕਸਮ ਲੈ ਲਓ ਲੜਾਈ ਕਿਸੇ ਦੀ ਹੁੰਦੀ ਲੜੇ ਅੱਬੂ ਹੁੰਦੇ ਸੀਗੇ ਜੇ ਸਾਡੇ ਤੋਂ 8ਵਾਂ 9ਵਾਂ ਘਰ ਸੀਗਾ ਸੁਲਾ ਕਰਾਉਣ ਗਏ ਤੇ ਉਹਨਾਂ ਦੇ ਮੁੰਡੇ ਕੁੱਟ ਕੇ ਆ ਗਏ
ਉਹ ਚਾਚਾ ਡੈਡ ਤੇ ਡਾਂਗਾ ਛੋਟੇ ਅਬੂਰ ਡਾਂਗ ਪੁਣੇ ਸਪੈਸ਼ਲ ਬਣਾਈ ਨੇ। ਉੱਥੇ ਹੋ ਸਕਦਾ ਕਿਸੇ ਨੇ ਬਦਤਮੀਜ਼ੀ ਕਰਤੀ ਹੋਵੇ ਜਾਂ ਗੱਲਬਾਤ ਨਹੀਂ ਅਗਲੇ ਬਰਦਾਸ਼ਤ ਭਾਈ ਤੂੰ ਮੇਰੇ ਚਾਚੇ ਦੇ ਸਾਲੇ ਇੰਨੇ ਕਰਕੇ 12 ਡੱਕੇ ਹੋਏ ਇੰਜ ਮੇਰੇ ਅੱਬੂ ਦੀ ਡਾਂਗ ਸੀ ਏਡੀ ਮੋਟੀ ਘਰ ਰੱਖੀ ਉਹ ਡਾਂਗ ਐ ਕੀਤੀ ਪੂਰਾ ਜੱਟ ਬਣਿਆ ਧੋਤੀ ਚਾਚੀ ਮੈਂ ਕਿਹਾ ਲਓ ਜੀ ਆ ਸਾਡੀ ਮੈਂ ਕਿਹਾ ਨੀਂਦ ਖਰਾਬ ਕਰਤੀ ਆਹੀ ਸੌਣ ਦਾ ਟਾਈਮ ਸੀ ਉਹੀ ਬਲਣ ਪਿਆ। ਤੇ ਕਦੀ ਅੱਬੇ ਦੇ ਪਿੱਛੇ ਜਾ ਕੇ ਲੜੇ ਪਿਆ ਭਾਈ ਹੁਣ ਤੁਸੀਂ ਪਰੇ ਹੋ ਜਾਓ ਆ ਗਏ ਪੁੱਤ ਤੁਹਾਡੇ ਹੋਰ ਲੋੜ ਨਹੀਂ ਸੀ ਪੈਂਦੀ ਅੱਬਾ ਜੀ ਨੂੰ ਹਾਥ ਜਗਾਟਾ ਸੀ ਅੱਬਾ ਜੀ ਕਹਿੰਦੇ ਤੁਸੀਂ ਸੌਵੋ ਮੈਂ ਲੜ ਕੇ ਆਇਆ ਤੁਸੀਂ ਆਰਾਮ ਕਰੋ ਮੇਰਾ ਪੁੱਤ ਕੱਲੇ ਰਾਦੇ ਬਾਈ ਸੀ ਵੀ ਐਵੇਂ ਰੋਜ਼ ਦੇ ਟਾਈਮ ਦਹੀਂ ਲੈਣਗੇ ਉਹਨਾਂ ਲੜ ਪਿਆ ਤੂੰ ਬਲਾਈ ਘੱਟ ਪਾਈ ਆ ਉਹਨਾਂ ਦਾ ਹੋਰ ਵਿਜ਼ਨ ਸੀਗਾ ਸਾਡਾ ਵਿਜ਼ਨ ਹੋਰ ਆ। ਇਹ ਪ੍ਰੋਗਰਾਮ ਬਾਰਾ ਤੇਰਾ ਖਾਨਦਾਨ ਵੇਖਦਾ ਹੋਊਗਾ ਨਾ ਤੇ ਮਿੱਠਾ ਜੀ ਰਹਿੰਦੀ ਨਹੀਂ ਜੇ ਤੂੰ ਕਹਿੰਦਾ ਤੇ ਮੈਂ ਕਟਵਾ ਦਿੰਦਾ ਜੇ ਤੂੰ ਕਹਿੰਦਾ ਨਹੀਂ ਕੋਈ ਰਹਿਣੀ ਕਿਉਂ ਨਹੀਂ ਖਾਨਦਾਨ ਨੂੰ ਸਾਰਿਆਂ ਨੂੰ ਪਤਾ ਵਾ ਆਪਾਂ ਮਿਲ ਕੇ ਰਾਜੀ ਨਹੀਂ। ਹਾਂ ਸਿੱਧੀ ਸਾਫ਼ ਗੱਲ ਜਿਹੜੇ ਬੰਦੇ ਦਾ ਲੜਾਈ ਨਾਲ ਕੋਈ ਤਲਕ ਆ ਜਿਹੜਾ ਕੂੜ ਪੂਣਾ ਕਰਦਾ ਉਹ ਥੋੜਾ ਭੜਕਬਾਜ਼ ਆ ਆਪਾਂ ਨਹੀਂ ਮਿਲੀਦਾ ਜੋ ਤੇਰਾ ਸਕਾ ਭਰਾ ਛੋਟਾ ਕਰਦਾ ਤੇ ਯਾਰ ਸਾਡੇ ਦਿਲਾਂ 'ਚ ਦੂਰ ਉਹੀ ਹੋਣ ਡਿਆ ਯਾਰ ਤੁਹਾਡੇ ਦਿਲਾਂ ਤੋਂ ਦੂਰ ਹੋਈ ਹੋਣੇ ਤੇ ਅਸੀਂ ਲਓ ਜੀ ਜਾਈਦਾ ਨਹੀਂ ਯਾਰ ਲਓ ਜੀ ਨਹੀਂ ਤਾਂ ਜੱਟ ਕਹਿਣ ਵਾਲਾ ਕਨਸੈਪਟ ਉਹ ਪੂਰਾ ਨਹੀਂ ਕਰਨਾ ਕਿ ਜੱਟ ਨਹੀਂ ਕਹਿਣਾ ਅਸੀਂ ਮੈਂ ਨਹੀਂ ਉਹ ਤੇ ਹੁਣ ਉਹਨਾਂ ਨੂੰ ਆਪ ਹੀ ਪਤਾ ਲੱਗ ਗਿਆ ਜ਼ਰਾ ਥੱਲੇ ਦੱਸਣਾ ਯਾਰ ਤੇਰਾ ਕੀ ਸੋਚ ਰਹੇ ਮੇਰੀ ਤੇ ਸਮਝੋ ਬਾਹਰ ਆ ਗੱਲ ਸ਼ੁਗਰ ਲੱਗਾ ਜਾਂ ਸੀਰੀਅਸ ਲੱਗਾ ਮੈਨੂੰ ਨਹੀਂ ਮੈਂ ਲੜਾਈ ਵਾਲੇ ਮਾਮਲੇ ਸੀਰੀਅਸ ਆ ਲੜਨਾ ਚਾਹੀਦਾ ਨਹੀਂ ਯਾਰ ਘੰਟਾ ਲੇਟ ਰੋਦਾ ਖੋਲਿਆ ਵਾ ਲੜੇ ਨਹੀਂ ਘੰਟਾ ਲੇਟ ਬੰਦੇ ਦੇ ਘਰ ਗਏ ਵਾ ਅਫਤਾਰੀ ਉਹਨੂੰ ਸਾਰਾ ਦੇਤਾ ਵਾ ਆਪਾਂ ਚੁੱਪ ਕਰਕੇ ਆਪਾਂ ਇੱਕ ਵਾਰੀ ਵੀ ਨਹੀਂ ਕਿਹਾ ਉਹਨੇ ਹਾਂ ਵੀ ਪੂਰੀ ਪਈ ਇਹ ਨਹੀਂ ਕਿਹਾ ਵੀ ਸਾਡਾ ਖਜੂਰ ਕਿਉਂ ਨਹੀਂ ਘੰਟਾ ਲੇਟ ਰੋਦਾ ਖੋਲਿਆ ਵਾ ਲੜੇ ਨਹੀਂ ਆਪਾਂ ਆਪਣਾ ਖਿਆਲ ਰੱਖੋ ਸੀਰੀਅਸਲੀ ਆਪਣਾ ਖਿਆਲ ਰੱਖੋ ਖੁਸ਼ ਰਹੋ ਬਸ।